अस्सलाम वालेकुम नाज़रीन, टी टाइम में खुश आमदीद साहब। नसीहत केड़ी करनी, गर्मियां बहुत ने, अपना ख्याल रखो। वाह वाह 1 2 3 4। अस्सलाम वालेकुम जी, टी टाइम में खुश आमदीद नाज़रीन, कैसे आप साहब? माशाल्लाह। ਨਸੀਹਤ ਜਦੋਂ ਤੁਸੀਂ ਉਸਤਾਦ ਜੀ ਸ਼ੁਰੂ ਕੀਤੀ ਸੀ ਨਾ, ਮੈਂ ਹਿਸਾਬ ਲਾ ਲਿਆ ਸੀ ਕਿ 5-6 ਦਿਨ ਚੱਲੇਗੀ। ਮੁੜ ਕੇ ਮੁੱਕ ਜੇ ਨਹੀਂ ਹੈ ਮੇਰੇ ਕੋਲ ਬਹੁਤ ਨੇ ਹਾਂਜੀ ਬੜੀਆਂ ਨਸੀਹਤਾਂ, ਲੇਕਿਨ ਉਸਤਾਦ ਜੀ ਉਹ ਮੈਂ ਵਿੱਚ ਆ ਹੁਣ ਦੇਖਿਆ ਨਹੀਂ ਤੂੰ ਆ ਕਾਰਪਟ ਆਪਣਾ ਪਹਿਲੇ ਲਾਲ ਸੀ ਨਾ, ਹਾਂਜੀ ਲੋਕਾਂ ਨੇ ਕਿਹਾ ਜੀ ਲਾਲ ਨਹੀਂ ਸਹੀ ਲੱਗ ਰਿਹਾ, ਬਿਲਕੁਲ। ਹੁਣ ਕਹਿ ਰਹੇ ਨੇ ਲਾਲ ਸਹੀ ਸੀ। ਜੀ ਉਸਤਾਦ ਜੀ ਉਹ ਪਿਛਲੀ ਹਕੂਮਤ ਵਾਲਾ ਹਿਸਾਬ ਆ ਕਿ ਜਿਹੜੀ ਮਰਜ਼ੀ ਆ ਜਾਏ ਪਿਛਲੀ ਚੰਗੀ ਲੱਗਣ ਲੱਗ ਉਸਤਾਦ ਜੀ ਉਹ ਕੀ ਕਹਿੰਦੇ ਨੇ, ਦੁਨੀਆ ਪਿੱਤਲ ਦੀ ਹਾਂ ਮੈਂ ਕਿਤਨਾ ਕਮ ਹੈ ਮੇਰਾ ਕਲੀਨ ਇਹੀ ਸਹੀ ਹੈ ਜਿਹੜਾ ਵੀ ਹੈ। ਸਾਜੀ ਅਜੇ ਤਾਂ ਰੋਹ ਨਹੀਂ ਤੁਸੀਂ ਚੇਂਜ ਕਰਤਾ। ਯਾਰ ਇਹ ਮੈਂ ਟਿਕਦਾ ਨਹੀਂ ਕਿਤੇ, ਤੈਨੂੰ ਮੇਰਾ ਪਤਾ ਨਹੀਂ। ਹਾਲੇ ਮੈਂ ਆਹ ਪੁੱਟ ਦੇਣਾ ਸਾਰਾ, ਪੁੱਟ ਕੇ ਮੈਂ ਆਪਣੇ ਹੱਥੀਂ ਸਾਰਾ ਲਾਉਣਾ, ਮੈਨੂੰ ਆ ਪਸੰਦ ਨਹੀਂ ਆਇਆ। ਇਹ ਗੁਨੀਆਂ 'ਚ ਨਹੀਂ ਹੈਗਾ। ਓਏ ਹੋਏ ਹੋਏ, ਗੁਨੀਏ ਦਾ ਮਤਲਬ ਪਤਾ ਤੂੰ ਮਕੈਨਿਕ ਨਹੀਂ ਹਰ ਚੀਜ਼ ਕੋਈ ਵੀ ਗੁਨੀਆਂ 'ਚ ਨਹੀਂ ਗਈ। ਲੈਵਲ 'ਚ ਨਹੀਂ ਹੈ। ਅਸੀਂ ਕੈਮਰੇ ਪੁਆਇੰਟ ਆਫ View ਨਾ, ਅੱਛਾ ਫਿਰ ਮੈਂ ਦੱਸ ਦਿੰਦਾ, ਫਿਰ ਸਾਡੇ ਤੋਂ ਬਹੁਤੇ ਉਹ ਗੁਨੀਏ 'ਚ ਨੇ। ਆ ਫੱਟੀ ਥੋੜੀ ਐ ਇਹਨੂੰ ਹੁਣ ਆ ਤੁਹਾਨੂੰ ਆ ਲੱਗ ਰਿਹਾ ਹੋਣਾ ਥੋੜਾ ਵਿੰਗਾ ਵਾ ਚਿੱਟਾ, ਦੇਖੋ ਜਰਾ। ਇਹ ਉਸਤਾਦ ਜੀ ਜਬ ਤੱਕ ਜ਼ਿੰਦਗੀ ਹੈ ਤਬ ਤੱਕ ਇਹ ਚਲਦਾ ਹੀ ਰਹਿਣਾ। ਇਹਨੂੰ ਮੈਂ ਸਾਰਿਆਂ ਨੂੰ ਲਾ ਲੈਣਾ ਵਾ, ਲਾ ਕੇ ਇੱਕ ਇੱਕ ਚੀਜ਼ ਪਿੱਛੋਂ ਮੈਂ ਨਾਪ ਤੋਲ ਕੇ ਗੁਨੀਆਂ ਨਾਲ ਲਾਉਣੀ ਹੈ। ਜਿਵੇਂ ਸੱਚੀ ਮੁੱਚੀ ਕੋਈ ਬੰਦਾ ਇੱਕ ਇੱਕ ਚੀਜ਼ ਨਫਾਸਤ ਦੇ ਨਾਲ ਸੈੱਟ ਬਣਾ ਲਿਆ ਵਾ ਕਰੈਕਟਰ ਨੇ, ਲੇਕਿਨ ਉਹ ਕੋਈ ਇੰਜ ਆ ਕੋਈ ਇੰਜ, ਮਤਲਬ ਇੱਕ ਦੋ ਪੱਲੇ ਨੇ, ਤੁਸੀਂ ਦੋਵਾਂ ਸਾਡੇ ਤੇ ਇੰਜ ਦੋ ਪੱਲੇ ਲਾਏ, ਇੱਕ ਇੰਜ ਆ ਇੱਕ ਇੰਜ ਆ। ਇੰਜ ਇਦਾਂ ਹੀ ਆ। ਸਹੀ ਗੱਲ ਹੈ, ਡਿਜ਼ਾਈਨ ਹੀ ਆ ਪਰਫੈਕਟ ਡਿਜ਼ਾਈਨ। ਹਾਂਜੀ ਪਰਫੈਕਸ਼ਨ ਹੋਣੀ ਚਾਹੀਦੀ ਹੈ ਕੰਮ 'ਚ, ਕਿ ਭਾਜੀ ਇੱਕ ਇੱਕ ਚੀਜ਼ ਸੂਤਰ ਇੰਜ ਦੋਵਾਂ ਸਾਈਡਾਂ ਤੋਂ ਐ ਹਰ ਚੀਜ਼। ਸਹੀ ਬਾਤ। ਫੇਰ ਇੰਜ ਜਦੋਂ ਕੈਮਰਾ ਹੁੰਦਾ ਤੇ ਇੰਜ ਹਰ ਚੀਜ਼ ਓਕੇ ਹੁੰਦੀ। ਲੇਕਿਨ ਉਸਤਾਦ ਜੀ ਜੋ ਵੀ ਭੰਨ ਤੋੜ ਕਰਨੀ ਉਹ ਖੁਦਾ ਦਾ ਇਹ ਸਰਦੀਆਂ 'ਚ ਕਰਨਾ। ਸਾਡੀ ਮਿਹਰਬਾਨੀ ਤੇ ਗਰਮੀਆਂ 'ਚ ਸਾਡੀ ਇੱਕ ਦੋ ਡਿਮਾਂਡਾਂ ਪੂਰੀਆਂ ਕਰਦੇ ਹੋ। ਇਹ ਭਾਈ ਤਾਂ ਆਉਣਾ ਨਹੀਂ, ਘਰੋਂ ਲੈ ਕੇ ਆਏ ਉਹਨੂੰ ਪੁੱਛੋ ਆਉਣੀ ਸੀ ਕਿਉਂ ਤੈਨੂੰ ਹੋਇਆ ਕੀ? ਇਹ ਗਰਮੀ ਬਹੁਤ ਜ਼ਿਆਦਾ ਵਾ। ਇਹ ਸਟਫ ਕੂਲ ਸਟਫ है ये कूल स्टफ है। अच्छा जी गर्मी बहुत ज्यादा वा। पैनोरामा का पता है लाहौर में, वहां से लिया उस्ताद जी। टेंपरेचर ਜਿਹੜਾ ਨਾ ਜਿੰਨਾ ਹੁਣ ਚੱਲ ਰਿਹਾ ਇਹ ਮੇਰੇ ਲਈ ਮਾਫਕ ਹੀ ਨਹੀਂ। ਇਹ ਜੀ ਜੀ ਉਸਤਾਦ ਜੀ ਦੱਸੋ ਇਸ ਗੱਲ ਤੇ ਹਾਸਾ ਆਉਂਦਾ ਕਿ ਨਹੀਂ ਆਉਂਦਾ? ਭਾਈਜਾਨ ਇਹ ਕਿਸੇ ਲਈ ਮਾਫਕ ਵੀ ਨਹੀਂ। ਅਸਲ 'ਚ ਗੱਲ ਇਹ ਆ, ਤੁਸੀਂ ਹੁਣ 40 ਪਲੱਸ ਹੋ ਗਏ ਹੋ। ਨਹੀਂ ਇਹ ਗੱਲ ਨਹੀਂ ਆ, ਤੁਸੀਂ ਉਹ ਏਸ਼ੀਆਈ ਬਸ਼ਿੰਦੇ, ਮੈਂ ਹੋਰ ਸਾਈਡ ਦਾ, ਮੈਂ ਅੰਟਾਰਕਟਿਕਾ। ਤੂੰ ਵੈਸ਼ੀਆਈ ਬਸਿੰਦਾ। ਮੈਂ ਉਸਤਾਦ ਜੀ ਉਹਨਾਂ ਇਲਾਕਿਆਂ 'ਚ ਰਿਹਾ ਜਿਨ੍ਹਾਂ 'ਚ ਬਰਫ਼ ਹੀ ਪੈਂਦੀ ਆ। ਹਾਂ ਯੂਰਪ, ਸਵਿਸ ਕੰਟਰੀਜ਼। 3 ਮਹੀਨੇ ਬਰਫ਼ ਦੇ ਕਾਰਖਾਨੇ 'ਚ ਕੰਮ ਕੀਤਾ ਤੇ ਇਲਾਕਾ ਸਮਝ ਜਾ ਕੋਈ ਯਾਰ ਉਹ ਇਲਾਕਾ ਨਹੀਂ ਹੈਗਾ। ਉਹ ਫੈਕਟਰੀ ਹੁੰਦੀ ਬਰਫ਼ ਦੀ, ਔਰ ਉੱਥੇ ਬਰਫ਼ ਪੈਂਦੀ ਨਹੀਂ, ਉੱਥੇ ਬਰਫ਼ ਬਣ ਕੇ ਉੱਥੋਂ ਨਿਕਲਦੀ ਆ ਅਗਲਿਆਂ ਦੇ ਰੇੜਿਆਂ ਤੇ ਪੈਂਦੀ ਆ। ਨਹੀਂ ਸਹੀ ਕਹਿੰਦਾ, ਉਹਨਾਂ ਇਲਾਕਿਆਂ 'ਚ ਰਾਹ ਜਿੱਥੇ ਬਰਫ਼ ਅਗਲੇ ਤੇ ਗੱਲ ਪੈਂਦੀ ਆ ਕਿ ਹੁਣ ਬਰਫ਼ ਤੂੰ ਲਿਆਉਣੀ ਆ ਭਾਈ। ਇਹ ਉਹਨਾਂ ਇਲਾਕੇ ਜਿਹੜੇ ਜਿੱਥੇ ਬਰਫ਼ ਪੈਂਦੀ ਆ। ਸਹੀ ਗੱਲ ਆ, ਸਵੇਰੇ ਸਵੇਰੇ ਜੋ ਕੋਲਾ ਲੈ ਕੇ ਨਿਕਲ ਜਾਣਾ, ਬਾਜੀ ਚੋੜੀ ਬਰਫ਼ ਪਾ ਦਿਓ ਬਾਰੀ, ਇਹ ਉਹ ਬਰਫ਼ ਪੈਂਦੀ ਆ। ਇਹ ਸਾਲਨ ਰੋਟੀ ਵਾਲੇ ਮਕਤਰੀ ਬਲਕਿ ਘਰ ਆਉਂਦਾ ਤੇ ਘਰ ਦੇ ਕਹਿੰਦੇ ਨੇ ਅੱਜ ਤੈਨੂੰ ਬਰਫ਼ ਨਹੀਂ ਪਈ ਸਹੀ, ਉਹ ਬਾਦੋਂ ਕੱਚੀ ਆ ਗਈ। ਬਾਦੋਂ ਤੈਨੂੰ ਬਰਫ਼ ਪਵੇ ਕਿਥੇ ਪਾਸ। ਅੱਛਾ ਉਸਤਾਦ ਜੀ ਬਰਫ਼ ਦੇ ਵੀ ਨਾਜ਼ਰੀਨ ਆ ਕੁਆਲਿਟੀਆਂ ਹੁੰਦੀਆਂ ਨੇ। ਹਾਂਜੀ ਜੀ ਜੀ ਜੀ। ਪੱਕੀ ਬਰਫ਼, ਕੱਚੀ ਬਰਫ਼, ਜੀ ਵਾਧੇ ਘਾਟੇ ਲਈ ਕੋਮਲ ਤੀਵਰ ਬਰਫ਼। ਹਾਂਜੀ ਜੀ ਹਾਂਜੀ। ਉਸਤਾਦ ਜੀ ਕੱਚੀ ਹੁੰਦੀ ਚਿੱਟੀ। ਨਹੀਂ ਬਰਫ਼ ਦੇ ਕਾਰਖਾਨਿਆਂ 'ਚ ਵੀ ਰੌਲੇ ਹੁੰਦੇ। ਹਾਂਜੀ ਇੱਕ ਬਰਫ਼ ਹੁੰਦੀ ਆ ਪੱਕੀ, ਉਹ ਠੰਡਾ ਵੀ ਕਰਦੀ, ਖੁਰਦੀ ਵੀ ਨਹੀਂ ਛੇਤੀ। ਸ਼ੀਸ਼ਾ ਟਾਈਪ। ਨਹੀਂ ਸ਼ੀਸ਼ਾ ਨਹੀਂ, ਹਾਂ ਠੋਸ। ਹਾਂਜੀ ਪੱਕੀ। ਇੱਕ ਬਰਫ਼ ਹੁੰਦੀ ਉਹਨੂੰ ਤੁਸੀਂ ਇੰਜ ਪਾਉਂਦੇ ਹੋ ਤੇ ਖੁਰ ਕੇ ਤੇ ਨੱਥੀ ਹੋ ਜਾਂਦੀ ਸਾਰੀ। ਹਾਂਜੀ ਚਿੱਠੀ ਹੁੰਦੀ ਦੂਧ ਦਾ ਟੈਪ। ਹਾਂ ਫੋਮ ਜਿਹਾ ਬਰਫ਼ ਦਾ ਵੀ ਫਰਕ ਆ। ਉਹ ਸਸਤੀ ਵੀ ਮਿਲਦੀ ਆ। ਕੋਲੇ ਆ ਗਏ ਮਾਰਕੀਟ 'ਚ AI ਟੈਕਨੋਲੋਜੀ ਦੇ। ਕੋਲੇ 'ਚ ਪਾਣੀ ਪਾ ਕੇ ਭਾਵੇਂ ਬਰਫ਼ ਫ੍ਰਿਜ ਦੇ ਉੱਤੇ ਰੱਖ ਦਿਓ, ਜਮਾ ਦਿੰਦੇ ਨੇ ਬਾਹਰੋਂ ਬਾਹਰ ਹੀ। ਏਡੀ ਨਹੀਂ ਨੇਰੀ ਪਈ ਹਲੇ। ਕੋਲਿਆਂ ਦੇ ਛੋਟੇ ਕੰਪਰੈਸਰ ਲਾਤੇ ਉਹਨਾਂ ਨੇ ਥੱਲੇ। ਫਿਰ ਇਸ ਤਰ੍ਹਾਂ ਕਰਦੇ ਨਾ ਕਿ ਉਹ ਜਿਹੜਾ ਉੱਤੇ ਡੱਬਾ ਜਿਹਾ ਪਿਆ ਹੁੰਦਾ ਵਾ, ਬਾਕਸ ਜਿਹਾ, ਉਹਨੂੰ ਖਾਨੇ 'ਚ ਰੱਖ ਦੇਂਗੇ, ਕੋਲਾ ਉੱਤੇ ਰੱਖ ਦੇਂਗੇ। ਹਾਂਜੀ ਯਾਰ ਏਡਾ ਤੇ ਏਡੀ ਪਿਆ ਜਾਣ ਦਿਆ ਕਰੋ। ਸਹੀ ਕਹਿੰਦੇ ਤਾਜੀ ਹੁਣ ਇਦਾਂ ਦੀ ਬਰਫ਼ ਆ ਗਈ ਆ, ਉਹ ਤੁਸੀਂ ਇੰਨੀ ਕੁ ਪਾਣੀ ਆ, ਉਹ ਪਾਣੀ ਦੇ ਨਾਲ ਉਹ ਬਰਫ਼ ਬਣੀ। ਉਹਨੇ ਅਗਲਾ ਪਾਣੀ ਵੀ ਬਰਫ਼ ਕਰ ਦੇਣਾ ਸਾਰਾ। ਇਹਨੂੰ ਬਰਫ਼ ਦਾ ਜਾਗ ਲਾ ਦੇਣਾ। ਹਾਂ ਬਰਫ਼ ਦੀ ਜਾਗ। ਵਾਹ ਵਾਹ ਵਾਹ। ਰਾਤ ਨੂੰ ਪਾਣੀ ਹੈ ਨਾ, ਉਹਨੂੰ ਚੰਗੀ ਤਰ੍ਹਾਂ ਫੈਟ ਕੇ ਉਹਦੇ ਜਿੰਨੀ ਕੁ ਬਰਫ਼ ਦੀ ਡੱਲੀ ਸਿੱਟ ਦੇਣੀ, ਉੱਤੋਂ ਨੂੰ ਢੱਕ ਦੇਣਾ, ਸਵੇਰੇ ਸਾਰਾ ਕੁੰਡਾ ਬਰਫ਼ ਦਾ ਬਣਿਆ ਹੁੰਦਾ। ਹਲਕਾ ਜਿਹਾ ਪੱਖਾ ਚਲਾਉਣਾ, ਮਾੜਾ ਜਿਹਾ ਬਾਹਰ ਰੱਖ ਦੋਗੇ ਤੇ ਸਹੀ ਬਣੇਗੀ। ਤੋਂ ਬਰਫ਼ ਦੀ ਮਲਾਈ ਵੀ ਲਾਉਣੀ ਐ ਗੱਲ ਜੀ। ਹਾਂਜੀ ਫਿਰ ਬਰਫ਼ ਤੋੜਨ ਵਾਲਾ ਇੰਜ ਉਹ ਪਊਆ ਟੈਪ। ਹਾਂਜੀ
ਐਡੀ ਨਾਜ਼ੁਕ ਬਰਫ਼। ਯਾਰ ਤੁਸੀਂ ਹਿਸਾਬ ਲਾ ਲਾ ਵੀ ਨਾਜ਼ਰੀਨ, ਮੈਂ ਤੈਨੂੰ ਦੱਸਾਂ ਦੁਬਈ ਦੇ ਵਿੱਚ 55 60 62 ਇਹ ਗਰਮੀ ਹੁੰਦੀ ਸੀ ਜੀ। ਅੱਛਾ ਜੀ। ਸੈਂਟੀਮੀਟਰ, ਸੈਂਟੀਮੀਟਰ ਨਹੀਂ ਹਾਂ ਸੈਂਟੀਗ੍ਰੇਡ, ਜੀ, ਸੈਂਟੀ ਡਿਗਰੀ। ਹਾਂ ਡਿਗਰੀ। ਤੇ ਉੱਥੇ ਠੀਕ ਹੋ ਗਿਆ ਕੰਮ ਜੀ ਸਰ, ਉਹਨਾਂ ਨੇ ਗਲੋਬਲ ਵਿਲੇਜ ਇਹਨੂੰ ਕਿਹਾ ਗਿਆ ਵਾ। ਉਸਤਾਦ ਜੀ ਮਿੱਠਾ ਸਾਹਿਬ ਸਕਿਨ ਸੜਨ ਲੱਗ ਪੈਂਦੀ ਸੀ ਦੁਬਈ 'ਚ, ਇੰਨੀ ਗਰਮੀ। 1.5 ਮਹੀਨਾ ਹੁੰਦਾ ਸੀ ਸਹੀ, ਸਾਲ ਦਾ ਆਖਰੀ ਤੇ ਜਨਵਰੀ ਮਾੜਾ ਜਿਹਾ ਮੌਸਮ, ਬਾਕੀ 11 ਮਹੀਨੇ ਦੇ ਠੰਡੀ ਤਾ ਤੇ ਆ ਨਹਾਉਣਾ ਤੇ ਨਹੀਂ ਚੱਲਦਾ ਗਰੀ ਦੇ ਗਰੀਮਾ ਗਰਮਾ। ਤਾਂ ਜੇ ਉੱਥੇ ਇਹ ਨਹਾਉਣਾ ਨਹੀਂ ਚੱਲਦਾ, ਤੂੰ ਮੇਰੇ ਤੋਂ ਛੱਡਦਾ ਹੁਣ। ਨਹੀਂ ਉੱਥੇ ਵੈਸੇ ਚੜੀ ਜਾਂਦੇ, ਵੈਸੇ ਥੋੜੀ ਗੱਡੀ 'ਚ ਏਸੀ, ਵਾਸ਼ਰੂਮ 'ਚ ਏਸੀ, ਕਿਚਨ 'ਚ ਏਸੀ, ਜ਼ੇਨ 'ਚ ਵੀ AC, ਜ਼ੇਨ 'ਚ ਏਸੀ, ਕਮਰੇ 'ਚ, ਆਫਿਸ 'ਚ ਏਸੀ ਤੋਂ ਬਗੈਰ ਤੇ ਮੌਤ ਹੁੰਦੀ ਸੀ ਉੱਥੇ। ਹੁਣ ਉੱਥੇ ਭਾਜੀ ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਮਈ ਮੌਸਮ ਠੀਕ। ਉਹੀ ਗਲੋਬਲ ਵਿਲੇਜ ਇਹਨੂੰ ਕਿਹਾ ਗਿਆ ਵੀ ਸਾਰਾ ਸਿਸਟਮ ਜਿਹੜਾ ਵਾ ਨਾ ਗਲੋਬਲ ਵਾਰਮਿੰਗ। ਉਹ ਵਾਰਮਿੰਗ। ਹੁਣ ਤੁਸੀਂ ਦੇਖੋ ਉੱਥੇ ਗੱਡੀ 'ਚ ਏਸੀ, ਘਰ 'ਚ ਏਸੀ, ਦਫ਼ਤਰਾਂ 'ਚ ਏਸੀ, ਤੁਸੀਂ ਸਾਨੂੰ ਇੱਥੇ ਕੱਚੀਆਂ ਲੱਸੀਆਂ ਪਲਾਈ ਜਾਂਦੇ, ਛੱਤਾਂ ਤੇ ਅਸੀਂ ਘਰ ਜਾ ਕੇ ਸੌਣਾ, ਉਹ ਅਸੀਂ ਰੋਂਦੇ ਆ, ਸਾਡੇ ਆਂਸੂ ਵੀ ਕੱਚੀ ਲੱਸੀ ਨਿਕਲਦੇ ਆ, ਪਸੀਨਾ ਵੀ ਕੱਚੀ ਲੱਸੀ। ਭਾਜਨ ਆ ਮੈਂ ਆ ਤੁਹਾਡਾ ਏਸੀ ਇੱਥੇ ਲੱਗਾ, ਹਾਂਜੀ। ਠੀਕ ਆ ਜੀ, ਅੰਦਰ ਐਡੀਟਿੰਗ ਰੂਮ 'ਚ ਏਸੀ ਲੱਗਾ, ਹਾਏ ਹਾਏ ਹਾਏ। ਮੇਰੇ ਵਾਲੇ ਕਮਰੇ 'ਚ ਜਿਹੜਾ ਲੱਗਾ ਉਹ ਨਾ ਲੱਗਿਆ ਵਰਗਾ ਵਾ। ਮੈਂ ਆਪਣੇ ਜਿਗਰ ਦਾ ਏਸੀ ਲਾ ਕੇ ਤੁਹਾਨੂੰ ਇੱਥੇ ਦਿੱਤਾ। ਤਾਂ ਜੀ ਫੇਰ ਜਦੋਂ ਨੈਣ ਨਸ਼ੇ ਤੇ ਹੋਈ ਜਾਂਦੇ ਓਏ ਹੋਈ ਜਾਣ ਨਹੀਂ ਦੇ, ਇਹ ਹੁਣ ਹੋਏ ਨੇ ਉਸਤਾਦ ਜੀ। ਮੇਰੀਆਂ ਤੇ ਗੱਲਾਂ 'ਚੋਂ ਖੂਨ ਛਲਕਦਾ ਸੀ। ਅੱਛਾ, ਇਹ ਗੱਲ ਕੁਝ ਪੇੜਾ ਮਾਰ ਜਾਂਦਾ ਸੀ। ਗੁਲਾਬੀ ਆਂਖੇ ਜੋ ਤੇਰੀ ਦੇਖੀ। ਹਾਂਜੀ ਤੁਸੀਂ ਇਹਦੇ ਨਾਲ ਰਹੇ, ਸਹੀ ਕਹਿ ਰਹੇ। ਹਾਂਜੀ ਨਾਲ ਇਹ ਤੁਸੀਂ ਦੱਸੋ, ਕਹਿੰਦਾ ਬਰਫ਼ 'ਚ ਮੈਂ ਰਿਹਾ ਆ। ਬਰਫ਼ 'ਚ ਇਦਾਂ ਦਾ ਰੰਗ ਹੁੰਦਾ ਹੈ, ਦੱਸੋ। ਗੁਲਾਬੀ ਕਲਰ ਦੀਆਂ ਮਿੱਠਾ ਜੀ ਮੇਰੀਆਂ ਗੱਲਾਂ ਹੁੰਦੀਆਂ ਸੀ। ਗੁਲਾਬੀ ਕਲਰ ਦੀਆਂ ਲੜਕੀਆਂ ਵੇਖਦੀਆਂ ਸੀ ਕਿ ਇਦਾਂ ਦੀ ਸਾਡੀ ਸਕਿਨ ਵੀ ਕਦੀ ਇੰਨਾ ਪੈਂਦਾ ਸੀ, ਉਹ ਨਾਗ ਦੀ ਬਜਾਏ ਗੁਲਾਬੀ ਹੋ ਜਾਂਦੀ। ਬੜੀ ਬਹੁਤ ਪੈਂਦੀ। ਉਸਤਾਦ ਜੀ ਇਹਨਾਂ ਦਿਨਾਂ 'ਚ ਨਾ ਮੈਂ ਬਰਫ਼ ਦੇ ਬੰਦੇ ਬਣਾ ਕੇ ਉਹਨਾਂ ਦੀ ਚੁੰਝ ਗਾਜਰ ਵਾਲੀ। ਹੁਣ ਤੂੰ ਕੀ ਚਾਹੁੰਦਾ ਯਾਰ? ਹੁਣ ਮੈਂ ਚਾਹੁੰਦਾ ਇਹ ਆ ਕਿ ਆਊਟ ਆਫ ਕੰਟਰੀ ਚਲੀਏ ਆਪਾਂ ਕਿਤੇ, ਹਾਏ ਹਾਏ। ਨੀਦਰਲੈਂਡ, ਆਈਸਲੈਂਡ, ਗ੍ਰੀਨਲੈਂਡ, ਯੂਰਪ ਵਾਲੀ ਸਾਈਡ। ਭਾਜਨ ਪਾਕਿਸਤਾਨ 'ਚ ਵੀ ਇਲਾਕੇ ਹੈਗੇ ਨੇ ਜਿੱਥੇ ਮੌਸਮ ਠੀਕ ਆ। ਹੈਗੇ ਆ, ਲੇਕਿਨ ਉੱਥੇ ਹਲਕਾ ਜਿਹਾ ਪੈਰ ਫਿਸਲਦਾ, ਬੰਦਾ ਥੱਲੋਂ ਲੱਭਦਾ ਵਾ। ਨਹੀਂ ਐਸੇ ਪਾਕਿਸਤਾਨ 'ਚ ਹੈਗੇ ਨੇ। ਹਾਂਜੀ। ਇੱਧਰ ਜਾਓ ਤੁਸੀਂ ਨਰਾਨ ਕਿਉਂ ਜੀ? ਨਰਾਨ ਕਗਾਨ, ਲੇਕਿਨ ਦੇਖੋ ਕਿ ਸਰਦੀ ਦੇ ਵਿੱਚ ਵਾਦੀਏ ਹੁੰਜ਼ਾ ਜਾਓ। ਤਾਂ ਜੀ ਲੋਕੀ ਕਿ ਆਸਟ੍ਰੇਲੀਆ ਜਾਣ ਦੇ, ਕੈਨੇਡਾ ਜਾਣ ਦੇ ਆ, ਆਪਣੇ ਬੱਚਿਆਂ ਨੂੰ ਵੀ ਕਿਤੇ ਫਰਾਤ ਰਲਾ। ਹਾਂ ਹੁੰਜ਼ਾ ਹੁਣ ਯਾਦ ਆਇਆ ਤੁਹਾਨੂੰ? ਉਹਨੇ ਨਹੀਂ, ਉਹ ਬੜਾ ਠੰਡਾ ਵਾਦੀ ਹੁੰਦਾ ਉਸਤਾਦ ਜੀ, ਜਿਹੜਾ ਕਹਿ ਰਹੇ ਕਸ਼ਮੀਰ 'ਚ ਆ। ਏਦਾਂ ਹੀ ਆ। ਓਏ ਬਹੁਤ ਆਲਾ ਵਾ। ਤਾਂ ਇਹ ਵਾਲ ਪੇਪਰ ਨਹੀਂ ਜਿੱਦਾਂ ਹੁੰਦਾ ਵਾ, ਹਨਾ ਯਾਰ। ਨਦੀ ਦੇ ਵਿੱਚੋਂ ਐਪਸ਼ਾਂ ਡਿੱਗ ਰਹੀਆਂ ਥੱਲੇ ਹੈ। ਆਬਸ਼ਾਰਾਂ ਆਬਸ਼ਾਰਾਂ, ਹਾਂ ਆਪੀ ਉਹ ਡਿੱਗ ਰਹੀਆਂ ਆਬਸ਼ਾਰਾਂ। ਮੇਰੇ ਵਰਗੇ ਸੋਹਣੇ ਸੋਹਣੇ ਮੁੰਡੇ ਫਿਰਦੇ ਉੱਥੇ, ਚਿੱਟੇ ਰੰਗ ਉਸਤਾਦ ਜੀ। ਹਾਂਜੀ। ਠੰਡੇ ਇਲਾਕੇ। ਤੇਰੇ ਜਿਹੜੇ ਸੋਹਣੇ ਮੁੰਡੇ ਉੱਥੇ ਹਰ ਗੱਲ ਤੋਂ ਫਿਰੀ ਜਾ ਰਹੇ ਨੇ। ਸਾਜੀ ਉਹ ਦਿਨ ਸੀ ਕਿ ਸਾਡੀ ਕੋਠੀ ਦੇ ਸਾਹਮਣੇ ਲਾਨ ਨਾਲ ਸਵਿਮਿੰਗ ਪੂਲ। ਕੋਠੀ ਨਹੀਂ ਸੀ, ਮਜ਼ੱਕਰ ਕਰ ਰਹੇ ਨੇ। ਹਾਂਜੀ ਉਹ ਕੋਠੀ ਸੀਗੀ, ਲੇਕਿਨ ਉਹ ਹੈ ਕੋਠੀ ਸੀ, ਉਹਦਾ ਬੂਹਾ ਚੁੱਕ ਕੇ ਅੰਦਰ ਬੰਦ ਕਰਤਾ। ਉਹ ਖਰਾਬ ਸੀ। ਇੰਜ ਨੀਲੇ ਪਾਣੀ ਮਿੱਠਾ ਜੀ ਤੁਹਾਡਾ ਭਰਾ ਐਨਕ ਲਾ ਕੇ ਬੈਠਾ, ਜੂਸ ਦੇ ਉੱਤੇ ਨਿੰਬੂ। ਓ ਯਾਰ ਹੁਣ ਕੀ ਚਾਹੁੰਦੇ ਤੁਸੀਂ? ਮੈਨੂੰ ਆ ਕਹਿੰਦੇ ਫਿੱਕ ਪਣਾ ਸ਼ੁਰੂ ਕਰ ਲਿਆ, ਚਾਹੁੰਦੇ ਕੀ ਹੋ? ਚਾਹੁੰਦੇ ਇਹੋ ਹੀ ਆ ਉਸਤਾਦ ਜੀ, ਸਾਨੂੰ ਸਹੂਲਤਾਂ ਦੇ ਫੈਸਿਲਿਟੇਟ ਕਰੋ, ਸਾਨੂੰ ਬਾਹਰ ਕਿਤੇ ਬਰਫਾਨੀ ਇਲਾਕਿਆਂ 'ਚ ਲੈ ਕੇ ਜਾਓ। ਠੀਕ ਇਹ ਹੈ। ਬਾਤ ਮੇਰੇ ਅਜ਼ੀਜ਼। ਇਹ ਗਿਆ ਸੀ ਦਾਨਿਸ਼ ਸਮੁੰਦਰ ਤੇ, ਉਹ ਏਦਾਂ ਉਹ ਬੈਠ ਜਿਹਾ ਢਾ ਕੇ ਲੰਮੇ ਪਏ ਹੁੰਦੇ ਨਾ। ਆਹੋ ਇਹਨੂੰ ਲੱਭਾ ਨਹੀਂ, ਇੰਨੇ ਯਾਮਾ ਖਿਲਾ ਰਿਹਾ ਉਹਦੇ ਹੈਂਡ ਤੇ। ਯਾਰ ਉਹਨਾਂ ਮੁਲਕਾਂ 'ਚ ਯਾਮੇ ਨਹੀਂ ਹੁੰਦੇ। ਨਹੀਂ ਇਹ ਗਿਆ ਸੀ ਸਮੁੰਦਰ ਤੇ ਉਸਤਾਦ ਤੂੰ ਵੀ ਜੀ, ਨਹੀਂ ਬਹਿ ਕੇ ਜੇ ਸਿਗਰਟ ਪੀਣ ਡਿਆ, ਇਹਨੂੰ ਪਤਾ ਲੱਗਾ ਕਿ ਅੰਗਰੇਜ਼ ਨੇ ਪੱਟ ਤੇ ਭਜਾਤਾ ਜਗਰ। ਯਾਰ ਉਹਨਾਂ ਯਾਰ ਉਸਤਾਦ ਜੀ ਉਹ ਅੰਗਰੇਜ਼ਾਂ ਨੇ ਦੇਖਿਆ ਤੂੰ? ਓਏ ਹੋਏ। ਨਹੀਂ ਉਸਤਾਦ ਜੀ, ਤੁਹਾਡੀ ਮਿਹਰਬਾਨੀ, ਕੋਈ 15 ਨਹੀਂ, 20 ਨਹੀਂ, ਮਹੀਨਾ ਨਹੀਂ, ਕੋਈ 10 ਕੁ ਦਿਨ ਕਿਤੇ ਚੱਲੀਏ ਯੂਕੇ, ਕੈਨੇਡਾ, ਕਿਤੇ ਠੰਡੇ ਵਾਲੇ ਮਜ਼ਾ ਲੈ ਕੇ ਗਏ ਉਸਤਾਦ। ਕੌਣ ਜਾਏਗਾ? ਆਪਾਂ ਚਾਰੇ ਭੱਜੇ। ਮੈਂ ਲਾਜ਼ਮੀ, ਮੇਰੇ ਨਾ ਸਾਜੀ ਲਾਲ ਗਈ ਉਹ ਆਣ ਲੱਗ ਪਈ। 2 ਅੰਬ ਖਾਦੇ ਆ ਤੇ ਆ ਵੇ ਅੰਬ ਆ ਗਏ, ਹਾਏ ਹਾਏ, ਲੇਕਿਨ ਉਹ ਹਦਾਇਤ ਵਾਲੇ ਨਹੀਂ ਆਏ। ਹਦਾਇਤ ਵਾਲੇ ਵੀ ਆ ਜਾਣਗੇ। ਨਾਲੇ ਤੁਰਸ਼ਾ ਤੁਸੀਂ ਨੂੰ ਕਹਿੰਦੇ ਨੇ ਸਾਜੀ ਅਨਬਲ ਟੂਰ ਜਿਹੜਾ ਮੰਗਾਇਆ ਮਲਤਾਨੋਂ। ਮੁਲਤਾਨ ਵਾਲੇ। ਹਾਂ ਹਾਂ। ਯਾਰ ਇਹ ਗਰਮ ਹੋਰ ਚੀਜ਼ਾਂ ਵਾ ਉਸਤਾਦ ਜੀ, ਤੁਸੀਂ ਟੂਰ ਦਾ ਬੰਦੋਬਸਤ ਕਰੋ, ਆਪਾਂ ਨਿਕਲੀਏ ਇੱਥੋਂ ਬਰਫ਼ ਵਾਲੇ ਏਰੀਆ 'ਚ, ਬਾਹਰਲੀ ਕੰਟਰੀ 'ਚ, ਪਾਕਿਸਤਾਨ 'ਚ ਨਹੀਂ। ਇਹ ਸਾਰਾ ਕੁਝ ਵੇਖ ਲਿਆ ਮਿੱਠਾ ਜੀ, ਕਸ਼ਮੀਰ ਇਹ ਉਹ ਹਰ ਹਾਂ। ਹੁਣ ਕਿਤੇ ਅਬਰੋਡ ਜਾਈਏ, ਕਿਤੇ ਥਾਈਲੈਂਡ, ਮਸੂਜ ਇੰਜ ਬੀਚ ਦੇ ਕਿਨਾਰੇ ਹਲਕੀ ਜੀ ਡਾਂਸ ਬਾਜ਼ੀ। ਉਹ ਬੇਟੇ ਆਪਣੇ ਹਿਸਾਬ ਨਾਲ ਗੱਲ ਕਰ, ਕਿਤੇ ਮਾਮੂ ਕੰਜਨ ਜਾ। ਮਾਮੂ ਕਾਂਜਣ ਦੀ ਗੱਲ ਕਰ।
ਪੱਤੂ ਕੀ ਯਾਰ ਇਹ ਮਸਾਜ ਕਰਾਉਣ ਲੱਗਾ ਸੀ ਸਲੀਪੀ ਚੌਕੋ ਇੱਕ ਬੰਦੇ ਕੋਲੋਂ ਇੱਕ ਬੰਦਾ ਮੋਟਰਸਾਈਕਲ ਲੈ ਕੇ ਕਹਿੰਦਾ ਭਾਜੀ ਕੀ ਗੱਲ ਗੱਡੀ ਖੋਲੀ ਆ ਇਹਦਾ ਕਾਲਾ ਅੱਲਾ ਮਾਫੀ ਦੇਵੇ। ਸਰ 4 ਯੂਰੋ ਲੱਗਦੇ, 4 ਯੂਰੋ ਮਸਾਜ ਦੇ, ਸਿਰਫ 4 ਯੂਰੋ। ਨਹੀਂ ਉਸਤਾਦ ਜੀ ਵੈਸੇ ਬੱਚਿਆਂ ਦਾ ਕੁਝ ਸੋਚੋ, ਤੁਹਾਡੀ ਮਿਹਰਬਾਨੀ। ਬੜਾ ਔਖਾ ਲੈ ਕੇ ਆਇਆ ਘਰੋਂ ਨੂੰ, ਮੈਂ ਯਕੀਨ ਮੰਨੋ। ਉਸਤਾਦ ਜੀ ਫਿਰ ਲਾਗੇ ਚੱਲ ਜੰਨੇ, ਫੂਕਟ ਚੱਲ ਜੰਨੇ ਆ। ਕਿੱਥੇ? ਫੂਕਟ। ਇਹ ਕਿਹੜਾ ਇਲਾਕਾ? ਇਹ ਕਿਹੜਾ ਜੀ? ਥਾਈਲੈਂਡ ਦੇ ਨਾਲ ਪਰਲੇ ਪਾਸੇ ਉਸਤਾਦ ਜੀ, ਖੱਬੇ ਹੱਥ ਹੋ ਗਏ। ਬਹੁਤ ਅੱਛਾ ਸਿੱਧੀ ਚੱਲਦੇ ਸਾਜੀ ਸਿੱਧੀ। ਉਹ ਠੰਡਾ ਇਲਾਕਾ ਉਸਤਾਦ ਜੀ, ਸਿੱਪੀ ਤੇ ਮਤਵੱਜੀ ਪਈ ਸਭ ਨਾਲੋਂ ਜ਼ਿਆਦਾ ਦਰਜਾ ਹਰਾਰਤ ਉੱਤੇ। ਉੱਥੇ ਉਹ ਕਹਿ ਰਿਹਾ ਨਾ ਮੈਨੂੰ ਗਲੇਸ਼ੀਅਰ ਲੈ ਕੇ ਜਾਣੇ। ਇੱਕ ਹੋਰ ਵੀ ਹੱਲ ਹੈ, ਬਸ ਸਸਤਾ ਤੇ ਸਵੱਲਾ। ਓਕੇ ਦੱਸੋ। ਲਾਹੌਰ ਦੇ ਵਿੱਚ ਹੀ ਬਰਫ਼ਬਾਰੀ ਉਸਤਾਦ ਜੀ, ਲਾਹੌਰ 'ਚ ਹੀ। ਉਹ ਕਿੱਦਾਂ? ਉੱਥੇ ਇੱਕ ਬਣਿਆ ਆਈਸਲੈਂਡ। ਆਹੋ ਆਹੋ। ਅੱਛਾ ਉਹ 'ਚ ਹਰ ਸ਼ੈ ਹੀ ਆ, ਬਰਫ਼ ਪੈ ਰਹੀ ਆ, ਅੰਦਰ ਲੋਕੀ ਜੈਕਟਾਂ ਪਾ ਕੇ ਤੇ ਫਿਰਦੇ। ਉਹ ਉੱਥੇ ਕਿੰਨੀ ਦੇਰ ਰਹਿਣਾ? ਉੱਥੇ ਦਿਹਾੜੀ ਰਹਿ ਲਾਂਗੇ ਟਿਕਟ ਦੇ ਕੇ। ਅਸੀਂ ਦੁਬਾਰ ਦੇਖ ਲਓ, ਉੱਠੋ ਚੱਲ ਪਾ ਸਾਡਾ ਬੇਟੇ ਉਹ ਮੈਂ ਦੁਬਈ ਗਿਆ ਸੀ ਗੱਭਰੂ ਦੇ ਨਾਲ। ਉਹ ਆਈਸਲੈਂਡ। ਹਾਂ ਉਹ ਮੇਰੇ ਮੌਲਾ, ਹਰ ਸ਼ੈ ਬਰਫ਼ ਦੀ ਅੰਦਰ। ਹਾਂਜੀ ਹਾਂਜੀ। ਕੁਰਸੀਆਂ ਬਰਫ਼ ਦੀਆਂ, ਟੇਬਲ ਬਰਫ਼ ਦੇ, ਕੱਪ ਬਰਫ਼ ਦੇ, LCDਆਂ 'ਚ ਜਿਨ੍ਹਾਂ 'ਚ ਫਿਲਮਾਂ ਲੱਗੀਆਂ ਉਹ ਵੀ ਬਰਫ਼ ਦੀਆਂ, ਅੰਦਰੋਂ ਐਕਟਰ ਵੀ ਬਰਫ਼ ਦੇ, ਕਲਾਕ ਜਿਹੜਾ ਚੱਲਣ ਡਿਆ ਉਹ ਵੀ ਬਰਫ਼ ਦਾ, ਸੂਈ ਵੀ ਬਰਫ਼ ਦੀ। ਤੇ ਖੁਰਦੇ ਨਹੀਂ ਸਾਰਾ ਕੁਝ। ਨਹੀਂ ਉਹਨਾਂ ਨੇ ਉਹਦੇ 'ਚ ਕੀਤਾ ਸੀ ਚਾਰਜਰ ਵੀ ਸਾਰੀ ਬਰਫ ਦਾ। ਹਰ ਸ਼ੈ ਬਰਫ਼। ਤੁਸੀਂ ਵੀ ਅੰਦਰ ਜਾ ਕੇ ਬਰਫ਼ ਦੇ ਹੋਏ ਨੇ, ਵੱਡੀ ਜੈਕਟਾਂ ਪਾ ਕੇ ਅੰਦਰ ਜਾਣੀਆਂ। ਤੁਸੀਂ ਚਾਹ ਮੰਗਾਈ, ਉੱਥੇ ਚਾਹ ਵੀ ਹੁੰਦੀ ਹੈ, ਟੇਬਲ ਵੀ ਬਰਫ਼ ਦਾ ਤੇ ਚਾਹ ਵੀ ਬਰਫ਼ ਦੀ, ਇੰਜ ਭੰਨ ਕੇ ਢੇਲੇ ਖਾਣੇ ਪੈਂਦੇ ਚਾਹ ਦੇ। ਉਹ ਬਹੁਤ ਮਜ਼ੇਦਾਰ ਉਹਨਾਂ ਨੇ ਅੰਦਰ ਪੂਰਾ ਬਣਾਇਆ। ਉਹ ਖੁਰਦਾ ਨਹੀਂ ਨਿਜ਼ਾਮ। ਓਏ ਪੂਰੀ ਡੈਕੋਰੇਸ਼ਨ ਹਰ ਚੀਜ਼ ਬਰਫ਼ ਦੀ ਬਣੀ। ਨਹੀਂ ਅੰਦਰ ਬੰਦਾ ਪੈਸੇ ਪਾ ਕੇ ਨਹੀਂ ਜਾ ਸਕਦਾ, ਪੈਸੇ ਬਰਫ਼ ਦੇ ਹੋ ਜਾਣਗੇ ਫਿਰ। ਨਹੀਂ ਬਾਹਰ ਲਿਆ ਕੇ ਯਾਰ ਉਹ ਟੈਂਪਰੇਚਰ ਉਹਨਾਂ ਨੇ ਮੇਨਟੇਨ ਕੀਤਾ ਉਹਦੇ 'ਚ। ਚਲਿਏ ਫਿਰ ਉਸਤਾਦ ਜੀ, ਉੱਥੇ ਸਾਜੀ ਆਈਸਲੈਂਡ ਗਿਆ ਤੇ ਬਰਫ ਵਾਲਾ ਸਵਾਲ ਹੀ ਜਾਵੇ ਉੱਥੇ। ਸਾਰਾ ਆਈਸਲੈਂਡ ਭੰਨਿਆ ਹੈ। ਪੱਟੀਆਂ ਬਣਾ ਲਓ ਵਿੱਚ। ਗਰਮ 1.5 ਲੀਟਰ ਵਾਲੀਆਂ ਬੋਤਲਾਂ ਚੁੱਕੀਆਂ, ਕਹਿੰਦਾ ਉੱਥੇ ਠੰਡੀਆਂ ਕਰ ਲਾਂਗੇ। ਉਹਦੀ ਪਰਲੀ ਸਾਈਡ ਤੇ ਬੂਹਾ ਕੱਢ ਕੇ ਨਾ ਬਾਹਰ ਫੱਟਾ ਰੱਖ ਕੇ ਬੈਠਾ, ਅੰਦਰੋਂ ਤੋੜ ਦੇਈ ਜਾ ਰਿਹਾ ਆ 20 ਦੀ ਮੈਨੂੰ ਦੇਈ। ਨਹੀਂ ਕਾਲੂ ਵੀ ਗਿਆ ਆਈਸਲੈਂਡ ਉਸਤਾਦ ਜੀ, ਉੱਥੇ ਸੋਹਣਾ ਰੰਦਾ ਲਾ ਕੇ ਟੇਬਲ ਟੂਬਲ ਕੱਢ ਕੇ ਗੋਲੇ ਬਣਾਉਣ ਦੇਈਦਾ। ਆਹੋ ਤੇ ਗੋਲੇ ਬਣ ਸਕਦੇ ਆ। ਆਈਸਲੈਂਡ ਦਾ ਨਾ ਮਾੜਾ ਜਿਹਾ ਬੂਆ ਖੋਲ ਕੇ ਅੰਦਰ ਆਪਣਾ ਜੱਗ ਕਰਨ ਦਿਆ, ਕਹਿੰਦਾ ਦੋ ਸੋਡਾ ਚ ਮਾੜੀ ਜੀ ਪਾਇਓ ਜੀ। ਦੁਨੀਆ ਤੇ ਬੜਾ ਉਸਤਾਦ ਜੀ ਨਿਜ਼ਾਮ ਹੋਇਆ ਪਿਆ, ਬੜਾ ਕੰਮ। ਉਹੀ ਤੇ ਇਹ ਵੀ ਜੇਬੀ ਚ ਆਈਸ ਪਾ ਕੇ ਤੇ ਲੰਗਰ ਵਾਲੀ ਲਾਈਨ 'ਚ ਖਲੋਤਾ। ਇੱਕ ਬੰਦੇ ਦਾ ਫੋਨ ਆਇਆ, ਉਹਨੂੰ ਕਹਿੰਦਾ ਮੈਂ ਆਈਸ ਲੈਣਾ। ਆਹੋ ਉਸਤਾਦ ਜੀ ਦੁਨੀਆ ਕਿੰਨੀ ਤਰੱਕੀ ਕਰਨ ਰਹੀ ਆ, ਸਾਡੇ ਇੱਥੇ ਫਨ ਦੁਨੀਆ ਬੰਦ ਕਰਨ ਲੱਗੇ। ਉਹ ਕਿਉਂ? ਗਰਮੀ ਬਹੁਤ ਆ, ਬੱਚੇ ਨਹੀਂ ਜਾ ਰਹੇ। ਹਾਂਜੀ ਭਾਈਜਾਨ, ਹੁਣ ਕਿ ਪੂਰਾ ਫਨ ਦੁਨੀਆ ਏਸੀ ਕਰ ਦੇਣ, ਨਹੀਂ ਬਹੁਤ ਜ਼ਿਆਦਾ। ਛੱਤ ਪਾ ਦੇਣ ਉੱਤੇ। ਹੁਣ ਫੈਸਿਲਿਟੀਆਂ ਸਹੂਲਤਾਂ। ਨਹੀਂ ਰਾਤ ਨੂੰ ਜਾਓ ਤੁਸੀਂ, ਈਜ਼ੀ ਪੱਕੇ ਪੁੱਕੇ ਆਪਣੇ ਲੈ ਜਾਓ ਨਾਲ, ਚੱਦਰ ਲੈ ਜਾਓ, ਬਹਿ ਕੇ ਅੰਬ ਚੂਪੋ ਉੱਥੇ ਤੇ ਫੜੇ ਜਾਓ। ਦੁਨੀਆ ਜਿਹੜਾ ਬੇੜਾ ਵਾ ਉਹ ਚੱਲਣ ਦੇ ਥੱਲੇ ਬੰਦਾ ਉਹ ਗਰਕ ਹੋ ਗਿਆ ਬੇਟੇ। ਬੇੜਾ ਕਰ ਹੋ ਗਿਆ। ਹਾਂਜੀ। ਉਹ ਕਿਦੋਂ ਸਾਜੀ? ਉਹ ਦੱਸਣ ਨਹੀਂ ਦਿਆ ਕਿ ਬੰਦ ਹੋ ਗਿਆ। ਸਰ ਏਦਾਂ ਸਾਡੀ ਕੋਠੀ ਦੇ ਅੱਗੇ ਇੱਕ ਲੌਨ, ਦੂਸਰੀ ਸਾਈਡ ਤੇ ਸਵਿਮਿੰਗ ਪੂਲ। ਰੋਜ਼ਾਨਾ ਦੁਪਹਿਰ ਦਾ ਯਾਰ ਆਵੇ ਝੂਠ ਨਾ ਬੋਲ, ਤੇਰੇ ਦੇ ਜਵਾਈ ਨੂੰ ਸੱਸ ਇਹ ਕਹਿੰਦੇ ਤੇ ਆ ਮੇਰਾ ਜਵਾਈ ਆਲੂ ਗੋਭੀ ਵੀ ਖਾ ਲੈਂਦਾ ਵਾ, ਤੇ ਤੂੰ ਕੋਠੀ ਕਹਿੰਦੇ ਹੋ। ਹੁਣ ਭਾਜੀ ਬਾਹਰ ਦੇ ਮੁਲਕ ਮੈਂ ਨਹੀਂ ਲਿਜਾ ਸਕਦਾ। ਅੱਛਾ ਕਮ ਅਜ਼ ਕਮ 50 ਲੱਖ ਰੁਪਏ ਚਾਹੀਦਾ, 60-70 ਲੱਖ ਰੁਪਏ ਤੇ ਲਾ ਦਿਓ ਸਾਡੇ ਨਾਲੋਂ 50 ਲੱਖ ਚੰਗਾ। ਲਾਤਾ ਮੈਂ। ਤੇ ਉਹ ਸਪਾਂਸਰ ਕਿੱਥੇ? ਲੈ ਰਿਸਪੌਂਸਰ ਤੁਸੀਂ ਉਸਤਾਦ ਜੀ 2.5 ਲੱਖ ਦੇ ਭਾਲੂ ਲਏ ਆ, ਉਹੀ 2.5 ਲੱਖ ਜੋੜ ਕੇ ਸਾਡੇ ਤੇ ਲਾ ਦਿੰਦੇ। 2.5 ਲੱਖ ਦੇ ਕਦੋਂ ਲੈ ਕੇ ਆਇਆ ਮੈਂ? 2.5 ਲੱਖ ਦੇ ਬੇਟਾ 101 ਬੰਦਾ ਤੁਹਾਨੂੰ ਕਹਿ ਰਿਹਾ ਜੀ ਅਮਰੀਕਾ ਆਹੋ। ਉਹ ਕੈਨੇਡਾ ਉਹ ਫਲਾਨੀ ਜਗ੍ਹਾ ਤੇ ਆਪਣੀ ਟੀਮ ਨੂੰ ਨਹੀਂ, ਲੈ ਮੈਂ ਕੇ ਨਹੀਂ ਜਾਂਦਾ ਆਓ। ਯਾਰ, ਤੁਸੀਂ ਮੈਂ ਨਹੀਂ। ਉਸਤਾਦ ਜੀ ਨਾਲ ਸਾਡੀ ਵੀ ਤੁਸੀਂ ਉਹ ਤੁਸੀਂ ਜਾਓ, ਮੈਂ ਤੁਹਾਨੂੰ ਰੋਕਿਆ ਜਿੱਥੇ ਮਰਜ਼ੀ ਤੁਹਾਡੇ ਜਾਓ। ਨਾਲ ਨਹੀਂ ਆਪਣੇ ਜਾਣਾ। ਆਪ ਹੀ ਕਮੈਂਟ ਨਹੀਂ ਕਰ ਜਾਂਦੇ ਉਹ। ਸਾਜੀ ਹੋਮਕੋਮ ਚੱਲਦੇ ਹੋ ਸਸਤਾ ਹੋ। ਕਿੱਥੇ? ਹੋਮਕੋਮ ਤੂੰ .com ਤੇ ਚੱਲਦੇ ਵੀਰੇ। ਹੋਮਕੋਮ। ਨਹੀਂ ਤੁਸੀਂ ਨਾਲ ਜਾਓਗੇ ਤਾਂ ਅਗਲੇ ਸਾਡੇ ਤੇ ਮਾਲ ਲਾਉਣਗੇ। ਹੋਰ ਕੋਈ ਦੱਸੋ ਕੀ ਕਰਾਂ ਮੈਂ? ਤੁਹਾਨੂੰ ਦੋਸੜਾ ਬਣਵਾ ਦਾਂ, ਲੋ ਕੱਚੀ ਲੱਸੀ ਬਣਵਾ ਦਿਆ ਕਰਾਂ ਸਵੇਰ ਟਿੰਡ ਤੋਂ। ਕਰਾ ਲਓ ਸਾਡੀ ਟਿੰਡ। ਫਿਰ ਕੀ ਕਰਾਂ ਹੋਰ? ਸਾਜੀ ਇੱਥੇ ਸਵਿਮਿੰਗ ਪੂਲ ਬਣਾਓ। ਉਹ ਨਹੀਂ ਭਾਈ ਬਣਾਉਣਾ, ਵੱਡੀ ਡਿਮਾਂਡ ਦਾ 3 ਮਹੀਨੇ ਦੀਆਂ ਛੁੱਟੀਆਂ ਚਾਹੀਦੀਆਂ ਬਸ। ਉਹ ਤੂੰ ਕਿਤੇ ਸਕੂਲੇ ਪੜਦਾ, ਤੈਨੂੰ 3 ਮਹੀਨੇ ਦੀਆਂ ਛੁੱਟੀਆਂ। ਗੱਲ ਬੜੇ ਹਿਸਾਬ ਨਾਲ ਮਨਾਈ ਦੀ। 3 ਮਹੀਨੇ ਦੀਆਂ ਛੁੱਟੀਆਂ ਜਿੱਦਾਂ ਸਕੂਲਾਂ ਨੂੰ ਹੁੰਦੀਆਂ, ਹਾਂਜੀ ਤੁਹਾਨੂੰ 3 ਮਹੀਨੇ ਦੀਆਂ ਛੁੱਟੀਆਂ ਦੇ ਦਾਂ। ਹਾਂ, ਲੇਕਿਨ ਕੰਮ ਉਦਾਂ ਨਹੀਂ ਦੇਣਾ, ਵੀ ਘਰੋਂ ਕੰਮ ਕਰਕੇ ਲਿਆਉਣਾ। ਇਹ ਨਹੀਂ ਠੀਕ ਆ, ਤੁਹਾਨੂੰ ਪਤਾ ਜਦੋਂ 3 ਮਹੀਨੇ ਦੀ ਛੁੱਟੀਆਂ ਹੁੰਦੀਆਂ 3 ਮਹੀਨੇ ਦੀ ਫੀਸ ਵੀ ਦੇਈਦੀ ਸਕੂਲ। ਇਹ ਪਤਾ ਤੁਹਾਨੂੰ? ਕਿਹੜੀਆਂ ਆਦਮੀ ਉਸਤਾਦ ਜੀ ਪਸੰਦ। ਤੁਹਾਨੂੰ ਪਤਾ? ਨਹੀਂ ਅਸੀਂ ਕਿਹੜਾ ਪੜ੍ਹਦੇ ਆ, ਅਸੀਂ ਤਾਂ ਫੀਸ ਲੈ ਤੇ ਫਿਰ ਛੁੱਟੀਆਂ ਨੂੰ ਲੈਣੀਆਂ ਹੀ। ਫੀਸ 1 ਮਹੀਨੇ ਦੀ ਨਹੀਂ ਦੇਈ ਜਾਣੀ ਆਪਣੀ, ਇਹ ਯਾਦ ਰੱਖ। ਤੁਸੀਂ ਗੱਲ ਉਹ ਕਰੋ ਫੂਲ ਪ੍ਰੂਫ, ਜਿੱਚੋਂ ਉਸਤਾਦ ਜੀ ਅੱਗੇ ਨੂੰ ਨਿਕਲ ਨਾ ਜਾਏ। ਇਹ ਕੈਸੀ ਗੱਲ ਆ ਉਸਤਾਦ ਜੀ? ਇੱਕ ਸਕੂਲ ਚੱਲ ਰਿਹਾ, ਸਕੂਲ ਦਾ ਪੂਰੇ ਮਹੀਨੇ ਦਾ ਖਰਚਾ ਵਾ, ਸਤਾਨੀਆਂ ਦਾ, ਬਿਜਲੀ ਦਾ, ਪੱਖੇ ਚੱਲਣੇ ਆ, ਏਸੀ ਚੱਲਣੇ ਆ, ਸਫਾਈ ਵਾਲੇ ਦਾ, ਉੱਥੇ ਕੋਈ ਖਾਣ ਪੀਣ ਦਾ, ਕੋਈ ਸਾਰਾ ਖਰਚਾ ਤੁਸੀਂ ਫੀਸ ਦਿੰਦੇ। ਜਦੋਂ 3 ਮਹੀਨੇ ਦੀਆਂ ਛੁੱਟੀਆਂ ਹੋ ਗਈਆਂ ਉਦੋਂ ਤੁਸੀਂ 3 ਮਹੀਨੇ ਦੀ ਪੂਰੀ ਫੀਸ ਦੇਣੀ ਆ। ਤੇ ਉਹ ਮਤਲਬ ਉਹ ਪਾਏ ਨਾ, ਦੇਖੋ ਨਾ
ਫੀਸ ਦਾ ਮਤਲਬ ਇਹ ਹੈ ਕਿ ਜਿਹੜੇ ਟੀਚਰ ਨੇ ਉਹਨਾਂ ਨੂੰ ਤਨਖਾਹ ਜਾਣੀ ਹਾਂਜੀ ਉਹਨਾਂ ਦੇ ਸਿਸਟਮ 'ਚ ਚੱਲੇ ਨੇ, ਉਹਨਾਂ ਨੂੰ ਤਨਖਾਹ ਜਾਣੀ ਆ, ਲੇਕਿਨ ਉਹ ਬਾਕੀ ਇੰਨੇ ਅਖਰਾਜਾਤ ਨਹੀਂ ਨਾ ਹੁੰਦੇ, ਜੀ ਘਟ ਜਾਂਦੇ ਆ। ਬਿਜਲੀ ਦਾ ਬਿੱਲ, ਸਹੀ ਗੱਲ। ਹੋਰ ਇੰਨਾ ਕੁਛ, ਤੇ ਘੱਟ ਹੋਣੀ ਚਾਹੀਦੀ, ਅੱਧੀ ਫੀਸ ਹੋਣੀ ਚਾਹੀਦੀ, ਲਟੇਰਾ ਸਿਸਟਮ ਆ, ਹਾਂ ਫੀਸ ਹੋਣੀ ਸਭ ਚਾਹੀਦੀ। ਲਟੇਰਾ ਸਿਸਟਮ ਆ ਉਸਤਾਦ ਜੀ, ਪ੍ਰਾਈਵੇਟ ਸਕੂਲਾਂ ਵਾਲੇ ਲੁੱਟਦੇ ਆ। ਚਲੋ ਤੁਸੀਂ ਹਾਫ ਦਿਓ ਨਾ 3 ਮਹੀਨਿਆਂ ਦੀ ਤਨਖਾਹ ਆਪਣੀ, ਤੇ 3 ਮਹੀਨੇ ਛੁੱਟੀਆਂ ਕਰ। ਉਹ ਨਹੀਂ ਛੁੱਟੀਆਂ ਅਸੀਂ ਕਦੋਂ ਕਰਨੀਆਂ ਮਿੱਠੇ, ਉਹੀ ਇਹਨੂੰ ਤੁਸੀਂ 3 ਮਹੀਨੇ ਦੀਆਂ ਛੁੱਟੀਆਂ ਦੇ ਵੀ ਦਿੱਤੀਆਂ, ਇਹਨੇ ਦਫ਼ਤਰ ਆ ਜਾ ਕਰਨਾ, ਸਿਰਫ ਇੱਥੇ ਏਸੀ ਲੱਗਾ, ਘਰ ਕੋਈ ਨਹੀਂ ਹੈ। ਮੇਰੀ ਗੱਲ ਸੁਣ, ਇੱਥੇ ਸਵਿਮਿੰਗ ਪੂਲ ਬਣਾਉਣੇ। ਉਹ ਯਾਰ ਸਵੈਮਾ ਪੋਲ ਕਿੱਦਾਂ ਬਣਾ ਲੇਗਾ ਜਦੋਂ ਅੜਨੇ ਆ ਯਾਰ ਦਸੂਏ ਚੱਲਦੇ ਇੱਕ ਬੜੀ ਸੋਹਣੀ ਨਹਿਰ ਆ, ਚੰਗੀ ਵੱਡੀ, ਉਹੀ ਫਿਰ ਘਟੇਗਾ ਹੀ। ਕੋਪਾਂ ਲੈ ਮਿੱਠੇ ਤੇਰੇ ਘਰ ਏਸੀ ਲੱਗਾ? ਛੱਤ ਤੇ ਸੌਂਦਾ ਰਾਤ ਨੂੰ ਉਸਤਾਦ ਜੀ। ਯਾਰ ਮਾਂ ਬੁੱਢੀ ਵਿਚਾਰੀ ਸਾਡੀ, ਜ਼ਾਲਮ ਕਿੱਥੇ ਲੈ ਕੇ ਜਾਣਾ ਤੂੰ? ਕਿਸ਼ਤਾਂ ਤੇ ਲੈ ਲਾ ਯਾਰ, ਤੁਸੀਂ ਕਿੱਥੇ ਤਨਖਾਹ? ਅੱਜ ਮੈਨੂੰ ਕੁਝ ਤੁਸੀਂ ਲੈ ਦਿਓ, ਤੇ ਜਿਹੜੇ ਮੈਂ ਤੁਹਾਨੂੰ ਦੇਣਾ ਤੁਸੀਂ ਉਹ ਚੋਂ ਜੋੜੋ। ਮੈਂ 15 ਸਾਲ ਮੈਂ ਇਦਾਂ ਗੁਜ਼ਾਰਾ ਕੀਤਾ 2-2 4-4 ਹਜ਼ਾਰ ਜੋੜ ਕੇ, ਤੁਸੀਂ ਕਿਉਂ ਨਹੀਂ ਕਰਦੇ? ਮੇਰੀ ਤਾਂ ਨਹੀਂ ਤਨਖਾਹ ਵੀ ਨਹੀਂ ਸੀ ਹੁੰਦੀ। ਉਸਤਾਦ ਜੀ ਏਸੀ ਲੈਣਾ ਕੋਈ ਵੱਡੀ ਗੱਲ ਨਹੀਂ, ਏਸੀ ਮੈਂ ਲੈ ਲਵਾਂ, ਅੱਗੋਂ ਜਿਹੜੇ ਬਿੱਲ ਆਉਣੇ ਨਹੀਂ ਇਨਵਰਟਰ ਲੈ, ਆ ਲੈ ਦਿਓ। ਇਨਵਰਟਰ ਰਟੋਲ ਲੈ ਲਾ, ਮੁਲਤਾਨੋਂ ਮੰਗਾ, ਇਨਵਰਟਰ ਰਟੋਲ ਲੈ ਲਾ ਤੂੰ ਮੁਲਤਾਨੋਂ। ਨਹੀਂ ਤੁਸੀਂ ਮੈਨੂੰ ਏਸੀ ਲੈ ਕੇ ਦਿਓ ਤੇ ਕਿਸ਼ਤਾਂ ਮੈਂ ਦੇਈ ਜਾਵਾਂ, ਕੋਈ ਇਸ਼ੂ ਨਹੀਂ। ਤੇ ਫਿਰ ਲੈ ਵੀ ਤੂੰ ਲਾ। ਉਸਤਾਦ ਜੀ ਨਹੀਂ ਤੇ ਆਪਣੇ ਕਿਸ਼ਤਾਂ ਤੂੰ ਦੇਣੀਆਂ ਤਾਂ ਮੈਂ ਕੋ ਲੈ ਕੇ ਦਵਾਂ? ਤੁਹਾਡਾ ਹੱਥ ਪੈਂਦਾ ਵਾ, ਮੈਂ ਕਿਸੇ ਨੂੰ ਕਦੀ ਕਿਹਾ ਨਹੀਂ। ਹਾਂਜੀ ਜ਼ਮਾਨਤ ਕਹਿ ਰਿਹਾ। ਤੁਸੀਂ ਮੰਨੋਗੇ ਅੱਜ ਤੱਕ ਕੈਰੀਅਰ ਚ ਅਲਹਮਦੁਲਿਲਾ ਮੈਂ ਕਿਸ਼ਤਾਂ ਤੇ ਕੋਈ ਚੀਜ਼ ਨਹੀਂ ਲਈ। ਚੁੱਕੀ ਆ। ਲੋ ਜੀ ਮਿੱਠਾ ਜੀ, ਗੱਲ ਇਹ ਆ, ਇੱਕ ਛੋਟੀ ਜਿਹੀ ਮੇਰੀ ਅਰਜ਼ਾ, ਮੈਨੂੰ ਆਪਣੀ ਜ਼ਿੰਦਗੀ ਦਾ ਕੋਈ ਨਹੀਂ ਉਸਤਾਦ ਜੀ, ਮੈਨੂੰ ਆਪਣੇ ਬੇਟੇ ਦਾ ਹੁੰਦਾ, ਮੈਨੂੰ ਆਪਣੀ ਮਾਂ ਮਾਂ ਦਾ ਨਹੀਂ ਹੈ ਨਾ, ਬੇਟਾ ਪਹਿਲੇ ਆ ਗਿਆ। ਗੱਲ ਤੇ ਸੁਣ ਲਓ, ਬੇਟੇ ਦਾ ਤੇ ਮਾਂ ਬੇਟਾ ਦਾ। ਪਹਿਲੇ ਕਿਉਂ ਕਿਹਾ? ਮਾਂ ਦਾ ਕਹਿ। ਅਮੀ ਵੀ ਬਹੁਤਾ ਉਹਨੇ ਪਿਆਰ ਕਰਦੇ, ਮੈਂ ਤਾਂ ਜੁੱਤੀ ਤੇ ਲਿਖਦੇ। ਯਾਦ ਦੇ ਉਹ ਤੁਹਾਡੀ ਬਾਹਰ ਵਾਲੀ ਬੈਠਕ ਜਿਹੜੀ ਆ, ਉੱਥੇ ਇੱਕ ਟਨ ਦਾ ਏਸੀ ਬੇਹਤਰੀਨ ਆ, ਇੱਕ ਟਨ ਦਾ ਏਸੀ ਬੇਹਤਰੀਨ ਚੱਲਣਾ, ਜਿਹੜੀ ਬੈਠਕ ਆ ਹਾਂਜੀ। ਛੋਟੀ ਜੀ, ਹਾਂਜੀ। ਉਹ ਇੱਕ ਛੋਟੀ ਜੀ ਆ, ਉਹਦੇ ਚ ਤੁਸੀਂ ਉਹਨੂੰ ਸਮਾਨ ਰੱਖ ਕੇ ਹੋਰ ਅੱਧੀ ਕਰ ਲਿਆ, ਯਾਨੀ ਜਿੱਥੇ ਏਸੀ ਦੀ ਹਵਾ ਆਉਣੀ ਆ ਉਹ ਬਿਲਕੁਲ ਛੋਟੀ ਜੀ ਜਗ੍ਹਾ ਵਾ। ਹਾਂਜੀ। ਇੱਕ ਟਨ ਦਾ ਏਸੀ ਲੈ ਜਾ ਸੋਹਣਿਆ, ਬਿਹਤਰੀਨ, ਕਿੱਥੋਂ ਲਈ ਮਾਂ? ਮੇਰੇ ਲਾ ਕੇ ਲੈ ਜਾ। ਨਹੀਂ ਲੈ ਜਾ। ਤੁਸੀਂ ਕਿਹਾ ਨਾ ਹੋਇਆ ਨਾਲ ਦਾ। ਨਹੀਂ ਸਹੀ ਉਸਤਾਦ ਜੀ ਨੇ ਨਹੀਂ ਨਾਲ ਦਾ ਮੇਰਾ ਪਤਾ ਕਿਉਂ ਆ? ਮੇਰਾ ਇੱਕ ਤੇ ਕਮਰਾ ਵੱਡਾ, ਵਾਸ਼ਰੂਮ ਖੁੱਲਾ ਰਹਿੰਦਾ ਉਧਰੋਂ ਪਰਿਓ, ਦੂਜੀ ਗੱਲ ਆ ਮਿੰਟ ਬਾਅਦ ਆਉਂਦੇ ਜਾਂਦੇ ਬੰਦੇ। ਨਾਲੇ ਤੁਹਾਡਾ ਐਡੀਟਿੰਗ ਯੈਸ, ਇਹਨਾਂ ਨੇ ਉਦਾਂ ਨਹੀਂ ਚਲਾਉਣਾ, ਨਾਲੇ ਮੈਂ ਚਲਾਉਣਾ ਦੁਪਹਿਰ ਨੂੰ ਧੁੱਪੇ, ਉਹਦਾ ਆਊਟਰ ਪਿਆ ਉਹ ਪਿੱਛੇ ਥੱਲੇ, ਆਊਟਰ ਹੋਣਾ ਚਾਹੀਦਾ ਬਾਹਰ ਜਿੱਥੇ ਉਹਨੂੰ ਹਵਾ ਪਵੇ। ਮੈਂ ਨਹੀਂ ਇਦਾਂ ਨਹੀਂ ਕਰ ਸਕਦਾ। ਇਹਨੇ ਚਲਾਉਣਾ ਰਾਤ ਨੂੰ ਚਲਾਵੇ, ਉਹਦੇ ਕਮਰੇ ਦੇ ਉੱਤੇ ਕਮਰਾ ਹੈਗਾ, ਬੈਠਕ ਦੇ ਉੱਤੇ ਕਮਰਾ। ਲਓ ਭੈਣ ਸਾਡੇ ਇਹ ਜਿੰਨਾ ਨਾ ਸਾਰਾ Open, ਇਹਦੇ ਉੱਪਰ ਕੁਛ ਨਹੀਂ, ਛੱਤ ਆ, ਸਾਰੀ ਦਿਹਾੜੀ ਧੁੱਪ ਪੈਂਦੀ, ਏਸੀਆਂ ਦੀ ਮੱਤ ਵੱਜ ਜਾਂਦੀ, ਉਹਦੇ ਉੱਪਰ ਕਮਰਾ ਹੈਗਾ, ਟਨ ਦੇ ਏਸੀ ਨੇ ਟਨ ਕਰਾ ਦੇਣਾ। ਸਹੀ ਗੱਲ ਹੈ। ਟਨ ਕੇ ਰੱਖ ਦੇਣਾ ਸਾਨੂੰ। ਹਾਂਜੀ ਟਨ ਹੋ ਜਾਏਗਾ ਕੰਮ। ਨਹੀਂ ਉਸਤਾਦ ਜੀ, ਮੈਂ ਉਹ ਤੁਹਾਡੇ ਵਾਲੇ ਏਸੀ ਜਿਹੜਾ ਮੈਂ ਨਹੀਂ ਲਾ ਸਕਦਾ, ਮੈਨੂੰ ਮੇਰੀ ਇੰਨੀ ਹਿੰਮਤ ਵਾ, ਪਹਿਲਾਂ ਦੱਸੋ। ਨਵਾਂ ਹੀ ਇਹ ਤੁਸੀਂ ਆਪ ਕਾਰੀਗਰ ਮੰਗਾਉਣਾ? ਮੈਂ ਮੰਗਾ ਲੈਣਾ, ਮੈਨੂੰ ਪਤਾ ਲੱਗ ਗਿਆ, ਮੈਂ ਕਾਰੀਗਰ ਮੰਗਾ ਕੇ ਲਾ ਕੇ ਭੈਣ ਮੈਂ ਅੰਮੀ ਦੇ ਕਮਰੇ ਚ ਲਵਾ ਦਿੰਦਾ, ਤੇ ਉਹ ਕਿ ਅੱਲਾ ਖੈਰ ਕਰੇ। ਕਿੱਦਾਂ ਕਰਨੀ, ਕਿੱਦਾਂ ਉਹ ਦੱਸ ਦਿਓ ਮੈਨੂੰ। ਆਹੋ ਕਰਨੀ ਕੀ ਇੱਕ ਗੱਲ ਕਰੀ। ਕਰਨੀ ਕੀ ਆ, ਉਹ ਆਪੇ 16 ਦੇ ਘਰ ਚ ਵੀ ਅਸੀਂ ਕੀ ਕਰਦੇ। ਹਾਜੀ ਜੇ ਮਿੱਠੇ ਨੇ ਲਵਾਉਣਾ ਫਿਰ ਸਾਨੂੰ ਵੀ ਲਵਾ ਦਿਓ। ਚਲੋ ਨਹੀਂ ਮਿੱਠੇ ਨੇ ਮੁਫਤ ਨਹੀਂ ਲਵਾਉਣਾ। ਆ ਕਿਸ਼ਤਾਂ ਤੇ ਹੀ ਹਾਂਜੀ। ਅਸੀਂ ਵੀ ਕਟਾਵਾਂਗੇ ਜਿੰਨੇ ਉਹ ਅਬਾਸ ਸਾਹਿਬ, ਤੂੰ ਤਾਂ ਰਹਿਣਾ ਹੀ ਛੱਤ ਤੇ ਆ, ਤੈਨੂੰ ਏਸੀ ਦੀ ਕਿਹੜੀ ਲੋੜ ਆ? ਉਹ ਤੇਰੇ ਵਾਸਤੇ ਤੇ ਅੱਜ ਕੱਲ ਬੜੇ ਲੋਕ ਉੱਤੇ ਪਿਆਲੀ 'ਚ ਰੱਖ ਦਿੰਦੇ ਆ ਪਾ ਕੇ। ਹਾਜੀ ਇਹਦੇ ਮਹੱਲੇ 'ਚ ਕਿਹੜਾ ਕਿਸੇ ਦੇ ਲੱਗਾ ਹੋਇਆ ਸੀ, ਉਹਨਾਂ ਨੂੰ ਜਦੋਂ ਠੰਡ ਲੱਗਦੀ ਪੱਖੀ ਗਿੱਲੀ ਕਰਕੇ ਦਰਦਾ ਹਵਾ। ਸਹੀ ਇਹਦੇ ਗੱਲ ਬੰਦੇ ਇੱਕੋ ਬੰਦੇ ਦੇ ਘਰ ਏਸੀ ਲੱਗਾ, ਸ਼ਾਪਰ ਲੈ ਕੇ ਚਲਾ ਜਾਂਦਾ ਉਹਦੇ ਰਹਿ ਕਰਕੇ ਨਾ, ਭਾਜੀ ਥੋੜੀ ਠੰਡੀ ਹਵਾ ਪਾ ਦੇ, ਤੇ ਠੰਡੀ ਹਵਾ ਪਾ ਕੇ ਉਹਨੂੰ ਉੱਤੋਂ ਕਰਕੇ ਨਾ ਘਰ ਜਾ ਕੇ ਤੇ ਬੁੱਢੀ ਦੇ ਮੂੰਹ ਤੇ ਆ ਕਰਦਾ, ਕਹਿੰਦਾ ਕੈਸਾ, ਕਹਿੰਦੀ ਵਾਹ ਵਾਹ ਸਰਤਾਜ ਬੜਾ ਮਜ਼ਾ ਆਇਆ ਨਾ। ਇੱਕ ਹੀ ਏਸੀ ਇਹਦੇ ਮਹੱਲੇ 'ਚ ਉਸਤਾਦ ਜੀ ਲੱਗਾ ਵਾ, ਸ਼ਾਮ ਨੂੰ ਉਹਦੇ ਘਰ ਜਿਵੇਂ ਪਿੰਡ 'ਚ ਟੀਵੀ ਵਾਲੇ ਘਰ ਨਹੀਂ ਇਕੱਠੇ ਹੁੰਦੇ, ਸਾਰੀ ਦਿਹਾੜੀ ਲਈ ਫਿਰਦੇ ਆ ਇਹਨਾਂ ਨੇ, ਪਤਾ ਨਹੀਂ ਕੀ ਸਮਝਿਆ, ਇੱਕੋ ਬੰਦੇ ਨੇ ਘਰ ਏਸੀ ਲਾਇਆ, ਤੇ ਉਹ ਮਹੱਲੇ 'ਚ ਮਤਲਬ ਨਾਜ਼ਮ ਤੋਂ ਵੀ ਜ਼ਿਆਦਾ ਉਹਦੀ ਵੈਲਿਊ। ਉਹਨੂੰ ਪੁੱਛ ਕੇ ਬੱਚਿਆਂ ਦੇ ਰਿਸ਼ਤੇ ਕਰ ਰਹੇ ਆ। ਹਾਂਜੀ ਉਹਦੇ ਕੰਧ ਦੇ ਬਾਹਰ ਵਾਲੀ ਸਾਈਡ ਤੋਂ ਵੀ ਠੰਡ ਲਈ ਜਾਊਗੀ, ਪਰ ਠੰਡੀ ਉਹ ਏਸੀ ਵਾਲੇ ਬੰਦੇ ਦੀ ਤਸਵੀਰ ਇਹਨਾਂ ਨੇ ਮੁਰਸ਼ਦ ਤੋਂ ਵੀ ਉੱਚੇ ਕਰਕੇ ਲਾਈ ਹੋਈ ਹੈ। ਇਹਨਾਂ ਦਾ ਭਾਜੀ ਕਿਸੇ ਦਾ ਵੀ ਰਿਸ਼ਤਾ ਹੋਵੇ ਨਾ ਮਹੱਲੇ 'ਚ, ਤੇ ਉਹਨੂੰ ਸਿਰਫ ਇਹ ਦੱਸ ਦੇ ਕਿ ਅਸੀਂ ਉਸ ਮਹੱਲੇ 'ਚੋਂ ਆਏ ਜਿੱਥੇ ਏਸੀ ਲੱਗਾ, ਉਹ ਕਹਿੰਦੇ ਓਕੇ ਸਾਡੇ ਵੱਲੋਂ ਹਾਂ ਵਾ। ਜਿਹਦੇ ਤੇ ਨਾਲ ਏਸੀ ਲੱਗਾ ਉਹ ਬੰਦੇ ਨੂੰ ਮਿਲ ਗਿਆ ਵੀ ਠੰਡੀਆਂ ਛਾਵਾਂ ਵਾਲਿਆ। ਹਾਂ ਹਾਜੀ ਇਹਦੇ ਮਹੱਲੇ 'ਚ ਏਸੀ ਤੇ ਨਹੀਂ ਕਹਿੰਦੇ, ਉਹ ਕਹਿੰਦੇ ਉਹ ਠੰਡ ਵਾਲੀ ਕੰਧ ਲਾਈ ਹੁੰਦਾ। ਇਹ ਵੀ ਕਹਿੰਦੇ ਵੀ ਠੰਡ ਵਾਲੀ ਕੰਧ ਨਾਲ ਮਰੀਜ਼ ਇਹ ਪਾਉਂਦੇ ਆ ਹਨਾ। ਹਾਜੀ ਇਹਨੇ ਏਡਾ ਸਸਤਾ ਏਸੀ ਲਵਾ ਲਿਆ, ਉਹਦਾ ਰਿਮੋਟ ਨਹੀਂ ਸੀ, ਉਹਨੂੰ ਪੱਖੇ ਵਾਂਗੂ ਡੀਮਟ ਲੱਗਾ। ਉਹ ਪੁਰਾਣੇ ਏਸੀ ਸੀਗੇ, ਹੁੰਦਾ ਸੀ ਇਦਾਂ ਹੀ ਯਾਰ। ਉਹਨੂੰ ਫੇਰਵਾ ਕਰਨਾ ਹੁੰਦਾ ਸੀ, ਪਿੱਛੇ ਮੁੱਕੀ ਮਾਰਨੀ ਪੈਂਦੀ। ਨਹੀਂ ਉਹ ਜਿਹੜੇ ਵਿੰਡੋ ਏਸੀ ਉਹਨਾਂ ਦੇ ਅੱਗੇ ਬਟਨ ਲੱਗੇ ਲੱਗਾ ਹੁੰਦਾ ਸੀ। ਤੇਜ਼ ਆ ਰੇਟ ਕੜਕ ਕੜਕ, ਓਏ ਉਹ ਕੀ ਏਸੀ ਹੁੰਦੇ ਸੀ, 에ਅਰ ਕੰਡੀਸ਼ਨਰ। ਓਏ ਹੋਏ ਹੋਏ, ਨੈਸ਼ਨਲ ਦੇ ਨਹੀਂ, ਉਹ ਜਨਰਲ ਸਾਹਿਬ ਇੱਕ ਕੰਪਨੀ ਸੀ ਕੀ ਆ? ਸਾਈਬਰੋ,
ਸੈਬਰੋ, ਹਾਂਜੀ ਸੈਬਰੋ, ਉਹਦੇ ਵੀ ਬੜੇ ਸੀ ਉਸਤਾਦ ਜੀ। ਇਹ ਫਰਿੱਜਾਂ ਆਉਂਦੀਆਂ ਸੀ ਇਟਲੀ ਦੀ ਫਰਿੱਜ, ਹਾਂਜੀ ਹਾਂਜੀ ਜਰਮਨੀ ਦੀਆਂ ਚੀਜ਼ਾਂ, ਓਏ ਫਾਈਨਲ। ਹੁਣ ਏਸੀ ਤਾਂ ਦੱਸੋ ਵੀ ਲਾਵਾਂ, ਲਾ ਤੁਸੀਂ ਲਾ ਕੇ ਦਿਓ ਨਾ। ਲਾ ਲੈਣਾ ਮੈਂ ਲੈ 40-50 ਹਜ਼ਾਰ ਚ ਕੀ ਮਾੜਾ। 50,000 ਰੁਪਏ ਚ ਨਹੀਂ, ਲੱਖ ਸਵਾ ਲੱਖ ਰੁਪਏ ਦਾ ਏਸੀ ਆ ਉਹਨਾਂ ਨੇ। ਤੂੰ ਉਸਤਾਦ ਜੀ ਦੇਖੋ, ਇਹਨਾਂ ਦੀ ਛੋਟੀਆਂ ਗੱਲਾਂ, ਮੇਰਾ ਸਟੈਂਡਰਡ ਹੋਰ ਆ, ਲਿਵਿੰਗ ਸਟਾਈਲ ਵੀ ਹੋਰ ਆ। 1 ਮਹੀਨੇ ਦਾ ਮੈਨੂੰ ਹੋਲੀਡੇ ਪੈਕੇਜ ਦਿਓ। ਕਹਿੰਦਾ ਲਿਵਿੰਗ ਸਟਾਈਲ ਹੋ। ਓਏ ਹੋਲੀਡੇ ਜ਼ਰਾ। ਜੀ ਮਿੱਠੇ ਨੇ ਆਪਣੇ ਕਮਰੇ 'ਚ ਏਸੀ ਲਵਾਇਆ, ਮੈਂ ਫੇਰ ਏਸੀ ਇਹਦੇ ਕਮਰੇ 'ਚ ਕੰਧਾਂ ਜਿੰਨੀਆਂ ਚੀਤਾਂ ਵਾ, ਉਹ ਨਾਲ ਦੇ ਵੀ ਠੰਡ ਲੈ ਇਹ ਗਰਮੀ 'ਚ ਬਣ ਗਏ। ਉਹਨਾਂ ਨੇ ਉਧਰ ਨਾ ਉਹਨਾਂ ਨੇ ਕੰਧ ਦੇ ਨਾਲ ਮੋਰਾ ਕੱਢ ਕੇ ਨਾ ਇੱਟ ਪੱਖਾ ਲਾਇਆ, ਇਹਨੂੰ ਉਧਰੋਂ ਖਿੱਚੀ ਜਾ ਰਿਹਾ ਤਾਰੀ। ਇਹ ਕਹਿ ਰਿਹਾ ਯਾਰ ਇਹ ਟ੍ਰਿਪ ਨਹੀਂ ਕਰ ਰਿਹਾ। ਮੇਰਾ ਲਿਵਿੰਗ ਸਟਾਈਲ ਹੋ ਰਿਹਾ, ਇੱਕ ਕਲਮ ਚਿੱਟੀ ਆ ਤੇ ਇੱਕ ਕਾਲੀ ਆ। ਆਹੋ, ਉਹ ਇੱਥੇ ਆ ਕੇ ਮੱਤ ਵੱਜ ਗਈ ਨਾ ਗਰਮੀ ਚ ਟੈਂਪਰੇਚਰ ਨਾਲ ਸਾਜ। ਉਹ ਇੱਥੇ ਏਸੀ ਲੱਗੇ, ਹਰਸ਼ਾ ਲੱਗੀ, ਰੌਣਕ, ਇੱਥੇ ਕਾਹਦੀ ਮੱਤ ਵੱਜ ਗਈ ਯਾਰ ਇਹਨਾਂ ਨੇ ਏਸੀ ਲਾਇਆ ਤੇ ਪਰਲੇ ਵਾਲਿਆਂ ਨੇ ਨਾ 2 ਇੱਟਾਂ ਕੱਢ ਕੇ ਨਾ ਉਧਰੋਂ ਛੋਟਾ ਐਗਜ਼ਾਸਟ ਲਾਤਾ ਤੇ ਉਹ ਉਧਰੋਂ ਖਿੱਚ ਰਿਹਾ। ਤੇ ਇਹਨਾਂ ਨੇ ਕਿਤੇ ਏਸੀ ਨਹੀਂ ਕੋਈ ਕੂਲਿੰਗ ਆਈ ਤੇ ਉਹ ਇਹਨਾਂ ਦੇ ਘਰ ਆ ਕਹਿੰਦੇ ਸੀ ਬੂਹਾ ਖੜਕਾ ਕੇ, ਬਾਜੀ ਅੰਮੀ ਕਹਿੰਦੀ ਏਸੀ ਤੇਜ਼ ਕਰਨਾ ਥੋੜਾ। ਸਾਰਾ ਫਾਇਦਾ ਉਹੀ ਦੇ। ਆਹੋ, ਫੜ ਲਿਆ ਉਹਨਾਂ ਨੂੰ ਏਸੀ ਦੀ ਕੂਲਿੰਗ ਚੋਰੀ ਕਰਦੇ, ਤੇ ਦੂਸਰਾ ਮੋਰਾ ਕੱਢ ਕੇ ਉਧਰੋਂ ਚੁੱਲ੍ਹੇ ਦਾ ਪੈਪ ਲਾ ਕੇ ਅੱਗ ਬਾਲੀ। ਆਹੋ, ਕੀ ਲੈ ਫੜ। ਇਹਨੇ ਏਸੀ ਲਵਾ ਲਿਆ ਟਨ ਦਾ। ਇੱਕ ਬੰਦਾ ਨੂੰ ਕਹਿੰਦਾ ਤੁਸੀਂ ਏਸੀ ਲਵਾਇਆ ਕਿਹੜਾ? ਇਹਨੇ ਕਿਹਾ ਟਨ ਦਾ। ਕਹਿੰਦਾ ਬਸ ਫਿਰ ਇਹ ਟਨ ਸਨ ਚ ਹੀ ਰਹਿਣ ਦੀ ਗੱਲ। ਨਹੀਂ ਹੁਣ ਫਿਰ ਲਾ ਲਈਏ ਉਸਤਾਦ ਜੀ। ਨਹੀਂ ਲਾ ਸਹੀ ਗੱਲ ਆ। ਪੈਸੇ ਦੱਸ ਕਿੱਦਾਂ ਦੇਗਾ ਤੇ ਕਿੰਨੇ ਦੇਗਾ? ਜਿੱਦਾਂ ਤੁਹਾਡਾ ਦਿਲ ਕਰੇਗਾ। ਭਾਜੀ ਪਿਛਲੇ ਸਾਲ ਮੈਂ ਲਵਾਇਆ ਸੀ, ਡੱਬਾ ਪੈਕ ਅੰਦਰ ਪਿਆ ਸੀ, ਦੇਖਿਆ ਨਾ ਪਿਆ ਰਿਹਾ। ਸਾਹਮਣੇ ਦੀ ਗੱਲਾਂ ਉਸਤਾਦ ਜੀ। ਤੇ ਆ ਦੂਜੇ ਸੀਜ਼ਨ ਹਾਲੇ ਹਫਤਾ ਹੋਇਆ ਲਾਇਆ। ਨਹੀਂ ਹਫਤੇ 'ਚ ਮਸਲਾ 5 ਵਾਰੀ ਕਾਰੀਗਰ ਦੇਖ ਵੀ ਤੇ ਗਿਆ ਨਾ। ਨਹੀਂ ਉਹਦੀ ਵਜ੍ਹਾ ਇਹ ਸੀ, ਉਹਨੂੰ ਮੈਂ ਕਿਹਾ ਸੀ ਕਿ ਯਾਰ ਇਹਦੀ ਕੂਲਿੰਗ ਗੈਸ ਚੈੱਕ ਕਰ ਲੈ ਇੱਕ ਵਾਰੀ। ਠੀਕ ਆ ਜੀ, ਉਹਨੇ ਚੈੱਕ ਕੀਤੀ। ਉਹਨੇ ਕਿਹਾ ਭੈਣ ਜਿੱਥੇ ਤੁਸੀਂ ਇਹਦਾ ਆਊਟਰ ਰੱਖਿਆ ਨਾ ਉਹ ਬਿਲਕੁਲ ਉੱਤੋਂ ਵੀ ਬੰਦ ਆ, ਸਾਈਡਾਂ ਵੀ ਉਹਦੀਆਂ ਬੰਦ ਆ, ਇਹਨੂੰ ਕਿਸੇ ਪਾਸੇ ਹਵਾ ਨਹੀਂ ਮਿਲ ਰਹੀ। ਖੁੱਲੀ ਜਗ੍ਹਾ ਤੇ ਕੂਲਿੰਗ ਇਹਦੀ ਸਹੀ ਆ, ਗੈਸ ਇਹਦੀ ਪੂਰੀ ਆ, ਇਹਨੂੰ ਹਵਾ ਨਹੀਂ ਮਿਲ ਰਹੀ। ਫਿਰ ਮੈਂ ਕੱਲ ਇਹਨਾਂ ਨੂੰ ਬੁਲਾ ਕੇ ਉਹਦੇ ਲਾਗੋਂ ਫਟੀਆਂ ਸਾਈਡ ਤੇ ਕੀਤੀਆਂ, ਲੇਕਿਨ ਉਹ ਭੈਣ ਉਹ ਨਹੀਂ ਉਹ ਚੱਲਦਾ। ਇਹੀ ਆਊਟਰ ਤੁਸੀਂ ਥੋੜਾ ਜਿਹਾ ਬਾਹਰ, ਉਹਨੇ ਹਵਾ ਲੈਣੀ ਵੀ ਤੇ ਨਾ ਕਿਤੋਂ। ਕੰਧ ਤੇ ਲਵਾ ਲਓ ਆਪਣੇ ਬਾਹਰ ਕੰਧ ਤੇ। ਜੀ ਓਕੇ ਲਵਾ। ਛੱਤ ਤੇ ਰਹਾ ਲਓ, ਕੰਧ ਤੇ ਕਿ ਲਵਾਉਣਾ? ਛੱਤ ਤੇ ਰਹਾ ਲਓ, ਬਾਹਰ ਲਵਾ ਲਾ। ਉਹ ਤੈਨੂੰ ਏਸੀ ਵਾਲੇ ਦੱਸ ਦੇਗਾ ਕਿ ਭੈਣ ਇੱਥੇ ਤੁਸੀਂ ਲਵਾ। ਇਹ ਦੇ ਹੁਣ ਇਹ ਲੱਗਾ ਨਾ, ਇਹਦਾ ਆਊਟਰ ਉੱਤੇ ਪਿਆ। ਕੈਸੀ ਇਹਦੀ ਕੂਲਿੰਗ ਆ? ਠੀਕ ਹੈ, ਨਾਰਮਲ ਹੀ ਹੈ ਨਾ, ਠੀਕ ਹੈ ਬਸ। ਜਗ੍ਹਾ ਵੱਡੀ ਨਾ ਇਹ ਜ਼ਰਾ। ਹਾਂ, ਉੱਤੋਂ ਭੈਣ ਇਹਦੀ ਜਗ੍ਹਾ ਦੇਖੋ ਕਿੰਨੀ। ਉਹ ਤੂੰ ਲੈ ਜਾ ਉਸਤਾਦ ਜੀ, ਤੂੰ ਕਿਹੜਾ ਐਡਵਾਂਸ ਪੈਸੇ ਦੇਣੇ ਆ ਸਾਰੇ ਵੀ ਜਿਹੜਾ ਤੈਨੂੰ ਕੋਈ ਚੱਲਿਆ ਨਹੀਂ। ਤੂੰ ਲੈ ਜਾ ਲਵਾ, ਉਹਦੇ ਸਿਰਫ ਪਰਹੇਜ਼ ਨੇ। ਕੀ ਪਰਹੇਜ਼ ਉਹਦੇ ਨੇ ਕਿ ਏਸੀ ਲਵਾ ਲਾ, ਸਾਰਾ ਕੁਝ ਕਰਾ ਲਾ, ਉਹਦੇ ਕਨੈਕਸ਼ਨ ਨਹੀਂ ਕਰਾਉਣੇ ਵਾਪਡਾ ਦੇ ਨਾਲ। ਅੱਛਾ, ਹਾਂ ਚਲਾਉਣਾ ਵੀ ਨਹੀਂ। ਏਸੀ ਦੀ ਬੈਕ ਸਾਈਡ ਤੇ ਤੂੰ ਇੱਕ ਮੋਰਾ ਕੱਢ ਲੈਣਾ, ਉਧਰ ਇੱਕ ਪੱਖੀ ਫੜ ਕੇ ਹੱਥ ਫੜ ਕੇ ਏਸੀ ਦੇ ਉੱਤੋਂ ਇੰਨੇ ਕਰੀ ਜਾਣਾ ਸਾਰਾ। ਤੇ ਉਹਨੇ ਕਹਿਣਾ ਯਾਰ ਏਸੀ ਤੇਜ਼ ਕਰਕੇ ਆ, ਤੇ ਬੰਦੇ ਨੇ ਪਿੱਛੋਂ ਜਾ ਕੇ ਨਾ ਤੇ ਇਹਨੇ ਇੱਕ ਛਿੱਤਰ ਮਾਰਿਆ ਕਰਨਾ, ਠੱਪ ਤੇ ਇਹਨਾਂ ਕੋ ਤੇਜ਼ ਹੋ ਜਾਏਗਾ। ਯਾਰ ਏਸੀ ਦੇ ਉੱਤੋਂ ਹੱਥ ਨਿਕਲਿਆ। ਏਸੀ ਦੇ ਉੱਤੋਂ ਹੱਥ ਨਿਕਲ ਕੇ ਪੱਖੀ ਇੰਜ ਕਰ ਰਹੀ। ਨਹੀਂ ਉਸਤਾਦ ਜੀ ਫਿਰ ਕੀ ਦੱਸੋ ਯਾਰ, ਲਿਵਿੰਗ ਲਈ ਜਿਹੜੇ ਕਿਰਾਇਆ ਯਾਰ। ਸੋਹਣਿਆ, ਮੈਨੂੰ ਏਸੀ ਨਹੀਂ ਚਾਹੀਦੇ। ਮੇਰੇ ਸਾਡੇ ਘਰ ਤੇ ਹਰ ਕਮਰੇ 'ਚ ਉਹ ਖਲੋਤਾ ਬਾਰੀ ਵਾਲਾ ਏਸੀ ਲੱਗਾ ਉਸਤਾਦ ਜੀ। ਕਿਹਦਾ ਬਾਰੀ ਵਾਲਾ ਕਹਿੰਦਾ ਮੇਰੇ ਘਰ ਤਾਂ ਬਾਰੀ ਵਾਲਾ ਏਸੀ ਰੱਖੋ। ਮੈਂ ਕਿਹਾ ਤੇ ਕੁੱਪੜ ਨੂੰ ਬੁਲਾ ਲੈਣਾ, ਕੋਈ ਤੂੰ ਫੁੱਕਾ ਮਾਰ ਜਾ। ਅੱਛਾ, ਇਸ ਵੱਲੋਂ ਕਾਲੂ ਫਾਈਨਲ ਆ। ਆਹੋ ਉਸ ਟਾਈਮ ਇਹ ਨਹੀਂ ਜਿਹੜਾ ਇਹ ਟਰੈਕ ਹੈ ਨਾ ਕਿ ਕਹਿੰਦਾ ਕਿ ਇਦਾਂ ਤੇ ਮੈਂ ਘਰ ਗਿਆ ਤੇ ਇਦਾਂ ਕੀਤਾ, ਉਹ ਕਾਲੂ ਫਾਈਨਲ ਐ ਇਸ ਗੱਲ। ਉਹ ਹੋਵੇ ਵੀ ਤੂੰ ਕਹਿ ਤਾਇਆ ਬਾਰੀ ਸੀਗਾ, ਉਹ ਖਲੋਤਾ ਸੀਗਾ। ਕਹਿੰਦਾ ਤਾਏ ਨੂੰ ਬਾਰਿਸ਼ ਖਿਲਾ ਰਿਹਾ ਤਾਂ ਫੂਕਾ ਮਾਰਨ ਦਿਆ। ਮੂੰਹ ਚ ਉਹਨੇ ਬਰਫ਼ ਦੀਆਂ ਡਲੀਆਂ ਰੱਖੀਆਂ। ਪਰਹੇਜ਼ ਉਹਦੇ ਸੁਣ ਲਾ। ਹਾਂਜੀ, ਕਨੈਕਸ਼ਨ ਉਹਦਾ ਕਰਾ ਲਾ, ਅੱਛਾ ਜੀ। ਉਹਦੇ ਨਾਲ ਉਹ ਲਵਾ ਲੈਣਾ ਸਾਰਾ ਕੁਝ। ਰਿਮੋਟ ਉਹਦੇ ਚ, ਰਿਮੋਟ ਨਾਲ ਨਹੀਂ ਉਹਨੂੰ ਚਲਾਉਣਾ। ਹਾਂਜੀ, ਉਹਨੂੰ ਮੈਂ ਇੱਕ ਸੈਟਿੰਗ ਕਰ ਦਿਆਂਗਾ, ਬਸ ਉਸ ਤੋਂ ਬਾਅਦ ਰਿਮੋਟ ਮੇਰੇ ਕੋਲ ਰਹੇਗਾ। ਇਹ ਕੀ ਹੋਇਆ? ਹਾਂਜੀ, ਇਹ ਨਹੀਂ ਕਿ ਵੀ ਤੁਸੀਂ ਉਹਨੂੰ ਜਦੋਂ ਮਰਜ਼ੀ ਥੱਲੇ ਕਰ ਲਓ, ਉੱਤੇ ਕਰ ਲਓ, ਇੰਜ ਨਹੀਂ ਹੋਣਾ। ਨਹੀਂ, ਕਿਉਂਕਿ ਜਦੋਂ ਏਸੀ ਲੱਗ ਜਾਂਦਾ ਨਾ ਫਿਰ ਬੰਦੇ ਸ਼ੋਖੇ ਹੋ ਜਾਂਦੇ। ਕਿਉਂਕਿ ਉਹਨੇ ਨਹੀਂ 16 ਦੇ 24 ਦਾ ਕਰਨਾ। 16 ਨਹੀਂ, 26 26 ਤੇ ਠੀਕ ਆ। 26 ਟੈਂਪਰੇਚਰ ਜਿਹੜਾ ਨਾ 26 ਉਹ ਬਹੁਤ ਮੁਨਾਸਬ ਆ। 26 ਤੇ ਆਉਂਦਾ ਹੀ ਨਹੀਂ ਏਸੀ। 26 ਤੇ ਆ ਜੇ ਨਾ 25 26 ਤੇ ਬਹੁਤ ਬਿਹਤਰੀਨ ਕੂਲਿੰਗ ਹੁੰਦੀ ਠੀਕ ਹੈ। ਟੈਂਪਰੇਚਰ 25 ਹੋ ਜਾਏ 26 ਹੋ ਜਾਏ। ਤੁਸੀਂ ਇੰਦਾ ਠੱਕਿਆ ਏਸੀ ਲਵਾਇਆ ਮਿੱਠੇ ਨੇ, ਉਹਦੇ ਤੇ FM ਦੀ ਚੱਲ ਪੈਂਦਾ। ਮਰੇ ਉਹ ਥੱਕਿਆ ਹੁੰਦਾ ਵਾ। ਭਾਜੀ ਉਹ ਵਰਸਟਾਈਲ ਹੈਗਾ ਵਾ, ਟੱਚ ਵਾਲੇ ਏਸੀ ਆ ਗਏ, ਤੈਨੂੰ ਪਤਾ ਨਹੀਂ ਵੇਚਦਾ ਤੇ ਆ। ਤੁਸੀਂ ਵਾਲੇ ਪੱਖੀ ਉਹੀ ਹਿਸਾਬ ਆ। ਇਹਦਾ ਛੋਟਾ ਭਰਾ ਆਇਆ ਸਾਈਕਲ ਲੈ ਕੇ, ਫ੍ਰਿਜ ਦਾ ਬੂਹਾ ਖੋਲ ਕੇ ਵਿੱਚ ਵੜਿਆ ਤੇ ਮੈਂ ਵੇਖਿਆ ਉਹ ਗਲੀ ਸੀ ਉਹਦੀ ਪਰਲੀ ਸਾਈਡ ਤੋਂ। ਨਹੀਂ ਉਸਤਾਦ ਜੀ, ਰਿਮੋਟ ਅਸੀਂ ਲੁਕੋ ਦਿਆਂਗੇ, ਰਿਮੋਟ ਕੱਢਾਂਗੇ ਹੀ ਨਹੀਂ। ਸਹੀ ਨਹੀਂ, ਆਰਾਮ ਨਾਲ 26 ਤੇ ਟਾਈਮ ਹੈਗਾ ਏਸੀ ਚਲਾਉਣ ਦਾ ਕਿ ਤੁਸੀਂ ਰਾਤ ਨੂੰ ਚਲਾਓ 11-12 ਵਜੇ ਜਦੋਂ ਸੌਣਾ।
ਸਵੇਰ ਬੰਦ ਕਰ ਦਿਓ, ਸਵੇਰ ਸ਼ਾਮ ਨੂੰ ਅੰਮੀ ਦੇ ਕਮਰੇ 'ਚ ਲੱਗਾ, ਜਦੋਂ ਅੰਮੀ ਬੈਠੀ ਉਹਦਾ ਦਿਲ, ਨਾਲੇ ਤੁਹਾਡਾ ਕਮਰਾ ਉੱਤੋਂ ਆ ਛੱਤਿਆ। ਹਾਂਜੀ ਛੱਤੇ ਆ। ਇੱਕ ਹੋਰ ਕੰਮ ਹੁੰਦਾ, ਏਸੀ ਨੇ ਜਦੋਂ ਲੱਗਣਾ ਨਾ, ਉਹਨੇ 2-3 ਦਿਨ ਲੈਣੇ ਨੇ, ਉਹਨੇ ਕੰਧਾਂ ਕੁੰਧਾਂ ਸਾਰੀਆਂ ਠੰਡੀਆਂ ਕਰ ਲੈਣੀਆਂ। ਉਸ ਤੋਂ ਬਾਅਦ ਕੱਲੇ ਪੱਖੇ ਨੇ ਵੀ ਨਾ ਹਲਕੀ ਹਲਕੀ ਫੀਲ ਠੰਡੀ ਦੇਣੀ। ਜਿਹੜੇ ਉੱਤੇ ਛੱਤ ਨਹੀਂ ਨਾ ਹੁੰਦੀ, ਉੱਪਰ ਨਹੀਂ ਕੰਸਟਰਕਸ਼ਨ ਹੋਈ ਹੁੰਦੀ, ਸਾਦਾ ਹੀ ਸਾਦਾ ਹੁੰਦਾ, ਉਹ ਏਸੀ ਬੰਦ ਕਰੋ, ਧੁੱਪ ਪੈਂਦੀ ਉਦੋਂ ਫਿਰ ਕਮਰੇ ਨੂੰ ਖਾ ਲੈਂਦਾ। ਇਹਦਾ ਹਿਸਾਬ ਹੁੰਦਾ। ਤੇਰੇ ਕਮਰੇ 'ਚ ਟਨ ਦਾ ਏਸੀ ਬਹੁਤ ਆ, ਲੱਖ ਰੁਪਏ 'ਚ ਕੀ ਮਾੜਾ ਪਾਗਲ ਜੀ। ਸਹੀ ਗੱਲ। ਲੱਖ ਰੁਪਇਆ ਕਹਤਾ ਯਾਰ, 60-70 ਹਜ਼ਾਰ ਦਾ ਤਾਂ ਬਾਜ਼ਾਰੋਂ ਮਿਲਣਾ ਨਵਾਂ ਹੈ ਵੀ। ਕਿਹੜਾ ਇਹ 2 ਸਾਲ ਚੱਲਿਆ ਹੋਇਆ ਵਾ। ਉਹ 60-70 ਹਜ਼ਾਰ ਦਾ ਕੂਲਰ ਨਹੀਂ ਮਿਲਦਾ ਚੰਗਾ। ਹਾਂਜੀ 50,000 ਰੁਪਏ ਦਾ ਚੰਗਾ ਕੂਲਰ ਬਣਦਾ ਚਿਖਾਂ ਵਾਲਾ। ਉਹਦੀ ਤਾਂ ਇੱਕ ਮਿਸਾਲ 'ਚ ਗੈਸ ਮੁੱਕੀ ਪਈ ਤੇ ਔਰ ਉਹਦੀ ਜਿਹੜੀ ਮੋਟਰ ਹੈ ਨਾ, ਉਹ ਇਨਵਰਟਰ ਨਾਲੋਂ ਬਹੁਤਾ ਕਰੰਟ ਖਿੱਚਦੀ ਆ ਜ਼ਿਆਦਾ ਬਿੱਲ ਆਉਂਦਾ ਜੀ। ਤੇ ਅਸੀਂ ਤਾਂ ਕੂਲਰ ਨਹੀਂ ਲਿਆ, ਸਾਨੂੰ ਪਤਾ ਕੂਲਰ ਨੇ ਪਹਿਲੇ ਮਹੀਨੇ ਹੀ ਕਮਾਤਾ ਸੀ। ਉਹ ਤੁਹਾਡੇ ਪਰੀਆਂ ਲੱਗੀਆਂ ਉੱਥੇ ਹਾਂਜੀ ਸਾਜੀ ਵੱਡੀ ਲੂਮਾਂ 'ਚ? ਓਏ ਉਹ ਲੂਮਾਂ ਦੇਖੀ ਕਦੀ ਪਰੀ ਲੂਮ 'ਚ ਲੱਗੀ ਹੁੰਦੀ ਹੈ ਨਾਜ਼ਰੀਨ ਨੇ? ਪੁਰਾਣੀ ਸਾਜੀ ਨਿੱਕੀ ਜਿਹੀ ਉਸਤਾਦ ਜੀ, ਉਹਦੇ ਪਿੱਛੇ ਜਿਹੜਾ ਬਣਿਆ ਹੁੰਦਾ ਨਾ, ਉਹ ਇੱਟਾਂ ਦਾ ਬਣਿਆ ਹੁੰਦਾ ਕੂਲਰ ਵੀ। ਉਹਦੇ 'ਚ ਹੁੰਦਾ ਪਾਣੀ, ਇੱਟ ਠੰਡੀ ਹੁੰਦੀ ਆ, ਉੱਤੋਂ ਉਹਦੀ ਸਪੀਡ ਪਰੀ ਦੀ, ਉਹਨੂੰ ਪਰੀ ਕਹਿੰਦੇ, 2 ਪਾਰ ਹੁੰਦੇ ਉਹਦੇ, ਪੂਰੇ ਖਾਤੇ 'ਚ ਉਹਨੇ ਤਬਾਹੀ ਫੇਰੀ ਹੁੰਦੀ ਕੋਨੇ। ਸਹੀ ਗੱਲ। ਉਹ ਇਸ ਨੁੱਕਰ ਤੋਂ ਅਗਲੀ ਨੁੱਕਰ ਓਏ ਤੱਕ ਹੋਏ ਆਵਾਜ਼ ਆਉਂਦੀ। ਬਹੁਤ ਸਪੀਡੀ ਕੰਮ ਹੁੰਦਾ। ਉਹੀ ਉਸਤਾਦ ਜੀ ਬਾਰੀ ਦਾ ਵੀ ਉਹੀ ਹਿਸਾਬ ਆ। ਪਰੀਆਂ ਲੈਦਾ ਤੁਹਾਨੂੰ ਉਹ ਜਿਹੜੀਆਂ ਉਹਨਾਂ ਕੋਲ ਆਪ ਹੈ ਉਹ। ਪਰੀਆਂ ਉਹ ਨਾਂਗਾ ਲੈ ਗਈ। ਚਲੋ ਮੈਂ ਗੁੱਸੇ ਨਾਲ ਭਰੀਆਂ ਲੈਦਾ। ਸਾਜੀ ਇਹਨਾਂ ਨੇ ਘਰ ਲਵਾਈ ਭਰੀ, ਉਹ ਇੰਨੀ ਸਪੀਡ ਨਾਲ ਹਵਾ ਮਾਰਦੀ ਸੀ ਭਰੀ, ਉੱਪਰੋਂ ਨੇ ਕੋਹਣੀਆਂ ਤੇ ਆ ਗਏ, ਕਹਿੰਦੇ ਉੱਤੇ ਹਵਾ। ਆ ਪਰੀ ਬੰਦ ਕਰੋ। ਪਰੀ ਮੈਂ ਨਾਨਕਾਂ ਨੂੰ ਲੈ ਗਈ ਚੱਕ ਕੇ ਪਰੀਆਂ। ਹਾਂ ਨਹੀਂ ਤੇਰੇ ਘਰ ਦਾ ਮੈਂ ਸਿਰਫ ਮਿਸਤਰੀ ਭੇਜਾਂਗਾ, ਉਹ ਤੇਰੇ ਪਹਿਲੇ ਮੋਰਾ ਟੈਪ ਕਰੇਗਾ, ਉਸ ਤੋਂ ਬਾਅਦ ਬਾਹਰ ਉਹਦੇ ਇੱਟਾਂ ਦਾ ਕੂਲਰ ਬਣਾਏਗਾ, ਉਹਦੇ ਅੰਦਰ ਫਿਰ ਉਹ ਪੈਪ ਲਾਏਗਾ, ਪਾਣੀ ਵਾਲਾ ਨਿਜ਼ਾਮ। ਤੂੰ ਰਾਤ ਨੂੰ ਸਿਰਫ ਇੱਟਾਂ ਗਿੱਲੀਆਂ ਕਰਨੀਆਂ ਨੇ ਤੇ ਤੂੰ ਅੰਦਰ ਹਵਾ ਚੈੱਕ ਕਰਨੀ। ਉਹ ਮਾਫੀ ਜਦੋਂ ਮੁੰਡਾ ਕਿਤੇ ਰੁਝਾਣਿਓ ਲੱਭੇ ਅਮਰੀਕ ਦੇ ਤੇ ਚੱਕ ਕੇ ਮਾਰੀ ਹੋਈ ਪਰੀ ਨੇ ਉੱਪਰ। ਏਡਾ ਵੀ ਨਹੀਂ ਹੁੰਦਾ ਨਹੀਂ ਲਾਜ਼ਮੀ ਨਹੀਂ ਉਹਦੇ ਕਿ ਪਰੀ ਲਾਉਣੀ ਆ, ਉਹਦੇ ਕਿ ਸਿੰਪਲ ਪੱਖਾ ਲਾ ਲਾ, 에ਅਰ ਕੂਲਰ ਵਾਲਾ ਪੱਖਾ ਲਾ ਲਾ। 16 ਲੂਮਾਂ ਦੀ ਲਾਈਨ ਹੁੰਦੀ, ਬੱਤੀਆਂ ਲੂਮਾਂ ਦੀ ਇਹਨਾਂ ਲਾਈਨ ਦੇ ਬੰਦੇ ਉਹਦੇ ਅੱਗੇ ਤੂੰ ਉਹ ਲਾ ਲਾ ਨਾ ਪੱਖਾ, ਪਰੀ ਨਾ ਲਾ। ਤੁਸੀਂ ਮੋਹਰਾ ਕਢਾ ਦਿਓ, ਮੋਹਰਾ ਕਢਾ ਕੇ ਪਿੱਛੇ ਇੱਟਾਂ ਦਾ ਉਹ ਬਣਵਾ ਕੇ ਵਿੱਚ ਉਹਦੇ ਮਸ਼ੀਨ ਰਖਾ ਲਾ ਜਿਹੜੀ ਪਾਣੀ ਸਿੱਟਦੀ ਆ, ਤੇ ਅੱਗੇ ਪੱਖਾ ਨਾਰਮਲ ਲਵਾ ਲਾ। ਤੇ ਏਸੀ ਯਾਰ ਉਹ ਏਸੀ ਨਾਲ ਜ਼ਿਆਦਾ ਠੰਡਾ ਹੋ ਜਾਣਾ ਉਸਤਾਦ ਜੀ। ਉਹ ਕੰਧ ਹੀ ਖਰਾਬ ਹੋ ਜਾਣੀ ਯਾਰ, ਐਡਾ ਲੋ ਜੀ ਮਿੱਠਾ ਜੀ, ਲੱਖ ਰੁਪਏ ਦਾ ਏਸੀ ਭਾਜੀ, ਤੇ 1.5 ਕਰਾ ਯਾਰ ਘੱਟ। 6 ਮਹੀਨਿਆਂ 'ਚ ਪੈਸੇ ਦੇ ਦੀ ਜਾ, ਫਿਰ ਨਹੀਂ ਹੋਣੇ 15,000 ਰੁਪਏ ਮਹੀਨਾ ਦੇ ਦੀ। ਉਸਤਾਦ ਜੀ ਜੇ ਇਦਾਂ ਇੰਸਟਾਲਮੈਂਟ ਟੈਪ ਨਾ, ਫਿਰ ਨਹੀਂ ਪੈਸੇ ਘੱਟ ਹੋਣੇ। 15,000 ਰੁਪਏ ਮਹੀਨਾ ਦੇ ਦੇਵੇ, ਮੁਖਤਲਫ 7 ਮਹੀਨਿਆਂ 'ਚ ਪੈਸੇ ਦੇ ਦੇ। ਉਹ 15 ਹੀ ਤਾਂ ਬਚਦਾ ਮੈਨੂੰ। ਓਏ ਯਾਰ ਤੈਨੂੰ ਤਾਂ ਸ਼ੁਕਰ ਕਰ 15। ਮਾਂ ਵਾਸਤੇ ਇੰਨਾ ਨਹੀਂ ਕਰ ਸਕਦਾ ਮੈਂ, ਮਾਂ ਵਾਸਤੇ ਕਿਸ਼ਤਾਂ ਤੇ ਦੇ ਰਿਹਾ। ਹਾਏ ਹਾਏ ਹਾਏ। ਹਾਲਾਂਕਿ ਉਸਤਾਦ ਜੀ ਇਹਨੂੰ ਜ਼ਿਆਦਾ ਹੋਣਾ ਚਾਹੀਦਾ ਹੈ। ਤੁਸੀਂ ਮਤਲਬ ਕਿ ਇੱਕ ਦੂਸਰੇ ਬੇਟੇ ਹੋ ਜਿਹੜੇ, ਯਾਨੀ ਕਿ ਅਖਲਾਕੀ ਤੌਰ ਤੇ ਤੂੰ ਰੀਅਲ ਬੱਚਾ। ਚਲੋ ਜੀ ਇੱਕ ਹੋਰ ਗੱਲ ਸੁਣ ਲਓ। ਲਓ ਜੀ ਅਗਲੀ ਸੁਣ ਲਓ ਗੱਲ। 2 ਲੱਖ ਦਾ ਏਸੀ ਦਿਆਂਗਾ, 10,000 ਰੁਪਏ ਤੇਰੀ ਤਨਖਾਹ ਵਧਾ ਦੇਣਾ, ਉਹੀ 10,000 ਕਟਾਈ ਜੀ। ਬੰਦ ਕਰ। ਤੂੰ ਏਸੀ ਤੇ ਦੇ 2 ਲੱਖ 'ਚ ਪੈਣ ਡਿਆ ਵਾ ਪਾਗਲਾ। ਓਏ ਤੂੰ ਬਰੇ 10 ਤੇਰੀ ਨਾ ਵਧੇ ਤੇ ਫਿਰ ਵੀ ਤੂੰ ਉਹਨੇ ਲੈ ਕੇ ਲੈਣੀ। 5 ਕੋਲੋਂ ਪੈਣਾ ਸੀ ਤਾਂ ਵੀ ਠੀਕ। ਦੇਖ ਆਫਰ ਦੇ ਕੈਸੀ ਹੈ। ਬੜੀ ਅੱਛੀ ਸਾਜੀ ਮਹੀਨੇ ਵਧਾ ਨਹੀਂ 10,000 ਤਨਖਾਹ ਵਧਾ ਦਿਆਂਗਾ, ਉਹੀ ਘਟਾ ਦੂੰ ਉਹੀ ਕਟਾਉਣੀ ਆ ਯਾਰ। ਉਹ ਹਿਸਾਬ ਆ ਕਿ ਤਨਖਾਹ ਉਹ ਜਿਹੜੀ ਮਿਲ ਰਹੀ ਲੈ ਕੇ ਘਰ ਜਾਣਾ, ਕੋਈ ਟੈਨਸ਼ਨ ਹੈ ਹੀ ਨਹੀਂ। ਤੂੰ ਲੈ ਲੈ। ਲੇਕਿਨ 2 ਸਾਲ ਵਾਸਤੇ ਫਿਰ ਵਧਣੀ ਨਹੀਂ ਬਾਜ। 2 ਸਾਲ ਨਹੀਂ 2 ਲੱਖ ਕਿੰਨੇ ਦਾ ਬਣਦਾ 20 ਮਹੀਨੇ? 12 ਮਹੀਨੇ 12 ਮਹੀਨੇ 18 ਮਹੀਨੇ। ਦੇਖ ਤੁਸੀਂ 18 ਮਹੀਨੇ ਤਨਖਾਹ ਵੀ ਨਹੀਂ ਬਦਲੀ ਤੇ 2 ਲੱਖ ਦਾ ਏਸੀ ਵੀ ਲੈ ਲਵਾਂ। ਤੁਸੀਂ ਭਾਜੀ ਮੇਰੀ ਤਨਖਾਹ 27 ਵਧਾਓ। ਤੁਸੀਂ ਤਨਖਾਹ ਮੇਰੀ ਭਾਈ 15,000 ਵਧਾ ਦਿਓ, ਮੈਂ ਕੱਲ ਨੂੰ ਏਸੀ ਉੱਥੋਂ ਮਾਰਕੀਟ ਤੋਂ ਚੱਕ ਲੂੰ, ਕਿਸ਼ਤਾਂ ਦੇ ਨਹੀਂ ਮਾਲਿਆਂ ਤੋਂ ਉੱਥੋਂ ਏਸੀ ਲੈ ਲਓ ਯਾਰ। ਚਲੋ ਜੀ ਡਨ। ਭਾਜੀ ਇੱਕ ਮਿੰਟ ਨਹੀਂ ਠਹਿਰ ਜਾਓ, ਡਨ ਹੋ ਗਿਆ। ਭਾਈ ਤੁਸੀਂ ਕੱਲ ਜਾ ਕੇ ਏਸੀ ਲਵਾਓ ਨਵਾਂ, ਮੈਨੂੰ ਵੀਡੀਓ ਭੇਜੋ, ਤੁਹਾਡੀ ਤਨਖਾਹ ਵਧਾ ਦੇਣ। ਮੇਰੀ ਗੱਲ ਸੁਣੋ ਨਾ, ਮੈਨੂੰ ਆਪ ਹੀ ਨੇ ਕਿਹਾ ਉਹਨੇ। ਮੈਨੂੰ ਇਹਦਾ ਤਜਰਬਾ ਨਹੀਂ ਹੈਗਾ ਇਹਨਾਂ ਚੀਜ਼ਾਂ ਦਾ। ਯਾਰ ਤੂੰ ਤਨਖਾਹ ਵਧਾਉਣ ਦਾ ਕਹਿੰਦੇ ਆ ਤੇ 15,000 ਕਹਿੰਦੇ ਆ, ਤੂੰ ਕਰਨ ਵਾਲੀ ਗੱਲ ਕਰ। 50,000 ਵਧਵਾ, 30,000 ਵਧਵਾ। ਨਹੀਂ ਕਦੀ 2 ਨੰਬਰ ਕੰਮ ਨਹੀਂ ਕੀਤਾ। ਮੈਂ ਯੈਸ ਨੋ ਵਾਲਾ ਬੰਦਾ ਵਾਂ। ਸਤਾਈ ਤੁਸੀਂ ਹਾਈ ਏਸੀ ਦਿਓ ਨਾ ਮੈਨੂੰ। ਲੈ ਲਾ। ਇਹ ਮੈਨੂੰ ਪਤਾ ਤੁਸੀਂ ਇੱਕ ਚੀਜ਼ ਅੱਛੀ ਲਿਆਉਣੀ ਹੈ, ਮੈਨੂੰ ਹੁਣ ਇਹਦਾ ਪਤਾ ਨਹੀਂ ਵੀ ਹੈਰ ਦਾ ਅੱਛਾ ਵਾ ਕਿ ਕਿਹੜਾ ਅੱਛਾ ਵਾ। ਨਹੀਂ ਏਸੀ ਸਾਰੇ ਇੱਕੋ ਜਿਹੇ ਹੀ ਹੁੰਦੇ ਨੇ। ਚਿੰਗੂ ਗਰੂਬਾ ਥੋੜਾ ਬਹੁਤ ਚਿੰਗਵਣ ਰੂਬਾ ਨਹੀਂ। ਇਹ ਜਿਹੜਾ ਏਸੀ ਲੱਗਾ ਭੈਣ ਸਾਡੀ ਬੈਠਕ 'ਚ ਲਾ ਕੇ ਕੂਲਿੰਗ ਚੈੱਕ ਕਰਾ ਕੇ ਬੰਦਾ ਆਏਗਾ, ਓਕੇ ਕਰਾ ਕੇ ਤੁਹਾਨੂੰ 2-3 ਦਿਨ 4 ਦਿਨ ਬਾਅਦ ਤੂੰ ਕਹੇਗਾ ਕਿ ਸਾਜੀ ਓਕੇ ਹੋ ਗਿਆ, ਹੁਣ ਅੱਜ ਤੋਂ ਬਾਅਦ ਇਹ ਮੇਰਾ ਹੋ ਗਿਆ। ਓਕੇ ਜੀ, ਹੁਣ ਇਹ ਚੱਲੇ ਨਾ ਚੱਲੇ ਮੇਰਾ ਹੋ ਗਿਆ। ਲਓ ਜੀ ਇਹੀ ਅਸੀਂ ਇਹਦੇ 60 ਤੇ ਦੇਣਾ। ਨਹੀਂ 60 ਨਹੀਂ ਬਣਦਾ। ਇੱਕ ਤੇ ਤੁਹਾਨੂੰ ਪੈਸੇ ਬੜੀ ਆਸਾਨੀ ਨਾਲ ਤੂੰ ਕਟਾਣੇ ਆ ਵਿੱਚੋਂ, ਜੇਬ ਚੋਂ, ਤੇ ਦੇਣੇ ਨਹੀਂ। ਨਕਦ ਹੋਵੇ ਨਾ ਫਿਰ ਅਸੀਂ ਗੱਲਬਾਤ ਕਰਦੇ ਸੋਹਣੇ ਲੱਗਦੇ ਕਿ ਭਾਜੀ ਘੱਟ ਕਰ ਲਓ, ਤੇਰੇ ਲਈ ਰਿਲੀਫ ਆ।
ਓਕੇ ਕਰ ਤੂੰ। ਸਦਕੇ ਜਾਵਾਂ ਯਾਰ। ਮਾਂ ਜੀ ਵਾਸਤੇ ਯਾਰ, ਮਾਂ ਜੀ ਵਾਸਤੇ ਪੈਸਾ ਯਾਰ ਮੈਂ ਦੇਖ ਮਾਂ ਜੀ ਵਾਸਤੇ ਤੇਰੀ 10,000 ਤਨਖਾਹ ਵਧਾ ਰਿਹਾ ਤੇ ਉਹੀ ਮੈਂ ਏਸੀ ਦਾ ਕੱਟ ਰਿਹਾ। ਪਤਾ ਵੀ ਨਹੀਂ ਚੱਲਣਾ ਸਾਰਾ। ਯਾਰ ਬਹੁਤ ਅੱਛੇ। ਸਾਨੂੰ ਪੰਜ ਦਾ ਵੀ ਕਹਿਣ ਵੇਖੀ। ਚਲੋ ਜੀ ਜਾਓ ਸਾਲ ਵਾਸਤੇ ਕਰ ਲਓ ਜੀ 1,20,000 ਦਾ ਲੈ ਲਵੇ। ਯਾਰ ਇੰਨਾ ਮਹਿੰਗਾ। ਯਾਰ ਸਾਲ ਚ ਲੱਗ ਜਾਣੀ ਹੈ। ਮਾਮਾ ਉਹ ਇੱਕ ਮੈਂ ਤਨਖਾਹ 10,000 ਵਧਾ ਰਿਹਾ। ਤੁਸੀਂ ਮੇਰੇ 6 ਮਹੀਨਿਆਂ ਦੇ ਵਿੱਚ ਕੋਈ ਨਿਲ ਕਰੋ ਨਾ, ਕੋਈ 60,000 ਦਾ ਏਸੀ ਲਓ ਇਧਰੋਂ ਜਿਹੜਾ। ਚਲੋ ਜੀ ਭਾਈ 60,000 ਦੇ ਏਸੀ ਲੈਣਾ। ਹਾਂ। ਠੀਕ ਹੈ ਜੀ। ਐ ਦੇਖਿਓ ਉਹਨੇ ਉਸਤਾਦ ਜੀ ਨੇ ਕਹਿਣਾ ਤਨਖਾਹ 6,000 ਵੱਧ ਗਈ ਫਿਰ। ਨਹੀਂ ਵਧਣੀ ਨਹੀਂ, ਤਨਖਾਹ ਕਦੋਂ ਵਧਾਉਣੀ? 60,000 ਦੇ ਏਸੀ ਲੈਣਾ, ਕਿੰਨੇ ਕਟਾਉਣੇ ਮਹੀਨੇ ਦੇ ਦੱਸੋ? ਇਸੇ ਚ ਹੀ ਇਸੇ ਤਨਖਾਹ ਚੋਂ ਵਧਾਉਣੀ ਨਹੀਂ। ਨਹੀਂ ਫਿਰ ਅਸੀਂ ਸਾਰੀ ਜ਼ਿੰਦਗੀ ਇੱਥੇ ਲੈ ਹੀ ਆ ਨਾ। ਦੱਸੋ ਯਾਰ ਦਾਨਾ ਆ ਦੱਸੀ ਯਾਰ ਨਾਜ਼ਰੀਨ ਆ ਦੇਖੀ ਜਰਾ ਤੂੰ ਮੇਰਾ ਏਸੀ ਤੇ ਹੋਣਾ ਨਾ ਯਾਰ ਹਰ ਪਾਸੋਂ ਬੱਕਰਾ ਹੀ ਵਿਚਾਰਾ ਜਰੀ। ਲੋ ਆ ਮੌਲਵੀ ਸਾਹਿਬ ਦੇਖੀ ਇੱਧਰ ਜਰਾ ਮੌਲਵੀ ਸਾਹਿਬ ਬਨੈਣ ਪਾ ਕੇ ਆਰਾਮ ਨਾਲ ਬੈਠੇ ਤੁਸੀਂ। ਨਹੀਂ ਹਰ ਪਾਸੋਂ ਸਾਲ ਵੀ ਘਾਟਾ ਵਾ। ਤੂੰ ਮੇਰਾ ਭਰਾ ਵਾ, ਮੈਂ ਤੇਰੇ ਲਈ ਕੋਈ ਗੈਰ ਇਦਾਂ ਦੀ ਗੱਲ ਸੋਚ ਸਕਦਾ? ਹਾਂ। ਇਹ ਆਫਰ ਬੜੀ ਸੋਹਣੀ ਹੈ। ਦੇਖ ਲਓ ਜੀ। 10,000 ਤਨਖਾਹ ਵਧਣ ਦੇਈ, ਹਾਂ ਉਹਦਾ ਪਰਫਾਰਮੈਂਸ ਦੇ ਹਿਸਾਬ ਨਾਲ ਤੇਰੀ ਭਾਵੇਂ 6 ਸਾਲ ਨਾ ਵਧੇ। ਨਹੀਂ ਘਟਣ ਆ ਰਹੀ ਹੈ। ਘਟ ਰਹੀ। ਕੱਲ ਜਿਹੜਾ ਇਹਨੇ ਸ਼ੋਅ ਕੀਤਾ ਜਿਹਦੇ ਚ ਸਾਇੰਸਦਾਨ ਬਣਿਆ ਸੀ, ਮੈਨੂੰ ਲੱਗਦਾ ਮੈਂ ਉਹ 15,000 ਘਟਦੇ ਆ ਇਹਨੂੰ ਯਾਰ। ਨਹੀਂ ਹਰ ਬਾਤ ਸ਼ੱਕਾ। ਜਿਹਦੇ ਚ ਐਵੇਂ ਛੀਛੀ ਮੈਂ ਯਾਦ ਕੀਤਾ, ਛੁਕ ਮੈਂ ਯਾਦ ਕੀਤਾ, ਮੈਂ ਯਾਦ ਕੀਤਾ। ਮੈਨੂੰ ਤੇ ਲੱਗਾ ਹੀ ਨਹੀਂ ਮਿੱਠਾ ਪੁਰੀਆ, ਮੈਨੂੰ ਤਾਂ ਲੱਗਦਾ ਨਜ਼ਰ ਲੱਗੀ ਮੈਂ ਤੇ ਸਦਕਾ ਦੇਣ ਦੇ ਚੱਕਰ ਸਾਰੇ। ਇਸ ਹਿਸਾਬ ਦਾ ਤਾਂ ਫਿਰ ਇਧਰ ਕੋਲੋਂ ਵੀ ਲਿਆਉਣੇ ਪੈਣੇ ਕਿਸੇ ਕਈਆਂ ਨੂੰ ਘਰੋਂ ਵੀ ਲਿਆਉਣੇ। ਸੋਹਣਿਆ ਮੇਰਾ ਹਿਸਾਬ ਕੈਸਾ ਸ਼ੋਅ ਕੱਲ ਇਹਨਾਂ ਨੇ ਕੀਤਾ ਨੈਸ਼ਾ ਨੇ। ਕਾਜੀ ਸਹਿਜਾਨ ਉਹ ਇੱਕ ਉਹਨੇ ਗੱਲ ਦੱਸਣੀ ਸੀ 17 ਮਿੰਟ ਪਹਿਲੇ ਉਹ ਪਤਾ ਨਹੀਂ ਕੀ ਉਹ ਤਮਾਸ਼ਾ ਲਾਇਆ ਉਹਨੇ। ਲਓ ਜੀ ਨਾਜ਼ਰੀਨ ਇਹ ਤੁਹਾਡੇ ਸਾਹਮਣੇ ਹੋਏਗਾ, ਤੁਹਾਡੀਆਂ ਅੱਖਾਂ ਦੇ ਸਾਹਮਣੇ ਕੋਈ ਦੋ ਨੰਬਰੀ ਨਹੀਂ, ਇਹ ਤੁਸੀਂ ਬਾਅਦ ਚ ਆਇਆ ਨਾ ਕਹਿਣਾ ਇਦਾਂ ਕਰ ਕਰਕੇ ਐਂਡ ਤੇ ਇੰਨੀ ਕੁ ਗੱਲ ਇਹ ਜੀ ਮੈਂ ਚੰਦ ਨੂੰ ਡਿਮਰ ਲਾਤ ਲੈ। ਕਾਜੀ ਸਹਿਜਦਾਰ ਬਣ ਗਏ ਸੀ, ਤਜਰਬਾ ਕੋਈ ਲੱਭਾ ਹੀ ਨਹੀਂ ਤਾਂ ਤੁਹਾਡੇ ਤੋਂ ਸਹੀ ਤੇ ਸਾਜੀ ਨੇ ਕਹੇ ਸੀ ਤਜਰਬਾ। ਹਾਂ ਲਓ ਜੀ 60,000 ਰੁਪਏ ਤੁਹਾਡਾ ਏਸੀ ਹੁਣ ਡਨ ਵਾ। ਹੁਣ ਉਹਦੀ ਕੂਲਿੰਗ ਜਿਹੜੀ ਆ ਜੋ ਸਿਸਟਮ ਉਹ ਤੁਹਾਡੇ ਕੋਲ ਚੱਲ ਰਿਹਾ ਉਹ ਮੇਰੇ ਖਾਤੇ 'ਚ ਚੱਲ ਰਿਹਾ। 10,000 ਰੁਪਏ ਮਹੀਨਾ ਘਟਾਉਣਾ ਤੁਸੀਂ ਐਸੇ ਤਨਖਾਹ 'ਚ। ਭਾਵੇਂ ਸਾਰੇ ਹੀ ਕੱਟ ਲਓ। ਨਹੀਂ ਇਹ ਡਰਾਮੇ ਨਹੀਂ ਕਰਨੇ, ਇੱਕ ਗੱਲ- ਇਹ ਡਰਾਮੇ ਨਹੀਂ ਕਰਨੇ। ਹੁਣ ਜਿੰਨੀ ਕਹਿੰਦੇ ਆ ਵੀ ਸੁਣੋ 60,000 10,000 ਰੁਪਏ ਮਹੀਨਾ ਇਸੇ ਤਨਖਾਹ 'ਚੋਂ ਘਟਾਉਣਾ। ਸਾਜੀ ਹੁਣ ਜਿੰਨੇ ਦਿਨ ਹੁਣ ਸੌਦਾ ਹੋ ਗਿਆ ਵਾ, ਜਦੋਂ ਤੱਕ ਤੁਹਾਡੇ ਕਮਰੇ 'ਚ ਚੱਲ ਰਿਹਾ ਨਾ ਉਹਦਾ ਬਿੱਲ ਹੁਣ ਇਹ ਭਾਈ ਦੇਗਾ, ਕਿਉਂਕਿ ਨਹੀਂ। ਏਸੀ ਇਹਦਾ ਹੋ ਗਿਆ। ਉਹ ਪਾਗਲਾ ਜਿਹਾ ਜਿਹੜਾ ਯੂਜ਼ ਕਰਨਗੇ ਉਹ ਮੈਨੂੰ ਦੇਣਗੇ ਇਹ। ਕੀ ਮਤਲਬ? ਅੱਛਾ ਬਿੱਲ ਵੀ ਮੈਂ ਦੇਣਾ ਵਾ। ਓਏ ਏਸੀ ਤੇਰਾ ਹੋ ਗਿਆ, ਹੁਣ ਲੈ। ਚੱਲੇਗਾ ਤੇਰਾ ਹੀ ਆ ਯਾਰ ਚੱਲੇਗਾ। ਦੇਖ ਲਓ। ਸਾਜੀ ਹੁਣ ਇਹਦਾ ਹੀ ਚੱਲਣਾ ਨਾ, ਕਿਉਂਕਿ ਤੁਹਾਡੇ ਵੱਲੋਂ ਦੇਖ ਚਲੋ ਯਾਰ ਦੱਸੋ ਯਾਰ ਮੈਂ ਅੱਜ ਮੈਂ ਆਇਆ ਵਾਂ ਮੌਜ 'ਚ। ਮੰਗ ਲਓ ਜੋ ਮੰਗਣਾ, ਜੇ ਮੇਰੇ ਵੱਲੋਂ ਨਾ ਹੀ ਜੇ। ਉਹਨੂੰ ਭਲਾ ਏਸੀ ਦੇਣਾ ਨਾ ਮੈਨੂੰ ਸਾਜੀ 에ਅਰ ਕੂਲਰ ਨਿਕਲਿਆ। ਕਿਹੜਾ 에ਅਰ ਕੂਲਰ ਜਿਹੜਾ ਠੰਡੀ ਪਾਣੀ ਪਾਓ ਸਾਈਡਾਂ ਤੇ ਜਾਲੀਆਂ ਲੱਗੀਆਂ। ਉਹ ਠਹਿਰ ਜਾ ਕਿਤੇ ਤੇਰੇ ਲਈ 에ਅਰ ਕੂਲਰ ਨੁਕਸਾਨ ਦੇ ਹਾਂ ਕਿਦਾਂ ਉਹ ਬੋਝਿਆ ਕਰਨਾ, ਦਾਦੀ ਘਰ ਉਹਦੀ ਹਵਾ ਬਹੁਤ ਹੁੰਦੀ ਹੈ। ਦਾਦੀ ਘਰ ਬੱਚਿਆਂ ਨੂੰ ਤੇ ਘਰ ਦੇ ਉੱਤੇ ਸਕੂਲ ਇੱਕ ਮੈਂ ਠਹਿਰ ਜਾ ਹਰਨੀਆਂ ਮੈਂ ਤੇਰੇ ਕਿਤੇ ਤੈਨੂੰ ਹੁਣ ਕੂਲਰ ਦੀ ਲੋੜ ਪੈ ਗਈ ਇੱਥੇ ਹਾਂ ਵੀ ਏਸੀ ਮੰਗੋ ਵੀ ਕੀ ਮੰਗਦੇ ਹੋ? ਏਸੀ ਲਵਾਓ ਜੀ ਕਿਹੜਾ ਉਹ ਜਿਹੜਾ ਉਹੀ। ਕਿੰਨੇ ਦਾ? ਜਿੰਨੇ ਦਾ ਤੁਹਾਡਾ ਦਿਲ ਕਰਦਾ। ਨਹੀਂ ਕਿੰਨੇ ਦਾ ਹੋਣਾ ਇਸ ਟਾਈਮ? ਇਸ ਟਾਈਮ ਸਾਜੀ ਲੱਖ ਰੁਪਏ ਦਾ ਲੱਖ ਰੁਪਏ ਦਾ ਹੈਗਾ ਉਹ। ਈਜ਼ੀ। ਠੀਕ ਆ ਜੀ ਹਾਂਜੀ। 10,000 ਰੁਪਏ ਮਹੀਨਾ ਦੇ ਦੇਵੇ ਭਾਈ। ਠੀਕ ਹੈ ਜੀ ਓਕੇ ਜੀ ਵਧੀ ਚੋ। ਵਧੀ ਨਹੀਂ ਵਧੀ ਤੇ ਉਧਰੋਂ ਨਾ ਵਧੀ ਹੋਵੇ ਤੇ ਫਿਰ ਤੇ ਸੱਤ ਹੀ ਕਹਿ ਰਹੀ ਹੁੰਦੀ ਹੈ। ਜਿੱਦਾਂ ਮੈਂ ਨਾ ਭਾਈ ਵਧੀ ਲੈ। ਚਲੋ ਜੀ ਲੱਖ ਰੁਪਏ ਦਾ ਏਸੀ ਵਧੀ ਚੋ 10,000 ਕੱਟੀ ਜਾਓ। 2 ਸਾਲਾਂ ਚ ਓਕੇ ਕਰੋ ਸਾਜੀ। 2 ਸਾਲਾਂ ਦੀ ਕਰ ਲਓ ਫਿਰ। ਉਹ ਨਹੀਂ ਲੱਖ ਰੁਪਏ ਦਾ ਏਸੀ ਉਹ ਕਿਉਂ ਜਾਂਦੇ ਠਹਿਰ ਜਾ ਤੈਨੂੰ ਪਤਾ ਹੈ ਏਸੀ ਕੀ ਹੁੰਦਾ ਵਾ। ਤੁਹਾਡੇ ਘਰ ਨਾ ਕੂਲਰ 'ਚ ਬਰਫ਼ ਪਾਉਣ ਦੀ ਖਾਤਰ ਘਰ ਬੰਦੇ ਲੜ ਪੈਂਦੇ ਭਰਾ ਬੱਚੇ ਕੋਲ ਦੇ ਵਾਲ ਖੜੇ ਹੁੰਦੇ 10 ਰੁਪਏ ਨਿਕਲਦੇ ਬਰਫ਼ ਬਾਅਦ ਏਸੀ ਤੈਨੂੰ ਪਤਾ ਏਸੀ ਕੀ ਹੁੰਦਾ? ਇਹ ਬੇਟਾ ਇਹ ਦੇਖੋ ਇਹਦਾ ਹੁੰਦਾ ਇੱਡੀ ਲੰਬੀ ਗੱਲ ਕਰਕੇ ਆ ਏਸੀ ਆ ਬੇਟੇ ਮੈਂ ਆਇਆ ਮੱਕੂ ਵਾਲੇ ਚ ਹੈਂ? ਹਾਂ ਨਿਊ ਖਾਨ 'ਚ ਬਹਿ ਕੇ ਬਾਰੀ ਵਾਲ ਬਹਿਣ ਤੁਸੀਂ ਲੜ ਪੈਂਦੇ ਆਪਸ 'ਚ ਪਤਾ ਓਏ ਮੈਂ ਇਸੇ ਵਾਲੀ ਸਾਈਡ ਤੇ ਬਣਾ। ਗਰਮੀ ਕਿਤੇ ਬਰਾਤ ਨਿਕਲੇ ਧੋਤੀਆਂ ਗਿੱਲੀਆਂ ਕਰਕੇ ਪਾਉਣੇ ਤੁਸੀਂ ਲੋਕ ਹੈਂ? ਕਿਤੇ ਹਲਕਾ ਜਿਹਾ ਭਵੱਕਾ ਲੈ ਉੱਚੀ ਲੈਣਾ। ਏਸੀ ਲਵਾ ਲਿਆ ਵੇਖੇ ਨੇ ਪਤਾ ਨਹੀਂ ਉਹ ਲੰਮੇ ਰੁੱਖ ਲਾਇਆ ਦੂਰੋਂ ਇਦਾਂ ਲੱਗਦਾ ਸੀ ਬਿਸਤਰਾ। ਅੱਛਾ ਐਸਰੋ ਲਵਾ ਲਿਆ। ਉਹ ਭਾਈ ਹਵਾ ਦੇਈ ਜਾਓ। ਉਧਰ ਹੀ ਕ੍ਰਿਕਟ ਨਹੀਂ ਖੇਡ। ਗੱਲ ਉਹ ਸਹੀ ਕਰ ਰਿਹਾ। ਸਾਰੇ ਭਰਾ ਤੁਸੀਂ ਰਾਤ ਨੂੰ ਬਰਫ਼ ਦੀ ਟਕੋਰ ਕਰਕੇ ਸੌਂਦੇ। ਸਹੀ ਗੱਲ ਹੈ ਸਹੀ। ਉਹ ਠੰਡੀ ਲੱਗਦੀ ਹੈ ਤੇ ਉੱਤੋਂ ਉਹ ਪੱਖੇ ਥੱਲੇ ਖਲੋ ਕੇ ਬਰਫ਼ ਇੰਜ ਮਲ ਕੇ ਬਾਅਦ ਚ ਐ ਕਰਦੇ। ਰਾਜੀ ਇਹਨਾਂ ਨੂੰ ਬਹੁਤੀ ਗਰਮੀ ਲੱਗੇ ਨਾ ਉੱਤੇ ਪੈਟਰੋਲ ਪਾ ਦਿੰਦੇ ਕਿ ਉਹ ਠੰਡਾ ਲੱਗਾ। ਗਿੱਲਾ ਫਰਸ਼ ਕਰਕੇ ਸੌਂਦੇ ਹੋ ਤੁਸੀਂ ਏਸੀ। ਨਹੀਂ ਯਾਰ ਤੂੰ ਬੜਾ ਕਿਤੇ ਮੇਜ਼ੋ ਵਾਲੇ ਦੇ ਮਜੀ ਡਾਉਣਾ ਵੀ ਤੁਹਾਨੂੰ ਸ਼ਿਮਲਾ ਵਾਲੇ ਦੇ ਚੱਲ ਜਾ। ਅੱਛਾ ਯਾਰ ਦੱਸੋ ਯਾਰ ਲਓ ਜੀ ਲੱਖ ਰੁਪਇਆ ਤੁਹਾਨੂੰ ਏਸੀ ਦਾ ਦੇਣਾ ਵਾ ਵਧੀ ਚੋਂ ਕੱਟੀ ਜਾਣਾ ਜੀ। ਐਦਾਂ ਦੇ ਫੈਸਲੇ ਕਿਤੇ ਐ ਉੱਤੋਂ ਹੀ ਆਇਆ ਹੋਇਆ ਦਿਮਾਗ 'ਚ ਆਈਡੀਆ। ਯਾਰ ਮੇਰੀ ਗੱਲ ਸੁਣ 1 ਲੱਖ ਰੁਪਏ ਦਾ ਤੂੰ ਏਸੀ ਲੈ ਰਿਹਾ, ਲੈ ਲਿਆ ਤਨਖਾਹ ਵੀ ਤੂੰ 10,000 ਵਧਵਾ ਵੱਧ ਦੇ। ਗਈ। ਹੁਣ ਮੈਂ ਕੀ ਗੱਲ ਕਰਾਂ, ਉਹਨਾਂ ਨਾਲ ਦੋਨਾਂ ਪਾਸੋਂ ਨੁਕਸਾਨ ਚ ਜਾ ਰਹੇ ਉਸਤਾਦ। 1 ਲੱਖ ਦਾ ਤੇ ਮੇਰਾ ਕੈਸ਼ ਵਿਕਣਾ। ਉਹ ਤਾਂ ਇੰਜ ਹੀ ਵਿਕ ਜਾਣਾ। ਤੁਸੀਂ ਮੈਨੂੰ ਲੱਖ ਰੁਪਇਆ ਧਾਰਾ ਦਿਓ, ਮੈਂ ਇੱਕ ਦੋਸਤ ਵਾ ਉਹਦੇ ਕਮਰੇ 'ਚ ਏਸੀ ਲਗਾਓ ਲੈ ਕੇ ਤੁਹਾਨੂੰ 10,000 ਰੁਪਇਆ ਕਟਾਈ ਜਾਊਗਾ। ਲੈ ਵੀ ਏਸੀ ਇਹਦੇ ਯਾਰ ਐਸੀ ਦੀ ਗੱਲ ਹੁੰਦੀ ਤੂੰ ਉਹ ਮੇਰੀ ਗੱਲ ਇਹਦੀ ਗੱਲ ਹੀ ਕਰ ਰਿਹਾ। ਸਮਝਿਆ ਨਹੀਂ ਮੈਂ ਉਸਤਾਦ ਜੀ ਕੋਲ ਲੱਖ ਧਾਰਾ ਫੜ ਲੈਣਾ ਆਪਾਂ ਅਬਦੁੱਲਾ ਨਾਲ ਗੱਲ ਕਰਕੇ ਏਸੀ ਲਾ ਲੈਣਾ। ਕਿਉਂ
ਹਾਂ ਜੀ, ਲੇਕਿਨ ਇਹ ਗੱਲ ਇੱਥੇ ਤੁਰ ਪਈ ਹੈ ਨਾ, ਮੈਨੂੰ ਏਸੀ ਵੀ ਮਿੱਠੇ ਦੇ ਘਰ ਲੱਗਾ ਨਜ਼ਰ ਆ ਰਿਹਾ ਤੇ ਤੁਹਾਡੇ ਕੋਲ ਪੈਸਾ ਵੀ ਉਹਦਾ ਕੋਈ ਨਹੀਂ ਆ ਰਿਹਾ। ਸੋਚੀ ਵੀ ਨਾ ਬੇਟੇ, ਸੋਚੀ ਵੀ ਨਾ। ਟੀ ਟਾਈਮ ਮਕਾਓ ਭਾਈ ਅਸੀਂ ਲਾਈਏ ਭਾਈ, ਪਹਿਲੇ ਕਾਰੀਗਰ ਨੂੰ ਭੇਜੋ। ਲਾਉਨੇ ਆ, ਠਹਿਰ ਜਾ ਲਾਉਨੇ। ਇਹ ਨਾ ਹਮ ਹੀ ਨਾ ਭਰ ਲਿਓ ਨੇ ਅੱਜ ਜਾਂਦੇ ਉਹ ਏਸੀ ਦੀ ਕੰਧ ਢਾਣ ਸ਼ੁਰੂ ਕਰ। ਸਭ ਤੋਂ ਪਹਿਲੇ ਉਸਤਾਦ ਜੀ, ਲੇਕਿਨ ਮੇਰਾ ਤੇ ਤੁਹਾਨੂੰ ਪਤਾ ਸੈਟਿੰਗ ਹੋਰ ਆ। ਮੈਨੂੰ 1 ਮਹੀਨੇ ਦਾ ਹੌਲੀਡੇ ਪੈਕੇਜ ਦਿਓ, ਬਾਹਰ ਦੇ ਮੁਲਕ ਹੋਟਲ ਦੇ ਵਿੱਚ ਸਟੇ ਹੋਵੇ ਬਾਈ, ਇਹ ਰਾਵਾਂ ਜਾਵਾਂ ਉੱਥੇ, ਜਿਹੜਾ ਮੇਰਾ ਕੋਈ ਖਰਚਾ ਯਾਰ ਟਰਾਂਸਪੋਰਟ ਦਾ। ਤੂੰ ਨਹੀਂ ਅਸੀਂ ਲਾਉਣਾ, ਬੱਚਾ ਤੇਰਾ ਹਾਲੇ 5 ਦਿਨਾਂ ਦਾ ਬੱਚਾ, ਉੱਤੇ ਤੂੰ ਰਹਿਣਾ ਛੱਤ ਤੇ, ਤੈਨੂੰ ਸ਼ਰਮ ਹਯਾ ਹੈ ਨਹੀਂ? एसी लगा हुआ है सर। हाँ। सेंट्रली एयर कंडीशन रूम है हमारे। हाँ ऊपर नहीं वो जो सैनमो में से आती है, वो नीचे ऐसे AC आ रहा है। ਸੈਰਮੇ ਵਾਲਾ ਏਸੀ ਲਵਾਇਆ, ਪਿੱਛੋਂ ਸਰਦਾਰ ਵੀ ਨਿਕਲ ਆਉਂਦਾ ਕਿਸ ਟਾਈਮ। ਹਾਂ ਬੜੇ ਕੁਮਾਰ ਕਹਿੰਦਾ। ਅੱਛਾ, ਉੱਤੋਂ ਜਿਹੜੀ 에ਅਰ ਹਵਾ ਦੀ ਫਰੈਸ਼, ਜੀ, ਜੀ। ਤੇ ਦਿਨੇ दिने भी ਦਿਨੇ ਤੇ ਸੂਰਜ ਆ, ਗਰਮੀ। नहीं 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 फ्रेश एयर नहीं उस्ताद जी, ऊपर मशीन लगी है, वो पाइप जिद्दां सैनमे वाला एसी नहीं हुंदा, वो लगा होया ਸਾਰੇ ਘਰ ਚ जी। ਉਹ ਕਿਦਾਂ ਲੱਗ ਗਿਆ? ਤੁਸੀਂ ਤੇ ਘਰ ਹੁਣ ਜੇ ਲਿਆ ਤੂੰ। ਸੈਰਮੇ ਵਾਲਾ ਏਸੀ ਨਹੀਂ ਲੱਗਾ, ਸੀਲਿੰਗ ਦੀ ਪਲੇਟ ਚੁੱਕਦੇ ਇੰਜ ਕਰਕੇ ਉੱਪਰ ਪੂਰੀ ਰੋਸ਼ਨੀ ਨਜ਼ਰ ਆਉਂਦੀ ਆ, ਹੋਰ ਕੱਖ ਵੀ ਨਹੀਂ। ਸਾਡਾ ਦੁਬਈ ਵਾਲਾ ਹਿਸਾਬ ਆ ਉਸਤਾਦ ਜੀ, ਗੱਡੀ 'ਚ ਏਸੀ, ਵਾਸ਼ਰੂਮਾਂ ਤੱਕ ਏਸੀ, ਠੰਡਾ ਹਰ ਨਿਜ਼ਾਮ। ਘਰ ਦੇ ਵਿੱਚ ਤੁਸੀਂ ਵੜ ਜਾਓਗੇ ਨਾ 16-17 ਟੈਂਪਰੇਚਰ। ਹਾਂ ਬਾਹਰ ਇਸੇ ਲਈ ਮੈਂ ਅੱਜ ਕੰਮ ਤੇ ਨਹੀਂ ਸੀ ਆ ਰਿਹਾ, ਮੈਨੂੰ ਲੈ ਕੇ ਉਹ ਭਤੀਜਾ ਮੇਰਾ ਹਾਲੇ ਅੱਜ 4-5 ਦਿਨਾਂ ਦਾ ਹੋਇਆ, ਪਿੱਤ ਨਾ ਭਰਿਆ ਸਾਰਾ। ਪਿੱਤ ਮਾਰ। ਉਹ ਹਾਲਾਂਕਿ ਉਹਨੂੰ ਪਤਾ ਵੀ ਨਹੀਂ, ਉਹ 5 ਦਿਨ ਦਾ ਐਡਾ ਕ ਬੱਚਾ ਵਾ, ਫੇਰ ਉਹ ਇੰਜ ਕਰ ਰਿਹਾ ਹੁੰਦਾ। ਇਹ ਨਹੀਂ ਕਰ ਰਿਹਾ ਉਸਤਾਦ ਜੀ। ਆਹੋ, ਤੇ ਬਕਾਇਦਾ ਸ਼ਰਤ ਰੱਖੀ ਹੈ, ਜਿਹੜਾ ਮਿਲਣ ਆਉਂਦਾ 20 ਦਾਣੇ ਮਾਰ ਕੇ ਜਾਂਦਾ ਵਾ। ਉਹ ਉਸਤਾਦ ਜੀ ਉਹ ਕਿ ਮਜ਼ੇ ਭਾਜੀ ਇੱਥੇ ਅਸੀਂ ਤੇ ਨਾ ਇੱਕ ਗੇਮ ਰੱਖੀ, ਜਿਹੜਾ ਆਵੇ ਬੱਚੇ ਨੂੰ ਮਿਲਣ ਉਹਦੇ 20-25 ਦਾਣੇ ਮਾਰ ਕੇ ਜਾਵੇ। ਉਹ ਸਾਰ ਉਹ ਮਜ਼ੇ ਚ ਆ, ਉਹ ਤੇ ਆਪਣੀ ਲੱਥੀ ਝੰਡ ਚੰਜ ਵਾਲਾ ਚ ਹੱਥ ਫੇਰ ਰਿਹਾ ਵਾ, ਉਹ ਬੜੇ ਮਜ਼ੇ ਚ ਆ, ਠੰਡੀਆਂ ਹਵਾਵਾਂ ਮਿਲ ਰਹੀਆਂ ਨੇ ਉਹਨੂੰ, ਪੂਰੀ ਸਹੂਲਤ ਆ ਉਸਤਾਦ ਜੀ। ਅਸਲ 'ਚ ਤੁਸੀਂ ਬੇਵਕੂਫ ਆਦਮੀ ਹੋ, ਤੁਹਾਨੂੰ ਮੇਰੀ ਤਬੀਅਤ ਨਹੀਂ ਸਮਝ ਆ ਰਹੀ। ਮੈਂ ਅੱਜ ਆਇਆ ਮੌਜ 'ਚ, ਹਾਏ ਹਾਏ ਮੈਂ ਸਾਰਿਆਂ ਨੂੰ ਕਹਿ ਰਿਹਾ, ਉਹ ਕਹੀ ਜਰਾ ਮੈਨੂੰ ਬਾਹਰ ਭੇਜ ਦਿਓ। ਬਾਹਰ ਮੈਂ ਭੇਜਣਾ ਤੈਨੂੰ 50 ਲੱਖ ਲਾ ਕੇ ਤੈਨੂੰ ਬਾਹਰ ਭੇਜਾਂ? ਆਹੋ ਤੂੰ ਕੋਈ ਚੀਜ਼ ਹੋਰ ਮੰਗ ਲੈ ਮੇਰੇ ਕੋਲੋਂ। ਤੇ ਮੈਂ ਮੰਗਿਆ ਟਾਈਮ ਹੀ ਜ਼ਾਇਆ ਕਰ ਲਿਆ ਤੁਸੀਂ। ਮੇਰਾ ਏਸੀ ਡਨ ਵਾ ਨਾ ਹੁਣ। ਨਹੀਂ, ਡਨ ਕੀਤਾ ਹੀ ਨਹੀਂ ਤੂੰ। ਸਤਾਈ ਜਿੱਦਾਂ ਕਰਨੀ ਕਰ ਲੋ, ਕਹਿਤਾ। ਬਾਕੀ ਬੱਚੇ ਪਏ ਹਲੇ, ਉਹਨਾਂ ਦੀ ਡਿਮਾਂਡ ਆ, ਮੈਂ ਇਕੱਲਾ ਲੈ ਮੈਨੂੰ ਦਿੰਦਾ। ਫਿਰ ਨਾ ਤੁਸੀਂ ਉਹ ਮਕਾਨ ਛੱਡ, ਹੈ ਮਕਾਨ ਉਹ ਜਿਹੜਾ 5 ਮਰਲੇ ਦਾ ਮਕਾਨ ਆ ਨਾ, ਤੇਰੀ ਜਿੰਨੀ ਪਹਿਲੇ ਤਨਖਾਹ ਸੀ ਨਾ, ਹਾਂਜੀ। ਉੱਥੇ ਤੱਕ ਹੀ ਦੁਬਾਰਾ ਆ ਜਾਏ ਤੇ ਸ਼ੁਕਰ ਕਰੀ। ਇਹ ਭਾਈ ਨੇ ਸਰ ਫਸਾਇਆ। ਉਸਤਾਦ ਜੀ ਸਾਡਾ ਕੁਛ ਨਾ ਬਣਾਓ, ਤੁਸੀਂ ਇੱਕ ਫਾਰਮ ਹਾਊਸ ਬਣਾਓ ਆਪਣਾ। ਓ ਯਾਰ ਤੂੰ ਚੀਜ਼ ਮੰਗੋ ਜਿਹੜੀ ਕੋਈ ਕੱਲ ਆ ਗੱਲ ਹੁੰਦੀ ਆ। ਉਹ ਮੇਰਾ ਲੱਗ ਗਿਆ, ਮੇਰਾ ਭੁੱਕੇ ਮਾਰਨ ਡਿਆ ਵਾ ਵੀ ਮੇਰੇ ਅੱਗੇ ਬੱਚੇ ਵੀ ਲੰਮੇ ਪੈ ਗਏ। ਅੱਗੋਂ ਬੰਦਾ ਹੀ ਵੇਖਦੇ ਆ। ਓਏ ਓਏ ਆਹੋ, ਤੂੰ ਹੁਣ ਪੌਣਾ ਘੰਟਾ ਹੁਣ ਤੂੰ ਹੀ ਗੱਲ ਕਰੀ ਜਾਣੀ, ਅਗਲੇ ਨੂੰ ਵੀ ਮੌਕਾ ਦੇ। ਏਸੀ ਲਵਾਉਣ ਲਈ 4 ਦੀਵਾਰੀ ਦੀ ਜ਼ਰੂਰਤ ਹੁੰਦੀ ਹੈ। ਮੈਂ ਏਸੀ ਲੱਗਾ ਹੋਇਆ, ਲੇਕਿਨ ਫੇਰ ਵੀ ਸਾਲ ਦੇ ਲੱਗਣ ਵਾਸਤੇ ਮੈਂ ਕਹਿ ਰਿਹਾ ਮੈਂ ਲਵਾਉਣਾ ਤਨਾ। ਤੇਰੇ ਲੱਗਾ ਤੇਰੇ ਏਸੀ? ਲੱਗਾ ਵਾ? ਨਹੀਂ ਜੀ, ਇਹਨਾਂ ਨੇ ਇਨਡੋਰ ਗਲੀ 'ਚ ਲਵਾਇਆ ਵਾ। ਗਲੀ 'ਚ ਇੰਡੋਰ ਲਵਾਇਆ? ਰਾਤ ਮੰਜੀਆਂ ਬਾਹਰ ਕੱਢ ਲੈਂਦੇ ਸਾਰੇ। ਅੱਛਾ, ਗਲੀ ਇਧਰੋਂ ਵੀ ਬੰਦ ਕਰ ਲੈਂਦੇ, ਉਧਰੋਂ ਬੰਦ ਕਰ ਦੋ ਇੰਡੋਰ। ਤੇ ਗਲੀ 'ਚ ਮੰਜੀਆਂ ਕੱਢੀ ਹੋਣੀ ਸਾਰੇ। ਇਨਡੋਰ ਉਸਤਾਦ ਜੀ ਬਾਹਰ ਲਾਇਆ ਵਾ, ਆਊਟਡੋਰ ਅੰਦਰ ਲਾਇਆ ਵਾ। ਬਾਹਰ ਕੁਕੜੀਆਂ ਐ ਕਰਕੇ ਬੈਠੀਆਂ ਠੰਡ ਨਾਲ, ਆਏ ਤੇ ਅੰਦਰ ਬਣਾਣਾ ਪਾ ਕੇ ਫਿਰ ਰਹੇ। ਫੁੱਲ ਤੜਫੰਦੇ ਅੰਦਰ। ਬਾਹਰ ਗਲੀ ਸਬਜ਼ੀ ਵਾਲਾ ਤੜਫਦਾ ਹੁੰਦਾ, ਓਏ ਠੰਡੋ ਲੈ ਕੇ ਬਹਿ ਕੇ। ਇਹਨੇ ਲਵਾਇਆ ਏਸੀ, ਲੇਕਿਨ ਉਹ ਇੰਨਾ ਠੱਗਿਆ ਵਾ, ਨਿਆਣੇ ਦੀ ਝਲੂੰਗੀ ਏਸੀ ਦੇ ਬਿਲਕੁਲ ਨਾਲ ਵੱਡੀ ਤੇ ਉਹ ਨਹੀਂ ਚਾਹੀਦਾ। ਏਸੀ ਦੀਆਂ ਜਿਹੜੀਆਂ ਉਹ ਵੀ ਝਲੂੰਗੀ ਦੇ ਨਾਲ ਲੈਣ ਜਾਂਜ ਹੋ ਰਹੀਆਂ ਕਿ ਵਿਭਾਗ ਕਿੱਥੇ ਦੇਣੀ ਹੈ। ਨਿਕਸ਼ੇ ਨੇ ਤਾਂ ਜੀ ਏਸੀ ਲਵਾਇਆ ਤੇ ਨਾਲ ਇਹ ਜੁੱਤੀ ਬੰਨੀ ਗਈ ਇਹਨਾਂ ਨੂੰ। ਇਹਦਾ ਐਡਾ ਥੱਕਿਆ ਸੀ 16 ਤੇ ਕਰੋ, ਤਾਂ ਵੀ ਕੋਈ ਲਾ ਕੇ ਨੋਟ ਕਰਕੇ ਕਰੋ, ਉਹ ਵੀ ਨੋਟ ਦਾ ਇੰਜ ਨਹੀਂ ਹੁੰਦਾ ਵੀ ਇਹਦਾ ਥੱਕੇ ਲਵਾ ਲਿਆ। ਸਰ ਫਿਰ ਮੈਨੂੰ ਤੁਸੀਂ ਕਾਰ ਲੈ ਦਿਓ, ਕਿਉਂਕਿ ਏਸੀ ਤੇ ਮੇਰੇ ਘਰ ਲੱਗਾ ਵਾ। ਕਾਰ ਖਿਲਾਰਨੀ ਕਿੱਥੇ ਹੀ? ਘਰ ਤੇ ਤੇਰੇ ਹੈ ਨਹੀਂ ਕਾਰ ਵਾਲੀ ਜਗ੍ਹਾ। ਨਹੀਂ ਗਰਾਜ ਬਣਿਆ ਹੋਇਆ। ਨਹੀਂ, ਗਰਾਜ ਕਿੱਥੇ ਬਣਿਆ? ਏਸੀ ਕਿਹੜਾ ਲਵਾਇਆ ਵਾ? ਸੈਨਮੇ ਵਾਲਾ ਏਸੀ ਲੱਗਾ ਸਾਜੀ ਉੱਤੇ। ਸੈਨਮੇ ਵਾਲਾ ਏਸੀ ਲਵਾਇਆ, 7 ਤੋਂ 10 ਚਲਾਉਂਦੇ ਆ ਤੇ 10 ਤੋਂ 1 ਚਲਾਉਂਦੇ, ਮੁੜ ਕੇ ਬੰਦ ਕਰ ਦਿੰਦੇ। ਉਧਰ 1 ਵਜਦਾ ਵਾ, ਘਰ ਦੇ ਬਾਹਰ ਰਕਸ਼ੇ ਆ ਕੇ ਖਲੋ ਜਾਂਦੇ, ਉਹ ਏਸੀ ਦਾ ਟਾਈਮ ਟੁੱਟ ਗਿਆ। ਕਿਉਂਕਿ ਜਵਾਨ ਤੁਹਾਨੂੰ ਕਹਿੰਦੇ ਆ ਜੀ ਬ੍ਰੇਕ, ਹਾਂ ਹੋ ਗਿਆ। ਵੱਡਾ ਭਰਾ ਹੁੰਦਾ ਕਹਿੰਦਾ ਪਹਿਲਾਂ ਸ਼ੁਰੂ ਉੱਪਰ ਦੇਖ। ਸੈਨਮੇ ਵਾਲਾ ਏਸੀ ਲਵਾਇਆ, ਹਵਾ ਦੇ ਨਾਲ ਵਿੱਚੋਂ ਡਾਇਲਾਗ ਦੀ ਆਵਾਜ਼ ਆਉਂ ਵੀ ਆਉਣ ਨਹੀਂ, ਉਹ ਪੱਖਾ ਕਿਵੇਂ ਚੱਲ ਰਿਹਾ? ਪੱਖਾ ਸਾਜੀ ਬਿਹਤਰੀਨ ਚੱਲ ਰਿਹਾ, ਲਾਈਟ ਬੰਦ ਹੁੰਦੀ ਉਹ ਚੱਲਦਾ ਵਾ ਟਾਈਮ ਕੱਢ ਰਿਹਾ ਕੋ ਥੋੜਾ? ਬਿਹਤਰੀਨ। ਬਸ ਠੀਕ। ਸਪੀਡ ਵੀ ਠੀਕ। ਅੱਛਾ ਜੀ, ਤੁਹਾਡੇ ਉੱਤੇ ਥੱਲੇ ਕਿੰਨੇ ਏਸੀ ਲੱਗੇ ਟੋਟਲ? 2 ਇੱਕ ਉੱਤੇ ਇੱਕ ਥੱਲੇ? ਥੱਲੇ ਹਾਂਜੀ। ਅੱਛਾ, ਲੇਕਿਨ ਉਹ ਮੀਟਰ ਇੱਕ ਹਲੇ ਚਲਾਇਆ ਕੋਈ ਵੀ ਨਹੀਂ ਹੈ। ਮੀਟਰ ਮਾੜੇ ਬੰਦੇ ਦਾ ਆ ਬੜਾ ਰੌਲਾ। ਆ ਰੌਲਾ ਪਹਿਲੇ ਮੀਟਰ ਦਾ ਹਿਸਾਬ। ਯਾਰ ਇੱਕ ਤੇ ਆ ਬੜਾ ਕੰਮ ਆ ਵੀ 38 ਲੱਖ ਦੀ ਕਾਰ ਲੈ ਕੇ ਤੇ ਉਹਨੂੰ CNG ਕਰਾ ਲੈਂਦੇ ਦਵਾ ਦਾ। ਹਾਂਜੀ, ਲੇਕਿਨ ਕੂਲਰ ਸਾਜੀ ਲਿਆ ਵਾ ਉਹ ਦੂਸਰਾ ਜਿਹੜਾ ਇਨਵਰਟਰ ਕੂਲਰ, ਉਹ ਚੱਲ ਰਿਹਾ ਵਾ ਥੱਲੇ ਹਾਲ ਚ। ਅੱਛਾ, ਮੈਂ ਹੁਣ ਇਦਾਂ ਦੀਆਂ ਗੱਲਾਂ ਕਰਦਾ ਨਾ, ਮੈਂ ਤੁਹਾਨੂੰ ਦੱਸਦਾ ਤੁਹਾਡੇ ਚੋਂ ਬਹੁਤ ਸਾਰੇ ਲੋਕ, ਬਹੁਤ ਸਾਰੇ 95% ਸਮਝਦਾਰ ਲੋਕ ਨੇ। ਜੀ ਬਿਲਕੁਲ। ਮੈਂ ਗੱਲਾਂ ਕਰਦਾ ਨਾ ਕਿ ਯਾਰ ਦੱਸੋ ਲੋਕੀ ਇਦਾਂ ਕਰਦੇ ਵੀ 50 ਲੱਖ ਕਰੋੜ ਵਾਲੀ ਗੱਡੀ ਲੈ ਕੇ ਉਹਨੂੰ CNG ਕਰਾ ਲਿਆ, AC ਲਵਾ ਲਿਆ ਤੇ ਹੁਣ ਬਿੱਲ ਦੀ ਵਜ੍ਹਾ ਤੋਂ ਨਹੀਂ ਚਲਾ ਰਹੇ।
ਮੈਂ ਕਿੰਨੇ ਸਾਲ ਇਦਾਂ ਕੱਢੇ ਨੇ, ਹਾਂਜੀ ਲੇਕਿਨ ਜਦੋਂ ਚਲਾਇਆ ਨਾ ਉਸਤਾਦ ਜੀ ਉਦੋਂ ਫਿਰ ਰੀਝ ਨਾ ਚਲਾਇਆ, ਇਦਾਂ ਹੀ ਆ ਸਾਜੀ। ਨਹੀਂ ਤੇ ਜਾਂ ਆ ਰਹੀਆਂ ਪਾਰ ਵਾਲਾ ਕੰਮ ਕੀਤਾ। ਮਜ਼ਾ ਲਿਆ। ਨਹੀਂ ਉਸਤਾਦ ਹਾਂਜੀ ਜੀ ਇਹ ਮੈਂ ਅਕਸਰ ਇਹ ਨਹੀਂ ਕਹਿੰਦਾ ਕੀਤਾ ਕਿ ਮਤਲਬ ਥੋੜੇ ਜਿਹੇ ਪੈਸਿਆਂ ਦੇ ਕੋਈ ਚੀਜ਼ ਲਵਾ ਕੇ ਤੇ ਉਸ ਤੋਂ ਬਾਅਦ ਮੈਂ ਸੜੀ ਗਿਆ, ਨਹੀਂ ਬੜੇ ਸਾਲ ਆ 3-4 ਸਾਲਾਂ ਤੋਂ ਥੋੜਾ ਕਰਮ ਹੋਇਆ ਅੱਲਾ ਦਾ, ਲੇਕਿਨ ਉਸ ਤੋਂ ਪਹਿਲੇ ਸੋਚ ਮੇਰੀ ਇਹੀ ਸੀ, ਸਹੀ ਬਾਤ। ਇਹ ਸੋਚਣੀ ਸੀ ਕਿ ਯਾ ਅੱਲਾ ਗੱਡੀ ਅੱਲਾ ਦੇ ਦੇਵੇ ਤੇ ਮੈਂ ਉਹਨੂੰ CNG ਤੇ ਕਰਾ ਕੇ ਤੇਲ ਦੀ ਬਚਤ ਕਰੀ ਜਾਵਾਂ, ਮੈਂ ਮਹਿਰਾਨ ਲੈ ਲਵਾਂ ਕਿਉਂਕਿ ਉਹਦਾ ਸਪੇਅਰ ਪਾਰਟ ਬਹੁਤ ਸਸਤਾ ਵਾ। ਇੰਜ ਤਾਂ ਨਹੀਂ ਮੈਂ ਸੋਚਿਆ, ਮੈਂ ਉਂਝ ਫੇਰ ਲਿਆ ਸਾਈਕਲ ਤੇ ਮੋਟਰਸਾਈਕਲਾਂ ਤੇ, ਪਰ ਜਦੋਂ ਚੀਜ਼ ਆਈ ਉਦੋਂ ਭਾਈ ਉਹਨੂੰ ਭਰਪੂਰ ਇੰਜੋਏ ਕੀਤਾ। ਇਹ ਹੀ ਬਣਦਾ ਵਾ, ਇਹ ਮੈਨੂੰ ਨਹੀਂ ਸਮਝ ਆਉਂਦੀ ਹੈ ਲੋਕਾਂ ਦੀ ਯਾਰ। ਮੈਂ ਆਪਣੇ ਯਾਰਾਂ ਦੋਸਤਾਂ ਨੂੰ ਦੱਸ ਦਿੰਦਾ ਕਿ ਯਾਰ ਬਾਖੁਦਾ ਮੈਂ ਆਪਣੀ ਜ਼ਿੰਦਗੀ 'ਚ ਉਸਤਾਦ ਜੀ ਦਾ ਖਰਚੀਲਾ ਬੰਦੇ ਨੂੰ ਦੇਖਿਆ ਕਿ ਪੂਰਾ ਸੈੱਟ ਲੱਗਾ ਹਰ ਸ਼ੈ, ਮਾੜਾ ਨੁਕਸ ਲੱਗਾ ਉਹਨੂੰ ਕਿ ਨਹੀਂ ਵੀ ਬੰਦ ਕਰ ਦਿਓ, ਅਗਲੇ ਸੈੱਟ ਤੇ ਆ ਜਾਓ, ਉਹ ਨਹੀਂ ਫਿਕਰ ਕਰਦੇ। ਹਾਂ ਆਹ ਇੱਕ ਗੱਲ ਅੱਛਾ, ਗੱਲ ਇਹ ਨਹੀਂ ਹੁੰਦੀ ਕਿ ਵੀ ਬੱਚਤ ਵਾਲੀ ਜਾਂ ਕੋਈ ਗੱਲਬਾਤ ਵਾਲੀ, ਕਿ ਹੁਣ ਮੈਂ ਮੋਟਰਸਾਈਕਲ ਲੈਣਾ ਵੀ ਮੈਂ ਸੁਜ਼ੂਕੀ 110 ਲਈ ਹਾਂਜੀ ਜਿਹੜੀ ਅੱਛੀ ਸਾਜੂ ਦੇ ਸ਼ਾਖ, ਅੱਜ ਮੈਂ ਚਲਾਈ। ਮੈਂ ਕਹਿੰਦਾ ਕਾਰ ਟੈਪ ਮਾਰ, ਇਦਾਂ ਹੀ ਆ। ਠੀਕ ਹੈ ਜੀ। ਫਿਰ ਕੋਈ ਵੀ ਚੀਜ਼ ਲੈ ਲਓ ਤੁਸੀਂ, ਮਾਈਕ ਦੇਖ ਲਓ, ਕਰ ਜਦੋਂ ਨਹੀਂ ਸੀ ਹੈਗੇ ਉਦੋਂ ਨਹੀਂ ਸੀ ਹੈਗੇ। ਇਦਾਂ ਹੀ ਆ। ਇਹ ਨਹੀਂ ਕੀਤਾ ਕਿ ਹੁਣ ਇਹਦੀ ਜਗ੍ਹਾ ਤੇ ਇਹ ਮਿਸਾਲ ਇੱਕ ਰੁਪਈਏ ਦਾ ਵਾ ਤੇ ਮੇਰੇ ਕੋ ਮੈਂ ਚਵਾਨੀ ਵਾਲਾ ਲੈ ਲਿਆ ਕਿ ਕੋਈ ਨਹੀਂ ਟਾਈਮ ਸਾਰੋ, ਮੈਂ ਉਹ ਜਿਹੜਾ ਨਹੀਂ ਨਾ ਹੈਗਾ ਤੇ ਜਿੱਦਾਂ ਅਸੀਂ ਗੁਜ਼ਾਰਾ ਕਰ ਰਹੇ ਮੈਂ ਉੱਤੇ ਹੀ ਕਰੀ ਗਿਆ, ਲਿਆ ਤੇ ਚੰਗੀ ਚੀਜ਼ ਚੰਗੀ ਲਈ। ਚੀਜ਼ ਲਈ ਇਹ ਤਬੀਅਤ ਹੋਣੀ ਚਾਹੀਦੀ, ਫਿਰ ਰੱਬ ਦਿੰਦਾ ਵੀ ਹੈ ਤੁਹਾਨੂੰ। ਇਦਾਂ ਹੀ ਆ। ਬਿਲਕੁਲ ਸਹੀ ਉਸਤਾਦ ਜੀ। ਹਾਂਜੀ ਹੁਣ ਉਹ ਏਸੀਆਂ ਦਾ ਉਸਤਾਦ ਜੀ ਚਲਾ ਲਾਂਗੇ, ਗੱਡੀ ਲੈ ਦਿਓ, ਜ਼ਰੂਰਤ ਹੈ ਗੱਡੀ ਦੀ। ਹੁਣ ਅੱਗੇ ਬੱਚਿਆਂ ਨੂੰ ਸਕੂਲ ਛੱਡਣਾ ਲਿਆਣਾ ਲਿਜਾਣਾ, ਮੈਂ ਆਪ ਦਫ਼ਤਰ ਚ ਆਵਾਂ ਹੈ, ਸੈਨਮੇ ਵਾਲਾ ਸੀ ਕਿੱਧਰ ਗਿਆ ਹੁਣ? ਉਹ ਤਾਂ ਚੱਲ ਰਿਹਾ। ਉਹ ਚੱਲ ਉਹ ਭਾਈ ਉਹ ਬਣ ਗਿਆ, ਪਾਕਿਸਤਾਨ 'ਚ ਰਿਹਾ ਹੀ ਨਹੀਂ ਕੰਮ ਸਿਨੇਮਿਆਂ ਦਾ। ਹੁਣ ਇਹਨੇ ਹੁਣ YouTube ਵਾਲਾ ਲਵਾ ਲਿਆ, ਸ਼ੀਲਡ ਚੋਂ ਨਿਕਲਿਆ ਸੀ। ਫਿਲਮਾਂ ਦਾ ਕੰਮ ਮੁੱਕ ਗਿਆ। ਸਰਮੇ ਵਾਲਾ ਇਹਨੇ ਲਵਾ ਲਿਆ ਸੀ, ਬਾਹਰ ਬੰਦੇ ਇਸ਼ਤਿਹਾਰ ਲਾ ਕੇ ਫਿਲਮਾਂ ਦੇ। ਸਿਨੇਮੇ ਲੈ ਸੀ ਲਵਾ ਲਿਆ ਤੇ ਕਮਰੇ 'ਚ ਵੀ ਆਵਾਜ਼ ਆ ਰਹੀਆਂ, ਸਮੋਸੇ ਬੋਤਲੇ ਸੈਨਮੇ ਵਾਲਾ ਏਸੀ ਲਵਾਇਆ, ਪ੍ਰਾਹੁਣਾ ਆਇਆ ਤੂੰ ਬਿਲਕੁਲ ਥੱਲੇ ਦੀ ਟਿਕਟ ਦੇਣ ਡਿਆ, ਤੇਰੀ ਥੱਲੇ ਦੀ ਹੈ ਬਿਲਕੁਲ ਥੱਲੇ। ਸੋਹਣਿਆ ਸੈਨਮੇ ਵਾਲਾ ਏਸੀ ਲੱਗਿਆ ਉਸਤਾਦ ਜੀ, ਜਦੋਂ ਚਲਾਈਦਾ ਪਹਿਲੇ ਪਰਦੇ ਪਰਾਂ ਜਾਂਦੇ ਬਾਅਦ ਹਾਏ ਇਹਨਾਂ ਘਰ ਪ੍ਰਾਹੁਣਾ ਆਇਆ, ਉਹਨੂੰ ਪੁੱਛਦਾ ਵਾ ਭਾਜੀ ਰਾਤ ਰਹਿਣੀ ਆ ਤੇ ਦੱਸੋ ਕਿੱਥੇ ਮੰਜੀ ਡਾਵਾਂ, ਗੈਲਰੀ 'ਚ ਡਾ ਦਿਆਂ ਕਿ ਫਰੰਟ ਤੇ ਡਾ ਦਿਆਂ। ਸਾਡੇ ਘਰ ਏਸੀ ਲੱਗਾ ਸੈਨਮੇ ਵਾਲਾ ਮਿੱਠਾ ਜੀ। ਸੈਨਮੇ ਵਾਲਾ ਏਸੀ ਲੱਗਾ, ਪਹਿਲੇ ਪਰਦਾ ਇੰਜ ਕਰਕੇ ਪਰੇ ਹੋਇਆ ਤਾਂ ਬੋਲੋਗਾ ਪਰਦਾ ਕਿਹਨੇ ਪਰੇ ਕੀਤਾ ਓਏ। ਸਹੀ ਗੱਲ ਉਸਤਾਦ ਜੀ, ਵੱਡੇ ਹਾਲ ਚ ਲੱਗਾ ਵਾ, ਸਾਰੇ ਉੱਥੇ ਬੈਠੇ ਹੁੰਦੇ ਓਏ ਯਾਰ ਉਹ ਬਹੁਤ ਜਿਸ ਹਾਲ 'ਚ ਲੱਗਾ ਮੈਨੂੰ ਪਤਾ, ਬਹੁਤ ਬੁਰੇ ਹਾਲ 'ਚ ਲੱਗਾ। ਬੰਦੇ। ਉਸ ਏਸੀ ਵਾਸਤੇ ਵੀ ਇੱਕ ਪੱਖਾ ਲਵਾਇਆ ਅਰੇਂਜ ਕਰਕੇ। ਆਹੋ ਮਿੱਠਾ ਜੀ ਜਦੋਂ ਉੱਥੋਂ ਉੱਠ ਕੇ ਜਾਈਦਾ ਨਾ, ਕੁਰਸੀਆਂ ਆਪੇ ਬੰਦ ਹੋ ਜਾਂਦੀਆਂ, ਠੱਕ ਠੱਕ ਠੱਕ। ਭਾਜਨ ਇਹਨੇ ਕੱਲਾ ਇੰਡੋਰ ਲੱਭਿਆ ਕਿਤੋਂ, ਹਾਂਜੀ ਇੰਡੋਰ ਲੱਭ ਕੇ ਨਾ ਉਹਦੇ ਪਿੱਛੋਂ ਸਾਰਾ ਕੁਝ ਕਢਾ ਕੇ ਉਹਦੇ ਅੰਦਰ 2 ਐਗਜ਼ਾਸਟ ਲਵਾਏ ਹਾਏ ਤੇ ਉਹਨੂੰ ਕੰਧ ਨਾਲ ਲਾ ਕੇ, ਕੰਧ ਦੀ ਬੈਕ ਸਾਈਡ ਤੋਂ 2 ਇੱਟਾਂ ਕੱਢ ਕੇ ਪਿੱਛੇ ਐਗਜ਼ਾਸਟ ਲਵਾਏ। ਤੁਹਾਨੂੰ ਇੱਥੋਂ ਇੰਜ ਹੀ ਲੱਗਣਾ ਏਸੀ ਚੋਂ ਆ ਰਹੀ, ਲੇਕਿਨ ਤੁਸੀਂ ਕਹਿੰਦੇ ਯਾਰ ਪਤਾ ਨਹੀਂ ਕੀ ਗੱਲ ਹੈ, ਕੂਲਿੰਗ ਨਹੀਂ ਕਰ ਰਿਹਾ, ਲੇਕਿਨ ਹਾਂ ਲੇਕਿਨ ਉਹਦਾ ਠੀਕ ਆ। ਕੂਲਿੰਗ ਦੀ ਤਬਾਹੀ ਲੱਥੀ ਪਈ ਉਸਤਾਦ ਜੀ। ਰਾਤੀ ਮੇਰਾ ਕਿਤਾਬ ਪੜ੍ਹਨ ਨੂੰ ਦਿਲ ਕੀਤਾ, ਮੈਂ ਅਲਮਾਰੀ ਚੋਂ ਕਿਤਾਬ ਕੱਢੀ, ਉਹਦੇ ਸਫੇ ਤੱਕ ਠੰਡੇ ਹੋਏ ਪਏ ਸੀ। ਜੰਮੇ ਪਏ ਦੱਸ ਜੰਮੇ, ਇਹ ਛੋਟੀ ਇਹ ਤਾਂ ਫਿਰ ਜਿਹੀ ਝੂਠ ਹੋ ਜਾਂਦਾ। ਤੇ ਆ ਵੀ ਝੂਠੀ। ਮੈਂ ਤਾਂ ਗੱਲ ਕਰਦਾ ਉਹ ਜਿਹੜੀ ਖਰੀ ਸਾਜੀ ਮੇਰੇ ਏਸੀ ਦੇ ਕਰਨਾ ਮੈਨੂੰ ਲਵਾ ਕੇ। ਲਓ ਤੇਰੇ ਘਰ ਲੱਗਾ ਏਸੀ, ਨਹੀਂ ਸਾਜੀ ਤੈਨੂੰ ਨਹੀਂ ਮੈਂ ਲਵਾ ਕੇ ਦੇਣਾ। ਉਹ ਤੇਰੀਆਂ ਕੰਧਾਂ ਹੀ ਬਹੁਤ ਮਾੜੀਆਂ ਆਏ ਨੇ, ਵੱਡੇ ਪੀਰਾਂ ਦੀ ਫੋਟੋਆਂ ਸੀ ਕੰਧ ਹੀ ਜਾ ਪਈ ਇੰਜ ਕਰਕੇ ਪਾਸਾ ਲੈ ਕੇ। ਉਹ ਭਾਜੀ ਏਸੀ ਕਿੱਥੇ ਲਾਉਣਾ? ਤੂੰ ਤਾਂ ਦੀਵਾਲੀ ਜੀਣਾ ਨੇ ਕੋਈ ਸਾਲਿਆ ਨਾ ਕਰੋ ਨਾਲ ਲੱਗਦੀ। ਸੋਹਣਿਆ, ਤੈਨੂੰ ਬਾਹਾਂ ਵਾਲਾ ਏਸੀ ਲਿਆਣਾ ਪੈਣਾ ਜਿਹੜਾ ਇੰਜ ਕੰਧ ਨੂੰ ਜੱਫਾ ਪਾ ਕੇ ਰੱਖੇ, ਸਮਝ ਆਈ? ਇਦਾਂ ਦਾ ਗਰੀਬ ਏਸੀ ਲੈ ਕੇ ਵੱਡੀ ਹੁੱਕ ਠੋਕ ਕੇ ਪਾ ਲੈਂਦਾ, ਹੁੱਕ ਠੋਕੀ ਤੇ ਗਿਆ। ਅੱਛਾ ਲੋਕੀ ਮੈਨੂੰ ਤੇਰੇ ਤਾਨੇ ਦਿੰਦੇ, ਲੋਕੀ ਬਾਬਾ ਜੀ ਏਸੀ ਵਾਲਾ ਬੰਦਾ ਏਸੀ ਸਮੇਤ ਚੁੱਕ ਕੇ ਘਰ ਲੈ ਕੇ ਜਾਂਦੇ ਕਿ ਭਾਜੀ ਐ ਇੱਥੇ ਲਾ ਦੇ। ਹਾਂਜੀ ਇਹਨੇ ਟਰਾਲੀ ਤੇ ਕੰਧ ਰਹਾਈ ਹੁੰਦੀ ਏਸੀ ਵਾਲੇ ਕੋਲ, ਇਹਦੇ ਕੇਸੀ ਤੇ ਟਿਕਾ ਤੇ ਉਹਨੂੰ ਕਹਿੰਦਾ ਇਧਰ ਏਸੀ ਲਾ ਦੇ, ਤੇ ਉਹ ਕੰਧ ਲਿਜਾ ਕੇ ਤੇ ਉੱਤੇ ਫਿੱਟ ਕਰ ਲੈਂਦਾ। ਸਾਜੀ ਲਵਾ ਦਿਓ, ਕੀ ਹੋਣ ਲੱਗਾ ਉਹਨੂੰ ਇੰਨੀਆਂ ਆਫਰਾਂ ਦੇ ਕੇ ਮੈਨੂੰ ਨਹੀਂ ਦੇ ਸਕਦਾ। ਯਾਰ ਮੈਂ ਤੇਰੀ ਬੁੱਢੀ ਤੋਂ ਖੁਸ਼ ਨਹੀਂ ਹੈਗਾ। ਹੈ ਮੈਂ ਭਰਜਾਈ ਮੇਰੀ ਆ, ਅੱਛਾ, ਭੈਣ ਮੇਰੀ ਆ, ਅੱਛਾ। ਉਹ ਨਾ ਤੇਰਾ ਬਹੁਤ ਜ਼ਿਆਦਾ ਤੈਨੂੰ ਕੰਮ ਨਹੀਂ ਕਰਨ ਦੀ, ਤੇਰੀ ਜਿਹੜੀ ਨਾਕਾਮੀ ਹੈ ਨਾ, ਜਿਹੜਾ ਤੂੰ ਇੱਕੋ ਜਗ੍ਹਾ ਤੇ ਸਟੇਲਾ, ਉਹਦੇ ਚ ਬਹੁਤ ਹੱਥ। ਕਹਿੰਦੇ ਹਰ ਕਾਮਯਾਬ ਔਰਤ ਦੇ ਪਿੱਛੇ ਇੱਕ ਮਰਦ ਦੇ ਪਿੱਛੇ ਔਰਤ ਦਾ ਹੱਥ ਹੁੰਦਾ। ਹਾਂ ਬਣ ਗਈ। ਹਰ ਕਾਮਯਾਬ ਔਰਤ ਦੇ ਮਰਦ ਦਾ ਹੱਥ ਹੁੰਦਾ ਪਿੱਛੇ ਉਹਦੇ। ਕਿਤੇ ਬਣ ਗਈ। ਸਮਝ ਆਈ? ਹੱਥ ਘੇਰਾ ਸਮਝ ਆਈ? ਔਰਤ ਹੌਸਲਾ ਦਿੰਦੀ ਹੈ ਹਾਂ ਕਿ ਵੀ ਮੇਰਾ ਬੰਦਾ ਕੰਮ ਤੇ ਗਿਆ, ਥੱਕ ਕੇ ਭਾਵੇਂ 12 ਵਜੇ ਆਇਆ, ਬੱਚਿਆਂ ਦੇ ਕਰਕੇ ਆਇਆ, ਉਸਤਾਦ ਜੀ ਤੇਰੀ ਬੁੱਢੀ 7 ਵਜੇ ਸ਼ੁਰੂ ਹੋ ਜਾਂਦੀ ਆ, ਸਾਨੂੰ ਫੋਨ ਕਰੋ। ਉਹ ਸਾਡੇ ਪੂਰੇ ਦਫ਼ਤਰ ਦੇ ਨੰਬਰ ਉਹਨੂੰ ਕਿੰਨੇ ਦਿੱਤੇ ਪਹਿਲੇ ਤੇ ਮੈਨੂੰ ਇਹ ਦੱਸਣਾ। ਉਸਤਾਦ ਜੀ ਕਿਹਦਾ ਨੰਬਰ ਦਿੱਤਾ? ਭਾਈ ਮਿੱਠੇ ਦਾ ਵਾ ਤੇ ਮੇਰਾ ਵਾ, ਨੋਨੀ ਦਾ ਵਾ, ਮੈਰ ਦਾ ਵਾ, ਜਸਨੈਨ ਦਾ ਵਾ, ਫਰੀਦ ਦਾ ਵੀ। ਤੇ ਦਾਨਿਸ਼ ਦਾ ਵਾ। ਬਸ ਪਿੱਛੇ ਰਹਿ ਕਿਹੜਾ ਗਿਆ? ਸ਼ਰਾਜ਼ ਹੀ ਰਹਿ ਗਿਆ ਉਹਨੂੰ ਵੀ ਦੇ ਦੇ। ਸਰ ਇਹ ਵੀ ਕਾਮਯਾਬ ਮਰਦਾ, ਇਹਦੇ ਪਿੱਛੇ ਵੀ ਇਹਦੀ ਬੁੱਢੀ ਦਾ ਹੱਥ ਹੈ ਵਾ। ਲੇਕਿਨ ਉਹ ਛਪਿਆ ਵਾ ਪੂਰਾ ਇੱਥੇ।
6 ਦਾ ਨੰਬਰ ਆ ਉਹ ਇਹਦੀ ਬੁੱਢੀ ਆਹ ਠੀਕ ਹੈ ਨਾ, ਉਹ ਸਾਨੂੰ ਫੋਨ ਕਰਕੇ ਕੋ ਕਹਿੰਦੀ ਵੀ ਕਾਲੂ ਕਹਾਂ ਹੈ, ਇਸਨੇ ਕਬ ਆना है, क्यों नहीं आया। ਉਹ ਯਾਰ ਫਿਕਰ ਆ ਤੇ ਤੂੰ ਉਹਦੇ ਨਾਲ ਉੱਥੇ ਘਰ ਕੋਈ ਕੰਮ, ਕੋਈ ਨਲਕੀਆਂ ਭਰ ਲਿਆ ਕਰ ਲਿਆ। ਬੜੇ ਕੰਮ ਐਸੇ ਨੇ ਜਿਹੜੇ ਲੋਕੀ ਘਰ ਕਰਨ ਵਾਸਤੇ ਦੇ ਦਿੰਦੇ, ਉਹਦੇ ਨਾਲ ਬੈਠਾ ਭਰੀ ਆ। ਆਹੋ ਘਰ ਕਮੀਜ਼ਾਂ ਨੂੰ ਸਟੋਨ ਲਾਇਆ ਕਰ ਬਹਿ ਕੇ ਬੇਗਮ ਨਾਲ। ਅੱਛਾ ਫਿਕਰ ਉਹਨੂੰ ਤੇਰੀ ਆ, ਤੇ ਸਾਨੂੰ ਕੋ ਪੁੱਛਦੀ ਆ ਵੀ ਕਦੋਂ ਆਉਣਾ ਤੇ ਕਿੱਥੋਂ ਆਉਣਾ ਤੇ ਕਿੱਥੇ ਆਉਣਾ ਤੇ ਕਿੱਦਾਂ ਕਿੱਦਾਂ। ਇੰਦਰ ਹੈ ਉਹਨਾਂ ਨੂੰ ਪਤਾ ਹੁੰਦਾ ਕਿ ਯਾਰ ਉਹ ਠੀਕ ਆ, ਤੇ ਉਹਨੂੰ ਤਬਾਰ ਨਹੀਂ। ਦੁਬਾਰਾ ਸਾਜੀ ਮੋਬਾਈਲ ਲਿਖਣਾ, ਮੋਬਾਈਲ ਨੂੰ ਘਰ ਛੱਡ ਕੇ ਹੁੰਦਾ ਬਸ ਹੋਰ ਬੜਾ ਮੈਨੂੰ ਰਾਤੀ ਵੀ ਮੈਸੇਜ ਆਏ, ਹੈਂ? ਰਾਤੀ ਵੀ ਇਹ ਕਿਤੇ ਲੇਟ ਗਿਆ। ਉਹ ਯਾਰ ਠੀਕ ਆ, ਨਹੀਂ, ਮੈਸੇਜ ਇਤਬਾਰ ਹੈਗਾ। ਇਹ ਨਾ ਕੁਛ ਖਵਾਤੀਨ ਹੁੰਦੀਆਂ ਨੇ ਇਸ ਤਰ੍ਹਾਂ ਦੀਆਂ, ਹਾਂਜੀ ਉਹਨਾਂ ਦੇ ਪਿਆਰ ਦੀ ਸ਼ਿੱਦਤ ਦੀ ਇੰਤਹਾ ਇਹ ਹੁੰਦੀ ਆ ਕਿ ਵੀ ਉਹ ਸਾਈਕੋ ਟੈਪ ਹੋ ਜਾਂਦੀਆਂ। ਨਜ਼ਰ ਰੱਖਦੀਆਂ। ਹਾਂ ਬਹੁਤ ਜ਼ਿਆਦਾ। ਸ਼ਿੱਦਤ ਨਹੀਂ ਉਸਤਾਦ ਜੀ, ਉਹ ਵਿਚਾਰੀ ਘਰ ਕੱਲੀ ਡਰਦੀ ਹੈ ਨੌਕਰ ਦਾ। ਨਹੀਂ ਨੌਕਰ ਦਾ ਘਰ ਇਸੇ ਵਜ੍ਹਾ ਤੋਂ ਹੀ ਨਾ ਬੰਦਾ ਖਿੱਚ ਕੇ ਤੇ ਫਿਰ ਉਹ ਦਿਲੋਂ ਲੱਥ ਜਾਂਦੀਆਂ ਨੇ। ਹਾਂ ਉਹ ਜਾਣਾ ਕਿਨ ਕਹਿ ਰਿਹਾ ਬੜੀ ਅੱਛੀ ਗੱਲ। ਉਸਤਾਦ ਜੀ ਔਰਤ ਦੇ ਦਿਲ 'ਚ ਜਗ੍ਹਾ ਬਣਾਉਂਦਾ ਨਾ, ਔਰਤ ਨੂੰ ਮਰਦ ਦੇ ਦਿਲ 'ਚ ਜਗ੍ਹਾ ਬਣਾਉਂਦਾ ਨਾ, ਔਰਤ ਦਾ ਇੱਕ ਨੁਸਖਾ ਵਾ ਕਿ ਉਸਤਾਦ ਜੀ ਉਹਨੂੰ ਰਿਲੈਕਸ ਰੱਖੋ ਜਿੱਥੇ ਉਹ ਰਿਲੈਕਸ ਰਹਿੰਦਾ। ਜਿੱਥੇ ਤਾਂ ਲੱਗੇ ਕਿ ਇੱਥੋਂ ਬਾਹਰ ਜਾਣ ਲੱਗਾ ਉੱਥੇ ਉਹਨੂੰ ਨੱਪ ਲਓ। ਇਹ ਨਹੀਂ ਕਿ ਵੀ ਇੱਧਰ ਕਿੱਧਰ ਚੱਲਾਂ, ਇੰਨੇ ਵਜੇ ਕਿੱਦਾਂ ਚੱਲਾਂ, ਇੱਥੇ ਉਹ ਅੱਕ ਜਾਏਗਾ ਤੁਹਾਡੇ ਤੋਂ। ਵਾਹ 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 ਵਾਹ। ਤੁਹਾਡੇ ਦਿਲ 'ਚ ਉਹਦੀ ਹਾਏ ਕਦਰ, ਹਾਏ। ਉਹ ਤੁਹਾਨੂੰ ਬੁੱਢੀ ਨਹੀਂ, ਤੁਹਾਨੂੰ ਕੁਝ ਹੋਰ ਸਮਝਣ ਲੱਗ ਪਏ, ਤੁਹਾਨੂੰ ਸਮਝਣ ਲੱਗ ਪਏਗਾ ਯਾਰ ਮੈਂ ਅਜ਼ਾਬ ਜਿਹਾ ਪਾ ਲਿਆ ਗੱਲ। ਲੋ ਜੀ ਸਾਰਾ ਟੁੱਡੇ ਵੱਧ ਵੀ ਹੋ ਤੁਹਾਡੀ ਇਸ ਗੱਲ ਤੈਨੂੰ ਵੀੜੇ ਪੈਣੇ ਤੈਨੂੰ। ਤੇ ਹੋਰ ਉਹਨੇ ਕਿਹਦਾ ਕਿਹਾ ਬਹੁਤ ਜਿਵੇਂ ਮੈਂ ਭਾਵੇਂ 17, ਲੇਕਿਨ ਉਹਦੀ ਅਗਰ ਇਹ ਗੱਲ ਸਮਝ 'ਚ ਆ ਗਈ ਤੇ ਜਿਹੜੇ ਪਹਿਲੇ ਵੀ ਵਾਪਸ ਹੋਣੇ ਠੁੱਡੇ ਉਹ ਸੋਚ। ਉਸਤਾਦ ਜੀ ਬੜੀ ਬਰੀਕ ਗੱਲ, ਬੜੀ ਜ਼ਬਰਦਸਤ। ਉਸਤਾਦ ਜੀ ਜਿਹੜੇ ਟੀ ਟਾਈਮ ਚ ਇਹਦੀ ਹੁੰਦੀ ਹੈ ਨਾ, ਤੁਸੀਂ ਜ਼ਿਕਰ ਕਰਦੇ ਹੋ, ਉਹ ਭਾਬੀ ਨੇ ਦੇਖਣਾ ਤਾਂ ਕਹੂਗਾ ਰਹਿਣ ਦੇ, ਫੁੱਲ ਫਿੱਕਾ ਵੈਰਾ ਵੇਖੀ ਇਹਨਾਂ ਨਹੀਂ ਜੇ ਮੇਰੀ ਉਹਦੀ ਗੱਲ ਸਮਝ ਆ ਗਈ ਬੇਟੇ ਤੈਨੂੰ ਠੁੱਡੇ ਦਾ ਦੀਦਾਰ ਹੋ ਜਾਣਾ ਚਾਹੁੰਦੇ ਆ। ਨਹੀਂ ਇਹ ਨਾਜ਼ਰੀਨ ਮੈਂ ਸਹੀ ਗੱਲ ਕਰ ਰਿਹਾ, ਸਹੀ ਗੱਲ ਕੀਤੀ, ਬਿਲਕੁਲ ਅੱਛੀ। ਜੈਨੂਇਨ ਗੱਲ ਕਰ ਰਿਹਾ। ਮਰਦ ਦੀ ਇੱਕ ਖਸਲਤ ਆ, ਜਿੰਨਾ ਮਰਜ਼ੀ ਔਰਤ ਨਾਲ ਪਿਆਰ ਕਰਦਾ ਹੋਵੇ, ਜਿੰਨਾ ਮਰਜ਼ੀ ਬੁੱਢੀ ਨਾਲ ਕਰਦਾ ਹੋਵੇ, ਉਹਨੂੰ ਕੁਝ ਟਾਈਮ ਆਪਣਾ ਚਾਹੀਦਾ ਹੁੰਦਾ ਜਿਹਦੇ ਚੋਂ ਕਵੇ ਵੀ ਮੈਨੂੰ ਕੋਈ। ਜਦੋਂ ਤੁਸੀਂ ਉਸ ਟਾਈਮ 'ਚ ਵੀ ਉਹਨੂੰ ਕਰੀ ਜਾਣਾ ਨਾ ਹਿਸਾਬ, ਉਹ ਤੁਹਾਡੇ ਤੋਂ ਅੱਕ ਜਾਏਗਾ। ਅੱਕ ਜਾਏਗਾ, ਬਿਲਕੁਲ ਸਹੀ ਗੱਲ। ਹਾਂ। ਲੇਕਿਨ ਉਸਤਾਦ ਜੀ ਮੈਨੂੰ ਕਿਸੇ ਚੀਜ਼ ਦੀ ਰੋਕ ਠੋਕ ਨਹੀਂ, ਮੈਂ ਅਲਹਮਦੁਲਿਲਾ ਜਦੋਂ ਮਰਜ਼ੀ ਕੰਮ ਤੇ ਆਵਾਂ ਜਾਵਾਂ, ਕੋਈ ਐਸਾ ਇਸ਼ੂ ਨਹੀਂ। ਇਹਨਾਂ ਦਾ ਮੁਆਹਦਾ ਹੋਇਆ, ਨਾ ਇਹਨੂੰ ਰੋਕ ਟੋਕ ਆ ਨਾ ਉਹਨੂੰ। ਨਾ ਇਹਨੇ ਉਹਨੂੰ ਰੋਕਣਾ ਨਾ ਉਹਨੇ ਇਹਨੂੰ ਰੋਕਣਾ। ਮਾਸ਼ਾਅੱਲਾ ਦੋਨੇ ਹੀ ਬੜੇ ਖੁਸ਼ ਨੇ, ਅੱਲਾਹ ਮੈਂ ਤਾਂ ਪਾਕ ਕਿਤੇ ਖੁਸ਼। ਸਿੱਧ ਤਾਸ ਤੋਂ ਆ। ਨਹੀਂ ਇਹਦੀ ਬੁੱਢੀ ਬੜੀ ਅੱਛੀ ਗੱਲ ਆ, ਤੁਹਾਡਾ ਸਲੂਕ ਇਤਫਾਕ ਆ, ਸਾਡੀ ਦੁਆ ਅੱਲਾਹ ਇਦਾਂ ਹੀ ਕਾਇਮ ਦਾਇਮ ਬੁੱਢੀ ਰੱਖੇ। ਪਰ ਵਾਦਾ ਭਾਈ ਉਹਨੇ ਪਹਿਲੇ ਵੀ ਲਾਈ ਸਾਦੀ ਉਹ ਵਾਲੀ ਡੋਨ ਕੋ 11 ਮੁੰਡੋਂ ਕੀ ਬੁੱਢੀ ਡੋਨ ਫੋਨ ਨੰਬਰ ਤੇ ਜਦੋਂ ਪਹਿਲੇ ਵੀਡੀਓ ਦੇਖੀ ਨਾ ਲਾਲੇ ਨੇ, ਉਹਦੇ ਮੂੰਹ ਇੱਕ ਹੀ ਫਿਰਨ ਜਾਣੇ ਨਾ ਪਾਏ। ਤੇਰੀ ਹਾਂਜੀ ਉਸਤਾਦ ਜੀ ਉਹਨੂੰ ਲਾਲਾ ਕਿਉਂ ਕਹਿੰਦਾ? ਲਾਲਾ ਉਹ ਯਾਰ ਇਹਨੂੰ ਦੱਸਦਾ ਕਿਉਂ ਕਹਿੰਦਾ ਲਾਲਾ, ਇਹਨੂੰ ਲਾਲਾ ਬੈਦੁੱਲਾ ਕਿਉਂ ਕਹਿੰਦਾ? ਲਾਲਾ ਬੈਦੁੱਲਾ ਕਬੱਡੀ ਦਾ ਪਲੇਅਰ ਆ, ਬੜਾ ਹਾਂਜੀ। ਮੰਨਿਆ ਤੰਨਿਆ, ਉਹ ਬਹਾਦਰੀ, ਲੜਨਾ ਫੜਨਾ, ਉਹ ਖਸਲਤਾਂ ਨੇ। ਨਹੀਂ ਵੀ ਯਾਰ ਦੇਖ ਕੇ ਨਾ ਕਾਲੂ ਨੂੰ ਜੋ ਇੱਥੇ ਲੈ ਕੇ ਟੱਪ ਕੇ ਤੇ ਕਰ ਰਹੀ ਤੇ ਉਹ ਲਾਲਾ ਨਾ ਕਵੇ ਤੇ ਕੀ ਕਵੇ? ਸਹੀ ਹੈ। ਕਹਿੰਦਾ ਮੇਰੇ ਵਾਸਤੇ ਇੱਕ ਸੋਨਾ ਲੈ ਕੇ ਕੋਕਾ, ਤੇ ਮੈਨੂੰ ਕਿਹਾ ਕੈਸਾ ਲੱਗ ਰਿਹਾ। ਆਹੋ ਨਹੀਂ ਭਾਬੀ ਜੀ, ਭੈਣ ਮੇਰੀ ਇਹ ਮੈਂ ਤੈਨੂੰ ਸਹੀ ਗੱਲ ਕਰ ਰਿਹਾ। ਅੱਛਾ ਤੂੰ ਸਹੀ ਦੱਸੀ, ਤੈਨੂੰ ਕਸਮ ਲੱਗੇ ਤੂੰ ਝੂਠ ਨਹੀਂ ਬੋਲਣਾ, ਜੈਨੂਇਨ ਗੱਲ ਸੁਣ, ਇਹਦਾ ਤੈਨੂੰ ਫਾਇਦਾ ਹੋਏਗਾ ਇਨਸ਼ਾਅੱਲਾ ਅਗਰ ਉਹ ਮੇਰੀ ਭੈਣ ਸਮਝਦਾਰ ਹੋਵੇ। ਸਹੀ ਦੱਸੀ, ਉਹਦੀ ਇਸ ਵਜ੍ਹਾ ਤੋਂ ਤੂੰ ਕਿਤੇ ਨਾ ਕਿਤੇ ਆਵਾਜ਼ਾਰ ਰਹਿਣਾ, ਅਕਸਰ ਬਹੁਤ ਜ਼ਿਆਦਾ ਰਹਿਣਾ। ਇਹ ਜਿਹੜਾ ਨਾ ਇਹ ਤੇਰਾ ਨੁਕਸਾਨ ਕੰਮ 'ਚ ਵੀ, ਵੈਸੇ ਵੀ ਕਿ ਯਾਰ ਮੈਂ ਜਾਂਦਾ ਵੀ ਕਿਤੇ ਨਹੀਂ, ਮੇਰਾ ਹੋਰ ਤਲਕ ਵੀ ਕਿਤੇ ਨਹੀਂ, ਲੇਕਿਨ ਇਹਦੇ ਬਾਵਜੂਦ ਵੀ ਮਤਲਬ ਮੈਨੂੰ ਕਿੱਥੇ ਆ ਕਿਉਂ ਤੂੰ ਇਹਦੇ ਆਵਾਜ਼ਾਰ ਰਹਿਣਾ, ਮੈਂਟਲੀ ਤੁਹਾਡੇ ਡਿਸਟਰਬ ਰਹਿਣਾ। ਲੋ ਜੀ ਬਾਜੀ ਜੀ ਸੁਣ ਲਓ, ਕੰਮ ਨਹੀਂ ਹੁੰਦਾ। ਸਹੀ ਲੋ ਜੀ ਸੁਣ ਲਓ, ਮੈਂ ਕਹਿ ਰਿਹਾ ਕਿ ਇੱਕ ਕਾਮਯਾਬ ਮਰਦ ਦੇ ਪਿੱਛੇ ਔਰਤ ਦਾ ਹੱਥ ਕਿਉਂ ਹੁੰਦਾ? ਇਸ ਵਜ੍ਹਾ ਤੋਂ ਉਹਨੂੰ ਉਹ ਰਿਲੈਕਸ ਹੀ ਨਹੀਂਗਾ। ਅਸੀਂ ਕਈ ਵਾਰੀ ਦੇਖਿਆ ਯਾਰ, ਬਿਲਕੁਲ ਇਸ ਤਰ੍ਹਾਂ ਇਦਾਂ ਹੀ ਆ। ਅਸੀਂ ਕਈ ਵਾਰੀ ਦੇਖਿਆ ਕਿ ਯਾਰ ਉਹ ਜੀ ਇਸ ਤਰ੍ਹਾਂ ਨਹੀਂ ਕਰ ਸਕਦਾ, ਉਹਨੂੰ ਕੁੰਡੀ ਐਸੀ। ਔਰਤ ਦਾ ਤੇ ਕੰਮ ਹੁੰਦਾ ਹੈ ਕਿ ਉਹਨੂੰ ਸਾਥ ਬਣ ਕੇ ਉਹਨੂੰ ਕਹੇ ਵੀ ਇਕੱਠੇ, ਜ਼ਰੂਰੀ ਨਹੀਂ ਵੀ ਔਰਤ ਨੇ ਵੀ ਨਾਲ ਜਾ ਕੇ ਤੇ ਮਤਲਬ ਟੀ ਟਾਈਮ ਕਰਨਾ ਵਾ, ਲੇਕਿਨ ਔਰਤ ਨੂੰ ਸਪੋਰਟ ਕਰ ਸਕਦੀ ਹੈ ਘਰ ਆਇਆਂ ਨੂੰ ਭੇਜਣ 'ਚ, ਠੀਕ ਹੈ ਨਾ ਸਾਰਾ। ਬਿਲਕੁਲ ਸਹੀ ਗੱਲ। ਤੇ ਜਦੋਂ ਮੈਂ ਜਾਣ ਕੇ ਇਹਨੂੰ ਪੁੱਛਿਆ ਕਿ ਵੀ ਤੂੰ ਦੱਸ ਸਹੀ ਉਸਤਾਦ ਜੀ ਬਹੁਤ ਅੱਛੇ। ਯਾਰ ਇਹਦੇ 'ਚ ਕੋਈ ਐਸੀ ਗੱਲ ਨਹੀਂ ਆਹੋ ਯਾਰ ਅਗਰ ਉਹ ਮੇਰੀ ਭੈਣ ਸੁਣਦੀ ਹੋਏਗੀ ਨਾ ਤੇ ਉਹ ਥੋੜੀ ਸਮਝੇਗੀ ਕਿ ਮੈਂ ਵਾਕਈ ਗੱਲ ਸਹੀ। ਤੇਰੀ ਮੁਹੱਬਤ ਚਾਹ 'ਚ ਸਾਨੂੰ ਕੋਈ ਸ਼ੱਕ ਨਹੀਂ, ਠੀਕ ਹੈ ਨਾ, ਲੇਕਿਨ ਗੱਲ ਇਹ ਹੈ ਕਿ ਉਹ ਤੂੰ ਦੇਖ ਕੇ ਅਗਲਾ ਬੰਦਾ, ਜਾਂ ਤੇ ਤੂੰ ਉਹਨੂੰ ਕਿਤੇ ਫੜਿਆ ਗਿਆ, ਕਿਤੇ ਕੋਈ ਮੈਸੇਜ ਦੇਖੇ ਉਹਨੇ, ਕਦੀ ਕਿਤੇ ਗੱਲਬਾਤ, ਕਦੀ ਐਸੀ ਕੋਈ ਗੱਲਬਾਤ, ਫਾਜ਼ਮੀ ਉਸਤਾਦ ਜੀ ਕਦੀ ਕੋਈ ਐਸੀ ਕੋਈ ਉਹਨੇ ਦੇਖੀ ਹੋਵੇ? ਉਸ ਬਾਜੂ ਗੁਜ਼ਰਨਾ ਸੀ ਥੋੜੀ ਜਿਹੀ। ਆਵਾਜ਼ੋਂ ਗੁਜ਼ਰੇ ਨਾ। ਉਹਦਾ ਯਾਰ ਸੀਗਾ ਯਾਰ, ਉਦਾਂ ਹੀ ਦਾਨਸ਼ ਵੈਸੇ ਮੁਹੱਬਤ ਹੁੰਦੀ। ਅੱਛਾ ਸ਼ਬਾਜੂ ਗੁਜ਼ਰੇ ਨਾ ਸੀ ਤੇ ਫਿਰ ਵੀ ਥੋੜੀ ਨਾ ਹੁੰਦੀ ਆ। ਅੱਛਾ ਯਾਰ ਉਹਦੇ ਨਾਲ ਫਿਰ ਕੀ ਉਹਨੂੰ ਪਤਾ ਲੱਗਾ? ਹਾਂਜੀ ਉਹਨੇ ਕਿਹਾ ਤੁਸੀਂ ਖਵਾਜਾ ਸਰਾਣਾ ਕਿਉਂ ਜਾਰੀ ਰੱਖੀ? ਹਾਂਜੀ ਯਾਰ, ਉਹ ਵੈਸੇ ਮੈਨੂੰ ਯਾਨੀ ਕਿ
ਨਹੀਂ ਕਦੀ ਕੋਈ ਹੋਰ ਕੋਈ ਮੈਸੇਜ ਪੜ ਲਿਆ ਹੋਵੇ ਕੋਈ ਇਹ ਉਹ ਕੁਝ ਹੋਰ ਲੜਕੀ ਨਾਲ ਗੱਲਬਾਤ ਮੋਬਾਈਲ ਹੀ ਘਰ ਹੁੰਦਾ ਵਿਚਾਰੇ ਦਾ। ਐਸੀ ਕੋਈ ਰਿਸ਼ ਫਿਰ ਕੀ ਉਹਨੂੰ ਰੌਲਾ ਕੁਛ ਤੇ ਉਹਨੇ ਦੇਖਿਆ ਹੋਏਗਾ ਨਾ ਯਾਰ। ਨਹੀਂ ਉਸਤਾਦ ਜੀ ਕੀ ਉਹ। ਨਹੀਂ ਹੋ ਸਕਦਾ ਅੱਛਾ ਉਸਤਾਦ ਜੀ। ਵੈਸੇ ਪਿਆਰ ਕਰਦੀ ਇੰਨਾ? ਹਾਂਜੀ ਬਹੁਤ ਜ਼ਿਆਦਾ। ਇਹਨੂੰ ਪਿਆਰ ਨਹੀਂ ਕਹਿ ਸਕਦੇ ਤੁਸੀਂ ਉਸਤਾਦ ਅੱਛਾ ਜੀ। ਆਪ ਪਿਆਰ ਕਰੀ ਜਾਂਦੀ ਹੈ ਤੇਰੇ ਦਿਲੋਂ ਨਿਕਲੀ ਜਾ ਰਹੀ ਹੌਲੀ ਹੌਲੀ। ਨਹੀਂ ਉਸਤਾਦ ਜੀ ਉਹ ਬੜੀ ਕਾਬਲੇ ਇਹਤਰਾਮ ਆ, ਉਹੀ ਉਸਤਾਦ ਜੀ ਇਹਨੂੰ ਅੱਗੇ ਨਹੀਂ ਵਧਣ ਦੇ ਰਹੀ। ਲੇਕਿਨ ਮੈਂ ਇਹੀ ਤੇ ਕਹਿ ਰਿਹਾ ਉਸ ਆਪਣੀ ਭੈਣ ਨੂੰ ਸਮਝਾ ਰਿਹਾ, ਬਾਕੀ ਵੀ ਜਿਹੜੀਆਂ ਨੇ ਭੈਣਾਂ ਮੇਰੀਆਂ ਉਹਨਾਂ ਨੂੰ ਸਮਝਾ ਰਿਹਾ ਕਿ ਇਹ ਤਰੀਕਾ ਨਹੀਂ ਹੁੰਦਾ ਸਹੀ। ਹਾਂਜੀ ਕੱਲ ਨੂੰ ਮਰਦ ਉਸਤਾਦ ਜੀ, ਮਰਦ ਚ ਤੇ ਔਰਤ ਦੀ ਸਾਈਕੀ ਚ ਬਹੁਤ ਫਰਕ ਹੁੰਦਾ, ਬਹੁਤ ਫਰਕ ਹੁੰਦਾ। ਤੁਸੀਂ ਜਿਹੜੀ ਉਸਤਾਦ ਜੀ ਓਪਰਚੁਨਿਟੀਜ਼ ਇਹਦੇ ਲਈ ਸਿਲੈਕਟ ਕੀਤੀਆਂ ਕਿ ਇੰਜ ਕਰ ਲੈ, ਇਸ ਤਰ੍ਹਾਂ ਕਰ ਲੈਣੇ, ਇਸ ਤਰ੍ਹਾਂ ਕਰ ਲੈਣੇ, ਉਹ ਇਹਦੇ ਲਈ ਕਿੰਨੀ ਅੱਛੀ ਹੈ, ਇਹਦੇ ਬੱਚਿਆਂ ਲਈ ਕਿੰਨੀ ਅੱਛੀ। ਮੈਂ ਇਹਨੂੰ ਪਿੱਛੇ ਜੇ ਇੱਕ ਬੜੀ ਅੱਛੀ ਆਫਰ ਦਿੱਤੀ ਸੀ, ਮੈਂ ਕਿਹਾ ਕਾਲੂ ਤੂੰ ਛੱਡ ਦੇ, ਤੂੰ ਇੱਥੇ ਆਇਆ ਸਾਡਾ, ਹਾਂਜੀ ਠੀਕ ਹੈ ਨਾ, ਤੇ ਤੇਰਾ ਸੈਟਅਪ ਸਾਰਾ ਠੀਕ ਹੋ ਜਾਏਗਾ। ਲੇਕਿਨ ਇੱਥੇ ਜਦੋਂ ਆ ਗਿਆ ਉਦੋਂ ਦਿਲ ਕਰੇ ਰਾਤ 12 ਵਜੇ ਜਾ ਰਿਹਾ ਘਰ, 1 ਵਜੇ ਵੀ ਜਾਣਾ ਪੈ ਸਕਦਾ। ਮੈਂ ਦੁਬਈ ਚਲਾ ਗਿਆ, 10-10 ਦਿਨ ਛੁੱਟੀਆਂ ਵੀ ਹੋ ਸਕਦੀਆਂ। ਉਹ ਜਿਹੜਾ ਇਹਦੇ ਵਾਲਾ ਕਰੈਕਟਰ ਆ ਉਹ ਨਹੀਂ, ਨਹੀਂ ਉਹ ਲੇਕਿਨ ਕਰੈਕਟਰ ਉਹ ਆ। ਬਾਹਰ ਵਾਲਾ ਸੀ ਜੀ ਸਾਜੀ। ਯਾਰ ਕੀ ਵਜ੍ਹਾ ਕੀ ਹਾਂਜੀ ਹੈ ਉਹੀ ਨਾ। ਇੱਕ ਨਾ ਇੱਕ ਦਿਨ ਤੈਨੂੰ ਅੱਗੇ ਵਧਣ ਦੇਣ ਨੂੰ ਕੀ ਰੌਲਾ ਕੀ ਫਿਊਚਰ ਆ। ਦੇ ਬਾਰੇ ਚ ਉਹਨਾਂ ਨੂੰ ਸੋਚਣਾ ਚਾਹੀਦਾ ਨਾ ਕਿ ਯਾਰ ਤੁਸੀਂ ਉੱਥੇ ਜੌਬ ਕਰ ਰਹੇ ਹੋ, ਉੱਥੇ ਇੱਕ ਮਹਦੂਦ ਆਮਦਨ ਆ, ਇੱਥੇ ਤੁਹਾਡੀ ਮਾਸ਼ਾਅੱਲਾ ਅੱਛੀ ਆ। ਹੈਂ? ਨੀਂਦੀ ਹੋਈ। ਕੀ ਹੋਇਆ ਕਿ ਇੱਧਰ ਅਸੀਂ ਬੈਠੇ ਨਹੀਂ ਹੈਗੇ, ਕੀ ਹੋਇਆ ਤੁਹਾਨੂੰ? ਡਰਨਾ ਯਾਰ ਕੁਛ ਅੱਗੇ ਡਰਨਾ। ਅੱਗੇ ਇੱਕ ਦਿਨ ਸਵੇਰੇ 4 ਵਜੇ ਨੂੰ ਮੈਂ ਬੜੀ ਮੁਸ਼ਕਲ ਆਪ ਛੱਡ ਕੇ ਆਇਆ ਜਾ, ਡਰਿਆ ਪਿਆ ਕਹਿੰਦਾ ਸਾਜੀ ਮੈਨੂੰ ਜਾਣ। ਆਹ ਆਹ ਨਹੀਂ ਜਦ ਤੱਕ ਟੀ ਟਾਈਮ ਅਪਲੋਡ ਹੁੰਦਾ ਕਿਸੇ ਯਾਰ ਤੁਸੀਂ ਬੈਠ ਕੇ ਦੇਖ ਲਾ, ਤੂੰ ਕੋਈ ਰੌਲਾ ਨਹੀਂ। ਮੇਰਾ ਰੈਲਾ ਯਾਰ ਕਿਹੜਾ ਰੌਲਾ ਵਾ, ਸਾਡਾ ਰੈਲਾ। ਕੋਈ ਗੱਲ ਨਹੀਂ ਯਾਰ, ਉਹ ਭਰਾ ਆਪਣਾ ਉੱਥੇ ਓਏ ਰਹੇ। ਉਹਦਾ ਮੂੰਹ ਹੈ ਯਾਰ ਕਿਦਾਂ ਦਾ ਹੋ ਗਿਆ। ਡਰ ਨਾ ਯਾਰ ਉਸਤਾਦ ਜੀ, ਆ ਘਟਾ ਦਿਓ ਗੱਲਾਂ। ਨਹੀਂ ਯਾਰ ਉਹ ਵੇਖ ਤੇ ਸਹੀ ਆ। ਇਹ ਚੀਜ਼ ਵੀ ਕਪੜਾ ਜਿੱਤੂ ਵੀ ਲੈ ਕੇ ਆਉਂਦਾ, ਤੂੰ ਕਹਿ ਕੇ ਆਉਂਦਾ ਭਾਜੀ ਬੇਗਮ ਦਿਖਾ ਲਿਆ ਮੈਂ ਘਰੋਂ। ਨਹੀਂ ਯਾਰ ਮੈਂ ਨਾਦਰੀ, ਮੈਂ ਤੇ ਇੱਕ ਜੈਨੂਇਨ ਗੱਲ ਕੀਤੀ ਹੈ। ਮੈਂ ਤੇ ਆਪਣੀ ਭੈਣ ਨੂੰ ਕਹਿ ਰਿਹਾ ਕਿ ਭੈਣੇ ਮੇਰੀਏ, ਮੈਂ ਤੈਨੂੰ ਉਹਦੀ ਸੱਚੀ ਦਿਲੋਂ ਗੱਲ ਤੇ ਤੂੰ ਹਿਸਾਬ ਲਾ ਲਾ, ਤੂੰ ਇਹ ਬਰਦਾਸ਼ਤ ਕਰੇਂਗੀ ਕਿ ਤੇਰੇ ਦਿਲ ਬੰਦੇ ਦੇ ਦਿਲ ਦੇ ਵਿੱਚ ਤੇਰੀ ਜਗ੍ਹਾ ਇਸ ਵਜ੍ਹਾ ਤੋਂ ਘਟੀ ਜਾ ਰਹੀ? ਹਾਏ ਹਾਏ, ਇਹ ਬਰਦਾਸ਼ਤ ਕਰੇਂਗੀ ਤੂੰ? ਕਾਸ਼ ਸਮਝ ਮੈਂ ਕਹਿੰਦਾ ਉਸਤਾਦ ਜੀ ਬਦਕਿਸਮਤ ਉਹ ਔਰਤਾਂ ਨੇ ਜਿਨ੍ਹਾਂ ਦੇ ਬੰਦੇ ਉਹਨਾਂ ਨਾਲ ਦਿਲ ਦੀ ਗੱਲ ਕਰਨ ਲੱਗਿਆ ਝੀਪਦੇ ਨੇ, ਚੱਕਦੇ ਨੇ। ਉਹ ਬਦਕਿਸਮਤ ਮਰਦ ਨੇ ਜਿਨ੍ਹਾਂ ਦੀਆਂ ਔਰਤਾਂ ਉਹਨਾਂ ਨਾਲ ਗੱਲ ਕਰਨ ਲੱਗੇ ਡਰਦੀਆਂ ਨੇ ਕਿ ਯਾਰ ਇਹ ਅੱਗੋਂ ਇਹਨੇ ਆ ਕਰ ਲੈਣਾ। ਆਈ ਤੁਸੀਂ ਮੈਨੂੰ ਕਾਲ ਕੀਤੀ, ਕਾਲ ਤੂੰ ਮੈਨੂੰ ਮਿਲਿਆ, ਹੁਣ ਮੈਨੂੰ ਦੱਸ ਦੇ ਜਾਂਦਾ। ਨਹੀਂ ਐ ਕੋਈ ਨਹੀਂ ਜ਼ਿੰਦਗੀ ਨਹੀਂ ਬਾਬਾ ਜੀ ਇਹ ਤਾਂ ਤੁਸੀਂ ਔਰ ਸਾਜੀ ਇਹਦੀ ਸਮਝ ਵੀ ਨਹੀਂ ਆਉਣੀ। ਮੈਂ ਘੰਟਾ ਇੱਥੇ ਖਪਦਾ ਰਹਾਂ, ਜੀ, ਲੇਕਿਨ ਤੁਸੀਂ ਮੈਂ ਬੁਰਾ ਹੋ ਜਾਣਾ ਅੱਗੋਂ, ਹਾਂ ਐ ਅੱਛੀ ਬਾਤ। ਮੈਂ ਬੁਰਾ ਬਣ ਜਾਣਾ, ਸਮਝ ਨਹੀਂ ਆਉਣੀ ਇਹਦੀ। ਨਹੀਂ ਉਸਤਾਦ ਜੀ ਕੰਮ ਹੋ ਯਾਰ, ਕੰਮ 'ਚ ਕਾਹਦਾ ਵੀ ਡਿਸਟਰਬਨ ਕਰਨੀ। ਤੂੰ ਆਈ ਨਹੀਂ ਆਉਂਦਾ ਨਹੀਂ, ਸਾਨੂੰ ਕਾਲ ਕਰਕੇ ਪੁੱਛ ਲੈਂਦੇ ਵੀ ਇਹ ਕੰਮ ਤੇ ਦੱਸੀ ਜਾਂਦੇ ਕੰਮ ਤੇ। ਕਾਲੂ ਸ਼ਰੀਫ ਆਦਮੀ ਉਸਤਾਦ ਜੀ, ਕਾਬਲੇ ਭਰੋਸਾ ਆਦਮੀ ਹੈ। ਉਹ ਭਾਈ ਠੀਕ ਹੈ, ਸ਼ਰੀਫ। ਜਿੱਥੇ ਅਸੀਂ ਇੱਥੇ ਯਾਰ ਇਹ ਸ਼ਰੀਫ ਆਦਮੀ ਨਾ, ਉਹ ਨਹੀਂ ਨਾ ਇਹਦਾ ਵਸਾ ਕਰਦੀ, ਉਸਤਾਦ ਜੀ ਕਿ ਉਹ ਸ਼ਰੀਫ ਉਹਨੂੰ ਸਮਝਦੀ ਨਹੀਂ ਸ਼ਰੀਫ। ਮੈਨੂੰ ਨਹੀਂ ਲੱਗਦਾ ਇਹਨੇ ਉਹਨੇ ਕੁਛ ਨਾ ਕੁਛ ਦੇਖਿਆ ਲੱਗੇ। ਹਾਂ ਐ ਮੁੰਡ ਫੜ ਲਿਆ ਨਾ। ਇਹ ਕੋਈ ਨਾ game ਕੋਈ ਹੈ, ਹੱਥ ਦੱਸ ਨਹੀਂ ਰਿਹਾ। ਇਹਨੇ ਕਿਤੇ ਰਗੜ ਬਿੱਲੀਆਂ ਕੱਢੀਆਂ ਵਾ। ਦਿਲ ਕਰੇ ਮੈਂ ਉਹਨੂੰ ਕਹਾਂ ਭੈਣੇ ਮੇਰੀ ਤੂੰ ਕਿਉਂ ਕਰਦੀ? ਕਵੀ ਦਰਿਓ ਭਾਈ ਆ ਦੇਖੋ ਆ ਮੋਬਾਈਲ, ਆ ਦੇਖੋ ਤੇ ਫਿਰ ਮੈਨੂੰ ਪਤਾ ਲੱਗੇ ਵੀ ਇਹ ਕਿਉਂ ਇਹਦਾ ਐਟਮ ਹੁੰਦਾ। ਵੱਡੀ ਗੱਲ ਕੀ ਆ ਕਿ ਇਹਦਾ ਮੋਬਾਈਲ ਤੇ ਇੱਥੇ ਆਪਣੇ ਕੋਲ ਆਉਂਦਾ, ਮੋਬਾਈਲ ਘਰ ਛੱਡ ਕੇ ਭਜਾਈ ਫੜ ਲੈਂਦੀ ਆ। ਇਹਦੇ ਜਲ ਥਲ ਹੋਈ ਆ, ਇਹ ਤੇਰਾ ਨਹੀਂ। ਮੇਰਾ ਵਸਾ ਨਹੀਂ ਇਹਦਾ ਹੀ ਆ। ਉਹ ਚੱਲੇਗੀ ਨਾ ਉੱਥੇ ਪੇਕਿਆਂ ਦੇ। ਹਾਂ ਦੇਖਿਆ ਆਹ ਰਾਜ਼ੀ ਲੱਗ ਰਿਹਾ ਮੈਨੂੰ। ਅੱਛਾ ਇੱਥੇ ਹੀ ਨੇ ਸੋਰੇ ਫੈਸਲਾਬਾਦ ਹੀ ਨੇ। ਇੱਥੇ ਹੀ ਆ ਮੁੰਬਈ ਤੋਂ। ਲੈ ਮੁੰਬਈ ਮੁੰਬਈ ਚ ਚਲਾ ਅੱਜ ਆਪ ਹੀ ਪੱਖਾ ਘੱਟ ਵੱਧ ਕਰੇਗਾ, ਜਿੱਧਰੋਂ ਮਰਜ਼ੀ ਪਾਣੀ ਪੀਓ ਉਠੋ। ਤੇ ਇਦਾਂ ਹੀ ਕਰਨਾ ਮੈਂ। ਅੱਜ ਮੈਂ ਜਾਣ ਤੇ ਨਹੀਂ ਦੇਣਾ। 8 ਵਜੇ 9 ਵਜੇ ਹਾਂਜੀ ਮੈਂ ਅੱਜ ਜਾਣ ਤੇ ਨਹੀਂ ਦੇਣਾ ਤੁਹਾਨੂੰ। ਹਾਂ ਤੇ ਰੋਟੀ ਆ ਰਹੀ, ਰੋਟੀ ਖਾ ਕੇ ਫਿਰ ਇੱਥੇ ਕੋਈ ਟੈਨਸ਼ਨ ਨਹੀਂ ਲੈਣੀ। ਅੱਜ ਨਾਈਟ ਬਾਹਰ ਮੈਂ ਤੁਹਾਨੂੰ ਸਹੀ ਗੱਲ ਕਹਿ ਰਿਹਾ, ਮੈਂ ਪਹਿਲੇ ਨਹੀਂ ਨਸੀਹਤ ਕੀਤੀ, ਹੁਣ ਕਰ ਦੇਣਾ, ਮੇਰੇ ਜ਼ਿਹਨ 'ਚ ਆ ਗਈ ਕਿ ਉਸਤਾਦ ਜੀ ਉਹ ਬੇਟਾ ਬਦਕਿਸਮਤ ਆ ਜਿਹਦਾ ਮਾਂ ਪਿਓ ਉਹਦੇ ਨਾਲ ਡਰਦਾ ਗੱਲ ਨਹੀਂ ਕਰਦਾ ਕੋਈ ਵੀ ਦਿਲ ਦੀ। ਉਹ ਬੁੱਢੀ ਬਦਕਿਸਮਤ ਆ ਜਿਹਦਾ ਬੰਦਾ ਕਹਿੰਦਾ ਯਾਰ ਇਹਨੇ ਕਿਲ ਕਲਿਆਣ ਪਾ ਲੈਣੀ ਇਹਦੇ ਨਾਲ ਗੱਲ ਕੀਤੀ ਤੇ। ਉਹ ਬੰਦਾ ਬਦਕਿਸਮਤ ਆ ਜਿਹਦੀ ਬੁੱਢੀ ਕਹਿੰਦੀ ਮੈਂ ਇਹਨਾਂ ਕੀ ਗੱਲ ਕਰਾਂ, ਇਹਦਾ ਧਿਆਨ ਹੀ ਮੇਰੇ ਵੱਲ ਹੀ ਹੁੰਦਾ, ਮੋਬਾਈਲ ਤੇ ਲੱਗਾ ਰਹਿੰਦਾ, ਫਲਾਂ ਕਰਦਾ, ਉਹ ਗੱਲ ਕਰਨਾ ਛੱਡ ਜਾਂਦੀ। ਉਸਤਾਦ ਜੀ ਬਦਕਿਸਮਤੀ ਹੈ ਬਹੁਤ ਵੱਡੀ। ਹਾਏ ਹਾਏ ਹਾਏ, ਕੀ ਬਾਤ, ਕਿਆ ਕਹਿਣੇ। ਕੀ ਬਾਤ। ਤੇ ਗੱਲ ਇਹ ਆ ਕਿ ਔਰ ਉਹ ਵੀ ਬਦਕਿਸਮਤ ਸ਼ਾਗਿਰਦਾ ਜਿਹਨੂੰ ਉਸਤਾਦ ਮੂੰਹ ਕਹਿੰਦੇ ਏਸੀ ਲੈ ਲਓ, ਕਹਿੰਦਾ ਨਹੀਂ। ਇਸ ਤੋਂ ਵੱਡਾ ਬਦਕਿਸਮਤ ਦੁਨੀਆ ਦੇ ਕੋਈ ਮੈਂ ਲੈ ਲਿਆ ਵਾ ਮੇਰਾ ਵਾ, ਉਹ ਲਾ ਕੇ ਦਿਓ ਮੈਂ ਘਰ ਕਿਸ ਹਿਸਾਬ ਨਾਲ ਜਿੱਦਾਂ ਤੁਹਾਡਾ ਦਿਲ ਕਰਦਾ। ਨਹੀਂ ਲੈ ਲਾਉਣ ਦਾ ਤੂੰ ਆਪਣੀ ਮਰਜ਼ੀ ਕਰ ਲਈ ਆ ਤੇ ਹਿਸਾਬ ਅੱਗੋਂ ਮੇਰੀ ਮਰਜ਼ੀ ਨਾਲ। ਚਲੋ ਜੀ ਜਿੱਦਾਂ ਭਾਈ ਦੱਸ ਕੀ ਦੱਸੋ ਵੀ ਕਿੱਦਾਂ ਹੁਣ। ਲੱਖ ਰੁਪਈਆ ਭਾਜੀ। ਹਾਂਜੀ 60,000 ਰੁਪਇਆ ਤੁਸੀਂ ਉਸਤਾਦ ਜੀ ਇਸ ਵਾਰੀ ਕੱਟੋ, 4 ਵਾਰੀ ਕਰਕੇ 10,000 ਰੁਪਇਆ ਕਰਕੇ ਲੱਖ ਰੁਪਇਆ ਆਪਣਾ ਲੈ ਲਓ। ਮਿੱਠਾ ਉਹ ਬੰਦਾ। ਲਓ ਜੀ ਮੇਰੀ ਗੱਲ ਸੁਣੋ, ਜਿੰਨੀ ਤੇਰੀ ਤਨਖਾਹ ਵਾ ਸਾਰੀ ਐਰ ਕੀ ਰਹਿਣ ਦੇ, ਏਸੀ ਲੈ ਲੈ। ਜਾ ਲੈ ਜਾ ਲੁੱਟ ਲੈ ਇੱਕ ਮਿੰਟ, ਮੋਜਾ। ਤੁਹਾਨੂੰ ਬਸ ਪਤਾ ਵਾ, ਅਗਲੀ ਗੱਲ ਸੁਣ ਲੈਂਦੇ ਇਹ ਤੋਂ 10 ਦਿਨ ਬਾਅਦ ਜਿਹੜਾ ਛੋਟਾ ਮੇਰੇ ਤੋਂ ਬੈਗ ਵਾਲਾ ਉਹਦਾ ਵਿਆਹ ਵਾ, ਮਹਿੰਦੀ ਵਲੀਮਾ ਤੇ ਬਰਾਤ ਦੀਆਂ ਗੱਡੀਆਂ ਮੀ ਨੇ ਮੈਨੂੰ ਪਾਤੀਆਂ ਵਾ।
ਤੂੰ ਤੇ ਇੱਥੇ ਏਸੀਏ ਤੇ ਸੋਤੇ ਮਾਰਨ ਦੇ ਤੇ ਪਿੱਛੇ ਰਹਿ ਕੀ ਗਿਆ? ਕਸਮ ਨਹੀਂ ਵਲੀਮੇ ਦੀ ਰੋਟੀ ਉਹ ਵੱਡੇ ਨੂੰ ਬਾਹਰ ਵਾਲਿਆਂ ਨੂੰ ਪਾਈ ਆ, ਬਰਾਤ ਦੀਆਂ ਗੱਡੀਆਂ, ਬਰਾਤ ਦਾ ਸਾਰਾ ਖਰਚਾ, ਮਹਿੰਦੀ ਦਾ ਸਾਰਾ ਸਿਸਟਮ, ਸੌਣ ਸੂਣ ਇਹ ਉਹ ਹਾਲ ਉਹ ਮੈਨੂੰ ਪਤਾ। ਅਤੇ ਸਾਜੀ ਵੱਡਾ ਭਰਾ ਕਿੰਨਾ ਖਰਚਾ ਤੂੰ ਹਿਸਾਬ ਲਾਇਆ ਦਾ? ਨਹੀਂ ਉਹ ਹਲੇ ਲਾਉਣਾ ਵਾ, ਇਹ ਤੋਂ 10 ਰੁਪਏ ਪਿਆ ਉਸਤਾਦ ਜੀ, ਤੇ ਆ ਸਾਦਗੀ ਚ ਕਰਨਾ ਹਲੇ। ਤੁਸੀਂ ਹਿਸਾਬ ਲਾਓ, ਮੇਰਾ ਤਾਂ ਪੱਖਾ ਬੰਦ ਕਰਨ ਨੂੰ ਵੀ ਦਿਲ ਕਰਨ ਡਿਆ ਵਾ, ਮੈਂ ਪੱਖਾ ਵੀ ਬੰਦ ਕਰ ਦਵਾਂ। ਉਹਨਾਂ ਨੇ ਧੂਮਧਾਮ ਨਾਲ ਹੀ ਵਿਆਹ ਕਰਨਾ ਸੀਗਾ, ਜਦੋਂ ਇਹਦੇ ਸਿਰ ਪਿਆ ਨਾ ਇਹਨੇ ਕਿਹਾ ਸਾਦਗੀ ਨਾਲ ਹੀ ਕਰਦੇ ਨਹੀਂ ਸਿਰਫ ਅਸੀਂ ਸੱਤਾ ਭਰਾਵਾਂ ਨੇ ਜਾਣਾ ਵਾ ਵਿਆਹ ਕੇ। ਚਲੋ ਜੀ, ਲਓ ਜੀ ਨਾਜ਼ਰੀਨ। ਇਹ ਹੁਣ ਏਸੀ ਦਾ ਕੀ ਬਣਿਆ? ਹੈ ਏਸੀ ਕਿੱਥੇ? ਓਏ ਭਰਾ ਦਾ ਵਿਆਹ ਕਰ ਤੂੰ, ਉਹਦੇ ਪੈਸੇ ਫਿਰ ਸਾਜੀ ਇਹਦੇ ਕੋਲੋਂ ਲੱਥਣੇ ਨਹੀਂ। ਏਸੀ ਦਾ ਭਾਈ ਮੈਂ ਤਾਂ ਤੈਨੂੰ ਸਿੱਧੀ ਭਾਈ ਆਫਰ ਕਰਾਈ, ਤੂੰ ਨਹੀਂ ਮੰਨ ਰਿਹਾ। ਲੱਖ ਰੁਪਏ ਦਾ ਏਸੀ ਹੈ, 10,000 ਕੱਟੀ ਜਾਓ ਨਾ। ਲੱਖ ਰੁਪਏ ਦਾ ਏਸੀ ਹੈ, 10,000 ਮਹੀਨਾ ਕਟਾਈ ਜਾ। ਓਕੇ ਡਨ ਕਰੋ। ਡਨ ਹੋ ਗਿਆ। ਓਕੇ ਵਧੀ ਕੱਟੀ ਆ, ਵਧੀ ਕੱਟੀ ਵਧੀ ਨਹੀਂ ਵਧੀ ਕੱਟੀ ਹੈ, ਵਧੀ। ਚਲੋ ਭਾਜੀ ਪਛਾਤੇ ਪੈਣੇ, ਉਹ ਜੇ ਤੇਰੀ ਵਧੀ ਹੋਈ ਤੇ ਕੱਟੀ ਜਾਏਗੀ। ਹਾਂ ਨਹੀਂ ਪਛਾਤੇ ਪੈਣੇ ਪਈ ਜਾਂਦੇ, ਕੋਈ ਭਾਈ ਜਾਨ ਨਹੀਂ ਕੋ, ਤੈਨੂੰ ਮਾਂ ਦਾ ਕੋਈ ਖਿਆਲ ਨਹੀਂ। ਮਾਂ ਵੀ ਨਾਲ ਛਾਤੇ ਹੀ ਹੁੰਦੀ ਆ। ਮਾਂ ਨੂੰ ਪੜਾ ਕੇ ਕੋਈ ਨਹੀਂ ਮਾਰ ਕੇ ਪਾ ਕੇ ਆਉਂਦਾ। ਇਹਨੇ ਚੈਨਲਾਂ ਤੇ ਕੰਮ ਕਰਨ ਦੇ ਉਹ ਨਹੀਂ ਕਰਦਾ। ਮੁਦੱਸਰ ਨਾ ਇਹ ਮੁਦੱਸਰ ਕੋਲੋਂ ਇਹ ਲੈ ਰਿਹਾ ਲੱਖ ਮਹੀਨੇ ਦਾ, ਇਧਰੋਂ ਹੋਰ ਕਰ ਰਿਹਾ। ਬਸ ਉੱਠ ਕੇ ਚੱਲ ਜਾਂਦਾ ਸ਼ੌਕ ਕਰਨ। 7 ਵਜੇ ਚੱਲ ਜਾਂਦਾ ਹੈ। ਇਹ ਕੱਲ 5 ਵਜੇ ਉੱਠ ਕੇ ਗਿਆ। ਆਹੋ ਉਸਤਾਦ ਜੀ ਮੁਦੱਸਰ ਬੜਾ ਮੈਨੂੰ ਕਿਤੇ ਪਰਸੋਂ ਲੱਖ ਰੁਪਇਆ ਦੇ ਰਿਹਾ, ਰੋਈ ਜਾਂਦਾ ਵਾ ਮੇਰੇ ਕੋਲ, ਰੋਈ ਮੈਂ ਘਰੋਂ ਪੈਸੇ ਦੇ ਕੇ ਉਹਨੂੰ ਹਿਸਾਬ ਪਾ ਦੂ ਆਪ ਤੋਂ ਆਪਣਾ ਚਾਲ, ਉਹ ਆਪਣਾ ਸਾਰਾ ਟਾਈਮ ਚ। ਲਓ ਜੀ, ਆਪਣਾ ਖਿਆਲ ਰੱਖੋ ਜੀ, ਤੇ ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ ਜੀ। ਰੱਬ ਰੱਖਾ ਜੀ।